ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं हाँ तुहाडी होस्ट अनिल कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਡਿਜ਼ਾਈਨ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨੇ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे TV84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 10 अगस्त 2023 26 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਹੈ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਗਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਜਸਬੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਅਸੀਂ ਭਾਰਤ ਦੀ ਜਿਹੜੀ ਦਖਲ ਅੰਦਾਜ਼ੀ ਅਤੇ ਹੁਣ ਸਿੱਧੀ ਨਿਸ਼ਾਨਦੇਹੀ ਕਰਕੇ ਆਗੂਆਂ ਨੂੰ ਟਾਰਗੇਟ ਕਰਕੇ ਖਤਮ ਕਰਨ ਦੀ ਜਿਹੜੀ ਨੀਤੀ ਬਾਰੇ ਕੀ ਕਰ ਰਹੇ ਹਾਂ ਔਰ ਇਹ ਕੋਈ ਛੋਟੀ ਗੱਲ ਨਹੀਂ ਹੈ। ਅਸੀਂ ਜੋ ਕੁਝ ਵੀ ਕਰ ਰਹੇ ਹਾਂ ਕਿ ਇਹ ਕਿਤੇ ਨਾ ਕਿਤੇ ਦੁਸ਼ਮਣ ਲਈ ਇੱਕ ਖਤਰਾ ਬਣ ਰਿਹਾ ਹੈ ਅਤੇ ਸਾਨੂੰ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਬੀਰ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਅੱਜ ਸਿੱਖ ਇਤਿਹਾਸ ਦਾ ਇੱਕ ਮਾਣਮੱਤਾ ਦਿਨ ਹੈ ਔਰ ਜੂਨ 84 ਦੇ ਪਹਿਲੇ ਹਫ਼ਤੇ ਇੰਦਰਾ ਗਾਂਧੀ ਨੂੰ 31 ਅਕਤੂਬਰ 1984 ਨੂੰ ਖਾਲਸਾ ਇਨਸਾਫ ਦਿੱਤਾ ਗਿਆ ਸੀ। ਸੋ ਇਸੇ ਕੜੀ ਵਿੱਚ ਦੋ ਸਿੱਖ ਗੱਭਰੂਆਂ ਭਾਈ ਹਰਜਿੰਦਰ ਸਿੰਘ ਚੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ 10 ਅਗਸਤ 1986 ਨੂੰ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਨੂੰ ਪੁਣੇ ਸ਼ਹਿਰ ਵਿੱਚ ਸਜ਼ਾ ਯਾਫਤਾ ਕੀਤਾ ਸੀ। ਸੋ ਇਹਨਾਂ ਬਹਾਦਰ ਯੋਧਿਆਂ ਨੂੰ ਸਾਡਾ ਲੱਖ ਲੱਖ ਪ੍ਰਣਾਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਆਲਮੋਸਟ ਸਾਰੇ ਹੀ ਸੈਗਮੈਂਟਸ ਦੇ ਉੱਤੇ ਸਾਨੂੰ ਬਹੁਤ ਅੱਛੀ ਇਨਪੁਟ ਮਿਲੀ। ਆਸਟ੍ਰੇਲੀਆ ਤੋਂ ਵੀ ਸਾਡੇ ਵੀਰ ਖੁਸ਼ ਨੇ ਕਿ ਜੋ ਕੰਮ ਉਹ ਕਰ ਰਹੇ ਨੇ ਉਸ ਦੀ ਰੈਕਗਨੀਸ਼ਨ ਹੁੰਦੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ TV84 ਨੇ ਪੰਥਕ ਹਲਕਿਆਂ ਦੇ ਵਿੱਚ ਆਪਣੀ ਥਾਂ ਬਣਾਈ ਹੈ ਔਰ TV84 ਤੇ ਕਿਸੇ ਵੀ ਸਬਜੈਕਟ ਦਾ ਜ਼ਿਕਰ ਹੋਣਾ ਇਸ ਨੂੰ ਜਿਹੜਾ ਹਰ ਕੋਈ ਆਪਣੇ ਲਈ ਮਾਣ ਸਮਝਦਾ ਹੈ। ਇਸੇ ਤਰ੍ਹਾਂ ਜਿਵੇਂ ਅਸੀਂ ਕੱਲ ਜਿਨ੍ਹਾਂ ਨੂੰ ਆਸਟ੍ਰੇਲੀਆ 'ਚ ਐਬੋਰੀਜਨਲਸ ਨਿਊਯਾਰਕ 'ਚ ਮੌਰੀ ਔਰ ਸਾਡੇ ਉਸ ਖਿੱਤੇ 'ਚ ਆਦੀਵਾਸੀ ਇਧਰ ਇੰਡੀਜਨਸ ਪੀਪਲ ਜਾਂ ਨੇਟਿਵਸ ਕਰਕੇ ਕਿਹਾ ਜਾਂਦਾ ਹੈ ਉਹਨਾਂ ਦੇ ਉੱਤੇ ਵੀ ਜਿਹੜੀ ਗੱਲ ਕੀਤੀ। ਹਾਲਾਂ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਵੀ ਬਹੁਤ ਵਾਰ ਜਿਹੜੇ ਆਪਣੇ ਤੋਂ ਬਾਹਰ ਦੇ ਟੌਪਿਕ ਹੁੰਦੇ ਨੇ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਉਹਦੇ 'ਚ ਦਿਲਚਸਪੀ ਨਹੀਂ ਰੱਖਦਾ ਲੇਕਿਨ ਕਿਉਂਕਿ ਜੋ ਕੁਛ ਮਣੀਪੁਰ ਦੇ ਵਿੱਚ ਚੱਲ ਰਿਹਾ ਹੈ ਔਰ ਖ਼ਾਸ ਤੌਰ ਤੇ ਜਦੋਂ ਕੁਕੀ ਜ਼ੂਮੀ ਮਾਈ ਤਾਈ ਕਬੀਲਿਆਂ ਦਾ ਜ਼ਿਕਰ ਹੁੰਦਾ ਹੈ ਤੇ ਕਬੀਲੇ ਜਾਂ ਆਦੀਵਾਸੀਆਂ 'ਚ ਦਿਲਚਸਪੀ ਵੀ ਵਧੀ ਹੈ ਔਰ ਜਿਵੇਂ ਅਸੀਂ ਕੱਲ ਕਿਹਾ ਸੀ ਕਿ 12% ਦੇ ਕਰੀਬ ਭਾਰਤ ਦੇ ਵਿੱਚ ਆਬਾਦੀ ਜਿਹੜੀ ਹੈ ਉਹ ਸ਼ਡਿਊਲਡ ਟ੍ਰਾਈਬਸ ਦੀ ਹੈ। ਜਿਵੇਂ ਇੱਕ ਸੋਲਿਡ ਬਲਾਕ ਸ਼ਡਿਊਲ ਕਾਸਟ ਦਾ ਹੈਗਾ ਉਸੇ ਤਰ੍ਹਾਂ ਇੱਕ ਸੋਲਿਡ ਬਲਾਕ ਸ਼ਡਿਊਲ ਟ੍ਰਾਈਬਸ ਦਾ ਔਰ ਉਹਦੇ 'ਚ ਕੱਲ ਮੈਂ ਮੈਂਸ਼ਨ ਕਰਨਾ ਭੁੱਲ ਗਿਆ ਕਿ ਜੇ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ ਤੇ ਵਣਜਾਰੇ ਸਿਕਲੀਗਰ ਇਹ ਸਾਰੇ ਵੀ ਉਸ ਟ੍ਰਾਈਬਲ ਜਾਂ ਆਦੀਵਾਸੀ ਉਸ ਖੈਮੇ ਦਾ ਇਹ ਹਿੱਸਾ ਨੇ ਔਰ ਇਹੀ ਨਹੀਂ ਈਵਨ ਡੂੰਘੇ ਜੰਗਲਾਂ 'ਚ ਰਹਿਣ ਵਾਲੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਬਹੁਤ ਵਾਰ ਕੁਛ ਸਾਖੀ ਕ੍ਰਮ ਇਵੇਂ ਬਣਾ ਦਿੱਤਾ ਗਿਆ
ਕਿ ਅਸਲ ਨਾਲੋਂ ਨਿਕਲ ਕੇ ਕਰਾਮਾਤੀ ਚੀਜ਼ਾਂ ਜ਼ਿਆਦਾ ਹਾਵੀ ਹੋਈਆਂ। ਜਦੋਂ ਕੌਡੇ ਰਾਕਸ਼ ਦੀ ਗੱਲ ਹੁੰਦੀ ਹੈ, ਬਹੁਤ ਵਾਰੀ ਅਸੀਂ ਕਿ ਬਈ ਉਹਨੇ ਤੇਲ ਦਾ ਕੜਾਹ ਤਲਿਆ ਸੀ, ਗਰਮ ਕੀਤਾ ਸੀ, ਉਹਦੇ 'ਚ ਤਲ ਕੇ ਖਾ ਜਾਂਦਾ ਸੀ, ਭਾਈ ਮਰਦਾਨੇ ਨੂੰ ਵੀ ਖਾਣ ਲੱਗਾ ਔਰ ਉਹ ਸਾਰਾ। ਲੇਕਿਨ ਦੇਖਣ ਵਾਲੀ ਗੱਲ ਇਹ ਹੈ ਵੀ ਗੁਰੂ ਨਾਨਕ ਸਾਹਿਬ ਜਦੋਂ ਅਸੀਂ ਇਹਨਾਂ ਟਰਾਈਬਲਸ ਦੀ ਜਿਹੜੇ ਡੀਪ ਜੰਗਲਾਂ ਦੇ ਵਿੱਚ ਰਹਿਣ ਵਾਲੇ ਨੇ, ਉਹ ਮੱਧ ਪ੍ਰਦੇਸ਼ ਹੋਏ, ਰਾਜਸਥਾਨ ਹੋਏ, ਕਰਨਾਟਕਾ, ਆਂਧਰਾ, ਮਹਾਰਾਸ਼ਟਰ, ਗੁਰੂ ਨਾਨਕ ਸਾਹਿਬ ਦਾ ਡੂੰਘੇ ਜੰਗਲਾਂ 'ਚ ਜਾ ਕੇ, ਕਿਉਂਕਿ ਕੌਡੇ ਦਾ ਸੰਬੰਧ ਭੀਲ ਕਬੀਲੇ ਨਾਲ ਸੀ। ਭਾਰਤ ਦੇ ਵਿੱਚ ਜਿਹੜੇ ਪ੍ਰਮੁੱਖ ਕਬੀਲੇ ਨੇ ਸ਼ਡਿਊਲਡ ਟਰਾਈਬਸ, ਉਹਨਾਂ ਦੇ ਵਿੱਚ ਇੱਕ ਭੀਲ ਕਬੀਲਾ ਹੈ। ਔਰ ਭੀਲ ਕਬੀਲੇ 'ਚ ਜਿਵੇਂ ਈਵਨ ਜਦੋਂ ਤੁਸੀਂ ਕਈ ਹੋਰ ਵੀ ਥਾਵਾਂ ਦੇਖਦੇ ਹੋ, ਅਫਰੀਕਾ 'ਚ ਵੀ ਐਸੇ ਕਬੀਲੇ ਨੇ ਕਿ ਭੁੱਖ ਦੀ ਹਾਲਤ ਦੇ ਵਿੱਚ ਜਦੋਂ ਉਹਨਾਂ ਨੂੰ ਕੋਈ ਜਾਨਵਰ ਜਾਂ ਕੋਈ ਹੋਰ ਸਾਧਨ ਨਾ ਮਿਲੇ ਤੇ ਉਹ ਈਵਨ ਮਨੁੱਖੀ ਮਾਸ ਨੂੰ ਵੀ ਖਾਂਦੇ ਨੇ। ਸੋ ਸੰਭਵ ਹੈ ਭੀਲ ਕਬੀਲੇ ਦਾ ਇੱਕ ਹਿੱਸਾ ਇਸ ਕਿਸਮ ਦੇ ਜਿਹੜਾ ਉਹਨਾਂ 'ਚੋਂ ਪ੍ਰੈਕਟਿਸ ਹੋਏਗੀ। ਲੇਕਿਨ ਮੈਂ ਜਦੋਂ ਇਸ ਨੂੰ ਦੇਖਦਾ ਹਾਂ ਵੀ ਗੁਰੂ ਨਾਨਕ ਸਾਹਿਬ ਦਾ ਕੌਡੇ ਉਹਨਾਂ ਭੀਲ ਕਬੀਲਿਆਂ ਤੱਕ ਡੂੰਘੇ ਜੰਗਲ 'ਚ ਪਹੁੰਚਣਾ ਔਰ ਫਿਰ ਉਹ ਕੌਡਾ ਭਾਈ ਕੌਡਾ ਬਣ ਜਾਂਦਾ, ਕਿਉਂਕਿ ਜਿਵੇਂ ਅੱਜ ਵੀ ਅਸੀਂ ਸੱਜਣ ਠੱਗ ਕਵਾਂਗੇ, ਪਰ ਮੈਂ ਸਮਝਦਾ ਵੀ ਉਹ ਭਾਈ ਸੱਜਣ ਜਿਸ ਨੇ ਫਿਰ ਉਹ ਭਾਈ ਕੌਡਾ ਹੋਏ, ਭਾਈ ਸੱਜਣ ਹੋਏ, ਭਾਈ ਭੂਮੀਆਂ ਹੋਏ, ਅਸੀਂ ਭੂਮੀਆਂ ਚੋਰ ਕਹਿ ਕੇ ਅੱਜ ਵੀ ਐਡਰੈਸ ਕਰਾਂਗੇ। ਉਹਨਾਂ ਨੇ ਉਹ ਸਾਡੇ ਉਹ ਇਕੱਲੇ ਸਿੰਬਲ ਹੀ ਨਹੀਂ, ਉਹ ਸੈਂਟਰ ਸਿੱਖੀ ਪ੍ਰਚਾਰ ਦੇ ਬਣੇ। ਜੇ ਅਸੀਂ ਇਹ ਸਾਰੇ ਨੂੰ ਦੇਖੀਏ ਔਰ ਅਸੀਂ ਕਦੇ ਵੀ ਜਦੋਂ ਅਸੀਂ ਸਿੱਖੀ ਦੀ ਐਕਸਪੈਂਸ਼ਨ ਦੀ ਗੱਲ ਕਰਦੇ ਹਾਂ, ਕਦੇ ਵੀ ਇਸ ਆਸਪੈਕਟ ਨੂੰ ਨਾ ਸਮਝਣ ਦੀ ਕੋਸ਼ਿਸ਼ ਕੀਤੀ, ਨਾ ਉਹਨਾਂ ਤੱਕ ਪਹੁੰਚ ਕੀਤੀ। ਹੁਣ ਜੇ ਫਾਰਮਰ ਐਜੀਟੇਸ਼ਨ ਦੇ ਦੌਰਾਨ ਜਾਟਾਂ ਦੇ ਨਾਲ ਉਹ ਵੈਸਟਰਨ ਯੂਪੀ ਦੇ ਹੋਣ, ਹਰਿਆਣੇ ਦੇ ਹੋਣ, ਉਹਨਾਂ ਦੇ ਨਾਲ ਐਕਸਪੋਜ਼ਰ ਹੋਇਆ ਤੇ ਅਸੀਂ ਦੇਖ ਰਹੇ ਹਾਂ ਕਿ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਹਰਿਆਣੇ ਦੇ ਵਿੱਚ ਹੋ ਰਿਹਾ। ਔਰ ਇਹ ਇਸ ਮੂਵਮੈਂਟ ਦਾ ਨਤੀਜਾ ਸੀ ਕਿ ਉਹੀ ਮੁਜ਼ੱਫਰਨਗਰ ਦੰਗਿਆਂ ਦੇ ਵੇਲੇ ਜਿਹੜੇ ਜਾਟ ਮੁਸਲਮਾਨਾਂ ਦੇ ਖਿਲਾਫ ਭੁਗਤੇ ਜਾਂ ਅਦਰਵਾਈਜ਼ ਜਿਹੜਾ ਉਹ ਆਰੀਆ ਸਮਾਜੀ ਨੈਰੇਟਿਵ ਨੂੰ ਓਨ ਕਰਨ ਵਾਲੇ ਸੀ, ਤੁਸੀਂ ਉਸ ਪ੍ਰਭਾਵ ਦੇਖੋ ਜਿਹੜਾ ਸਿੱਖ ਮੂਵਮੈਂਟ ਦਾ ਅਸਰ ਸੀ ਫਾਰਮਰ ਮੂਵਮੈਂਟ ਦਾ। ਲੇਕਿਨ ਆ ਨੂਹ ਦੀ ਜਿਹੜੀ ਘਟਨਾ ਹੈ ਉਹਦੇ ਵੇਲੇ ਜਿਹੜਾ ਉਹ ਖੁੱਲ ਕੇ ਮੁਸਲਮਾਨਾਂ ਦੇ ਹੱਕ 'ਚ ਵੀ ਭੁਗਤੇ ਔਰ ਉਹਨਾਂ ਨੂੰ ਬ੍ਰਾਹਮਣਵਾਦੀ ਗੇਮ ਸਮਝ ਆਈ। ਇਸੇ ਤਰ੍ਹਾਂ ਮੈਂ ਸਮਝਦਾ ਹਾਂ ਵੀ ਅਸੀਂ ਵਣਜਾਰਿਆਂ ਦੇ ਹਵਾਲੇ ਨਾਲ, ਸਿੱਖਲੀ ਗਿਣਤੀ ਦੇ ਹਵਾਲੇ ਨਾਲ ਅਸੀਂ ਕਹਾਂਗੇ ਜੀ 1 ਕਰੋੜ ਨੇ, 2 ਕਰੋੜ ਨੇ, ਪਰ ਕਦੇ ਵੀ ਸਾਡੀਆਂ ਮੇਨ ਸਟ੍ਰੀਮ ਸਿੱਖ ਜਥੇਬੰਦੀਆਂ ਨੇ, ਸ਼੍ਰੋਮਣੀ ਕਮੇਟੀ ਜਾਂ ਕਿਸੇ ਦਾ ਤਾਂ ਹੁਣ ਗਿਲਾ ਹੀ ਕਾਹਦਾ ਰਹਿ ਗਿਆ, ਉਹਨਾਂ ਨੇ ਉਹਨਾਂ ਤੱਕ ਪਹੁੰਚ ਹੀ ਨਹੀਂ ਕੀਤੀ। ਅਦਰਵਾਈਜ਼ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਨੇ ਉਹ ਮੱਧ ਪ੍ਰਦੇਸ਼ ਔਰ ਜਿਹੜਾ ਉਹ ਆਂਧਰਾ ਦੇ ਡੂੰਘੇ ਜੰਗਲ ਹੋਣ ਜਿਨ੍ਹਾਂ 'ਚ ਭਾਈ ਕੌਡੇ ਵਰਗੇ ਭੀਲ ਕਬੀਲੇ ਤੱਕ ਵੀ ਪਹੁੰਚਾਇਆ। ਸਿਕਲੀਗਰ ਵਣਜਾਰਿਆਂ ਦਾ ਜ਼ਿਕਰ ਤਾਂ ਅਸੀਂ ਕਰਦੇ ਹੀ ਕਰਦੇ ਹਾਂ। ਸੋ ਇਹ ਵੀ ਬੜੀ ਅਹਿਮੀਅਤ ਵਾਲੀ ਗੱਲ ਹੈ ਕਿ ਅਸੀਂ ਇਸ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰੀਏ ਕਿ ਕਿੰਨਾ ਵੱਡਾ ਹਿੱਸਾ ਜਿਹੜੇ ਬਿਲਕੁਲ ਕਲੀਨ ਸਲੇਟ ਵਾਂਗ ਨੇ ਇਹ ਜਿਹੜੀਆਂ ਟਰਾਈਬਲ ਸੁਸਾਇਟੀਜ਼ ਨੇ, ਉਹਨਾਂ ਦੇ ਵਿੱਚ ਕੋਈ ਅਦਰ ਦੈਨ ਬਦਲਾਖੋਰੀ ਜਾਂ ਕਬੀਲਾ ਪ੍ਰਸਤੀ ਜਿਹਦੇ ਥੱਲੇ ਉਹ ਇੱਕ ਦੂਜੇ ਦਾ ਨੁਕਸਾਨ ਕਰਦੇ ਨੇ, ਬਾਕੀ ਟ੍ਰੇਡ ਜਿਹੜੇ ਅਸੀਂ ਡਿਵੈਲਪਡ ਸੁਸਾਇਟੀਜ਼ ਦੇ ਵਿੱਚ ਲਿਆਂਦੇ ਨੇ ਉਹਦਾ ਉਹ ਹਿੱਸਾ ਨਹੀਂ ਨੇ। ਸੋ ਇਸ ਵਿਚਾਰ ਚਰਚਾ ਨੂੰ ਵੀ ਸਾਡੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ ਔਰ ਅਸੀਂ ਸਭ ਦਾ ਹੀ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਵੀਰ ਜਸਬੀਰ ਸਿੰਘ ਕੈਲੀਫੋਰਨੀਆ ਨੇ ਸਪਾਂਸਰ ਕੀਤਾ ਹੈ। ਜਿਹੜੀ ਗੱਲ ਉਹਨਾਂ ਨੇ ਕਹੀ ਉਹਦੇ ਉੱਤੇ ਹੀ ਤਾਂ ਅਸੀਂ ਗੱਲ ਕਰ ਰਹੇ ਹਾਂ ਲਗਾਤਾਰਤਾ ਦੇ ਨਾਲ ਕਿ ਭਾਈ ਇੰਡੀਅਨ ਸਟੇਟ ਜਿਹਨੇ ਜੂਨ 84 ਦੇ ਪਹਿਲੇ ਹਫਤੇ ਟੋਟਲ ਵਾਰ ਡਿਕਲੇਅਰ ਕੀਤੀ ਸਿੱਖ ਕੌਮ ਦੇ ਖਿਲਾਫ, ਬੇਸ਼ੱਕ ਉਸ ਤੋਂ ਬਾਅਦ ਪਿਛਲੇ 39 ਸਾਲਾਂ ਤੋਂ ਉਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਉਹ ਸਿੱਖਾਂ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਇੱਥੇ ਕਰਦੇ ਨੇ, ਪਾਸਪੋਰਟ ਵੀਜ਼ੇ ਨੂੰ ਵੀ ਹਥਿਆਰ ਦੇ ਤੌਰ ਤੇ ਵਰਤਦੇ ਨੇ, ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ ਦੇ ਵਿੱਚ ਵੀ ਉਹ ਆਪਣੇ ਜਿਹੜੇ ਟਾਊਟ ਕਿਸਮ ਦੇ ਲੋਕ ਨੇ ਉਹਨਾਂ ਨੂੰ ਲਿਆਂਦੇ ਨੇ। ਔਰ ਈਵਨ ਅਸੀਂ ਅਮਰੀਕਾ ਦੇ ਵਿੱਚ ਦੇਖਿਆ ਕਿ ਜੇ ਸਟੇਟ ਅਸੈਂਬਲੀਆਂ ਨੇ ਜਾਂ ਸਿਟੀ ਕੌਂਸਲਸ ਨੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਜਿਹੜਾ ਉਹ ਮੰਨਣ ਦੇ ਮਤੇ ਕੀਤੇ ਤਾਂ ਇਹਨਾਂ ਦੇ ਕੌਂਸੂਲੇਟਸ ਨੇ ਸਿੱਧੇ ਤੌਰ ਤੇ ਇੰਟਰਫੀਅਰ ਕੀਤਾ। ਲੇਕਿਨ ਹੁਣ ਜਿਹੜੀ ਉਹਨਾਂ ਨੇ ਤਰਜ ਜਿਹੜੀ ਹੈ KGB ਔਰ ਮੋਸਾਦ ਵਾਲੀ ਲਿਆਂਦੀ ਹੈ, ਡਾਇਰੈਕਟ ਟਾਰਗੇਟਿੰਗ, ਸੋ ਇਹ ਕਿਉਂਕਿ ਰੁਝਾਨ ਹੁਣੇ ਹੀ ਕੁਛ ਅਰਸਾ ਪਹਿਲਾਂ ਹੀ ਸ਼ੁਰੂ ਹੋਇਆ ਔਰ ਅਸੀਂ ਇੱਥੇ ਵੀ ਦੱਸ ਦਈਏ ਕਿ ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਕੈਮੀਕਲ ਵੈਪਨ ਇਸਤੇਮਾਲ ਕਰਕੇ ਸਲੋਲੀ
ਜਿਹੜਾ ਹੈ ਉਹ ਕਿਵੇਂ ਮਾਰਿਆ ਗਿਆ, ਇਸ ਬਾਰੇ ਅੱਜ ਸਾਡੇ ਵੀਰ ਭਾਈ ਅੰਮ੍ਰਿਤ ਸਿੰਘ ਹੋਰਾਂ ਨੇ ਮੈਨੂੰ ਭੇਜਿਆ ਸੀ ਕਿ ਮੀਟਿੰਗ ਹੈ ਜਿਹਦੇ 'ਚ ਉਹ ਜਿੰਨੀ ਇਨਵੈਸਟੀਗੇਸ਼ਨ ਉਹਨਾਂ ਦੀ ਹੈ ਉਸ ਬਾਰੇ ਵੀ ਉਹ ਦੱਸਣਗੇ। ਜੋ ਵੀ ਸਾਡੇ ਕੋਲ ਵੇਰਵਾ ਆਇਆ ਅਸੀਂ ਸਾਂਝਾ ਕਰਾਂਗੇ। ਪਰ ਅਸੀਂ ਯਾਦ ਦਹਾਨੀ ਕਰਵਾ ਦਈਏ ਕਿ ਉਹਨਾਂ ਦਾ ਸੰਸਕਾਰ ਜਿਹੜਾ ਹੈ ਉਹ 12 ਅਗਸਤ ਨੂੰ ਯਾਨੀ ਕਿ ਪਰਸੋਂ ਸੈਚਰਡੇ ਜਿਹੜਾ ਉਹ ਹੋ ਰਿਹਾ। ਔਰ ਆਲਰੇਡੀ ਭਾਈ ਮਨਵੀਰ ਸਿੰਘ ਜਿਹੜੇ ਬਿਊਰੋ ਚੀਫ ਨੇ TV 84 ਦੇ ਕੈਨੇਡਾ 'ਚ, ਉਹਨਾਂ ਦੀ ਮੌਂਟਰੀਅਲ 에ਅਰਪੋਰਟ ਤੋਂ ਹੀ ਕਾਲ ਸੀ, ਉਹ ਫਲਾਈ ਕਰ ਰਹੇ ਸੀ, ਉਹ ਰਿਪਰੈਜ਼ੈਂਟ ਕਰਨਗੇ TV 84 ਨੂੰ ਵੀ ਔਰ ਪੰਥਕ ਧਿਰਾਂ ਨੂੰ ਉੱਥੇ। ਸੋ ਅਸੀਂ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ, ਕਿਉਂਕਿ UK 'ਚ ਵੀ ਸਾਡਾ ਇੱਕ ਕਾਫੀ ਵੱਡਾ ਜਿਹੜਾ ਹੈ ਉਹ ਵਿਊਅਰ ਬੇਸ ਹੈ ਕਿ ਜੋ ਵੀ ਪਹੁੰਚ ਸਕਦੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਸੋ ਭਾਈ ਹਰਦੀਪ ਸਿੰਘ ਨੇ ਅਵਤਾਰ ਸਿੰਘ ਖੰਡੇ ਤੋਂ ਪਹਿਲਾਂ ਅਸੀਂ ਭਾਈ ਪਰਮਜੀਤ ਸਿੰਘ ਪੰਜਵਾੜਾ ਔਰ ਫਿਰ ਹਰਦੀਪ ਸਿੰਘ ਨਿੱਜਰ, ਔਰ ਇਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਵਾਲ ਹੈ ਕਿ ਭਾਈ ਅਸੀਂ ਕੀ ਕਰ ਰਹੇ ਹਾਂ। ਦੇਖੋ, ਪਹਿਲਾਂ ਤਾਂ ਆਪਣੇ ਲੋਕਾਂ 'ਚ ਅਵੇਅਰਨੈਸ ਹੈ, ਫਿਰ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਇੱਥੋਂ ਦੀਆਂ ਉਹਨਾਂ ਤੱਕ ਪਹੁੰਚ ਹੈ, ਔਰ ਉਸ ਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਵੀ ਆਲਰੇਡੀ ਇਹ ਬੇਸ਼ੱਕ ਸਿਲਸਿਲਾ ਕਦੋਂ ਤੋਂ ਪਲਾਨ ਕਰ ਰਹੇ ਸੀ, ਕਦੋਂ ਉਹਨਾਂ ਨੇ ਪਹਿਲਾਂ ਕਿਹਦਾ ਕੀ ਨੁਕਸਾਨ ਕੀਤਾ, ਸ਼ਾਇਦ ਕਈ ਜਿਹੜੇ ਨੇ ਉਹ ਪਤਾ ਵੀ ਨਾ ਲੱਗੇ ਹੋਣ। ਲੇਕਿਨ ਅਸੀਂ ਜਿਵੇਂ ਡਿਸਕਸ ਵੀ ਕੀਤਾ ਸੀ ਕਿ ਮਾਰਚ ਮਹੀਨੇ 'ਚ ਅਮਰੀਕਨ ਸੈਨੇਟ ਦੇ ਵਿੱਚ ਟਰਾਂਸ ਨੈਸ਼ਨਲ ਰਿਪਰੈਸ਼ਨ ਐਕਟ ਜਿਹੜਾ ਇੰਟਰੋਡਿਊਸ ਕੀਤਾ ਗਿਆ, ਜੁਡੀਸ਼ਰੀ ਕਮੇਟੀ ਦੇ ਕੋਲ ਹੈ, ਉਹਦੇ ਤੇ ਬਰੀਫਿੰਗ ਵੀ ਹੋਈ ਹੈ। ਔਰ ਅਮਰੀਕਾ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਵੀ, ਇਹਨਾਂ ਦੀਆਂ ਜਿਹੜੀਆਂ ਸੀਕ੍ਰੇਟ ਏਜੰਸੀਜ਼ ਵੀ ਨੇ, ਉਹ ਪੂਰੇ ਪੱਬਾਂ ਭਾਰ ਨੇ। ਆਲਰੇਡੀ ਉਹਨਾਂ ਨੇ ਜਿਹੜੇ ਅੱਡ ਐਕਟਿਵਿਸਟ ਨੇ, ਸਿੱਖ ਐਕਟਿਵਿਸਟ, ਉਹਨਾਂ ਨਾਲ ਮੀਟਿੰਗਸ ਦਾ ਸਿਲਸਿਲਾ ਵੀ ਜਾਰੀ ਕੀਤਾ ਹੋਇਆ ਹੈ। ਬਾਕੀ ਜਿਹੜਾ ਉਹ ਪ੍ਰੀਵੈਂਟਿਵ ਮੈਸ਼ਰਸ ਲੈਣ ਲਈ ਜਿਹੜਾ ਅਸੀਂ ਵੀ ਸਾਰਿਆਂ ਨੂੰ ਕਹਿੰਦੇ ਹਾਂ ਕਿ ਭਾਈ ਜਿਵੇਂ ਵੀ ਇਸ ਨੂੰ ਸਮਝਿਆ ਜਾ ਸਕਦਾ ਜਿੰਨਾ। ਸੋ ਇਹੀ ਹੈ ਅਲਟੀਮੇਟਲੀ ਇਹ ਸਾਰੇ ਦੇ ਉੱਤੇ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜੀ ਨੇ ਬੜੀ ਡਿਟੇਲ ਸਾਨੂੰ ਇੱਕ ਲਿਖਤ ਵੀ ਭੇਜੀ ਹੈ। ਕੱਲ ਜੇ ਅਸੀਂ ਵਕਤ ਹੋਇਆ ਤਾਂ ਉਹਨੂੰ ਸਾਂਝਾ ਕਰਾਂਗੇ ਕਿ ਇਹ ਸਾਰੇ ਦਾ ਕਿਵੇਂ ਜੋ ਕੰਮ ਉਹਨਾਂ ਨੇ UK ਤੋਂ ਸ਼ੁਰੂ ਕੀਤਾ ਉਹਦਾ ਰਿਫਲੈਕਸ਼ਨ ਕੀ ਹੋਇਆ, ਕਿਵੇਂ ਚਾਈਨਾ ਨੇ ਵੀ ਆਪਣੇ ਬਾਉਂਟੀ ਹੰਟਰ ਹਾਂਗਕਾਂਗ ਦੇ ਹਵਾਲੇ ਨਾਲ ਜਾਂ ਦੂਜੇ ਖੜੇ ਕਰ ਦਿੱਤੇ, ਨਤੀਜੇ ਦੇ ਤੌਰ ਤੇ ਕੈਨੇਡਾ ਔਰ ਦੂਸਰੇ ਜਿਹੜੇ ਨੇ ਉਹਨਾਂ ਨੂੰ ਇਸ ਨੂੰ ਬੜਾ ਸਖਤੀ ਦੇ ਨਾਲ ਲਿਆ। ਔਰ ਇਹੀ ਕਾਰਨ ਹੈ ਕਿ ਅਸੀਂ ਜ਼ਿਕਰ ਕੀਤਾ ਸੀ ਕੈਨੇਡਾ ਨੇ NIA ਨੂੰ ਨੋ ਕੀਤੀ ਹੈ। ਔਰ ਇਹ ਸਾਰੇ ਦੇ ਉੱਤੇ ਵੱਧ ਤੋਂ ਵੱਧ ਇਸ ਦੀ ਚਰਚਾ ਕਰਨਾ, ਆਪਣੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਤੱਕ ਜਾਣਕਾਰੀ ਨੂੰ ਪਹੁੰਚਾਉਣਾ, ਇੱਥੇ ਅਸੀਂ ਇਹੀ ਕਰ ਸਕਦੇ ਹਾਂ। ਹੁਣ ਅਸੀਂ ਮੇਨ ਵਿਸ਼ੇ ਦੇ ਉੱਤੇ ਆਈਏ। ਬਹੁਤ ਬਹੁਤ ਸ਼ੁਕਰੀਆ ਭਾਈ ਜਸਬੀਰ ਸਿੰਘ ਜੀ ਦਾ ਸਪਾਂਸਰਸ਼ਿਪ ਲਈ। ਇਤਿਹਾਸਕ ਦਿਨ, ਦੇਖੋ ਇਤਿਹਾਸਕਤਾ ਹੀ ਕਿਸੇ ਕੌਮ ਦੀ, ਕਿਸੇ ਨੇਸ਼ਨ ਦੀ ਮੋਟੀਵੇਸ਼ਨ ਹੁੰਦੀ ਹੈ। ਹੁਣ ਇੱਕ ਜ਼ਮਾਨਾ ਸੀ ਜਦੋਂ ਕਿ ਕੁੱਲ ਦਾ ਜਿਹੜਾ ਫਖਰ ਹੈ, ਹੁਣ ਜਿਹੜਾ ਜ਼ਾਤ ਪਾਤੀ ਸਿਸਟਮ ਹੈ ਉਹ ਕੀ ਹੈ? ਉਸ ਦੇ ਵਿੱਚ ਇੱਕ ਜ਼ਾਤ ਹੈ, ਇੱਕ ਪਾਤ ਹੈ। ਪਾਤ ਗੋਤ ਹੈ, ਜ਼ਾਤ ਤੁਹਾਡੀ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਉਹਨਾਂ 4 ਖਾਨਿਆਂ ਚੋਂ ਹੈ। ਫਿਰ ਜਦੋਂ ਤੁਸੀਂ ਉਹ ਦੇਖਦੇ ਹੋ ਕਿ ਉਹਨਾਂ ਦੇ ਕਿਵੇਂ ਉਹਨਾਂ ਦੇ ਪਾਂਡੇ ਉਸ ਦਾ ਗੁਣ ਗਾਇਨ ਕਰਦੇ ਸੀ, ਕਿਹੜੀ ਜ਼ਾਤ ਸ੍ਰੇਸ਼ਟ ਹੈ, ਕਿਹੜੀ ਗੋਤਰ ਸ੍ਰੇਸ਼ਟ ਹੈ, ਕਿਉਂ ਸ੍ਰੇਸ਼ਟ ਹੈ, ਉਹਦੇ 'ਚ ਕੌਣ ਪੈਦਾ ਹੋਇਆ, ਕੀ ਪੈਦਾ ਹੋਇਆ। ਪਰ ਇੱਧਰ ਜਦੋਂ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ 10ਵੇਂ ਪਾਤਸ਼ਾਹ ਦੀਆਂ ਜਿਹੜੀਆਂ, ਜਿਹਨੂੰ ਅੰਗਰੇਜ਼ੀ ਸਕਾਲਰ ਨਾਸ਼ ਡਾਕਟਰੀਨ ਕਹਿੰਦੇ ਨੇ, ਉਹ ਫਰਮਾਨ ਇੱਕ ਨਵਾਂ ਕਨਸੈਪਟ ਔਰ ਇੱਕ ਨਵਾਂ ਇਤਿਹਾਸ ਦੀ ਨੀਂਹ ਰੱਖਦੀਆਂ ਨੇ ਕਿ ਅੱਜ ਤੋਂ 5 ਪਿਆਰਿਆਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤ ਦੀ ਦਾਤ ਬਖਸ਼ਣ ਤੋਂ ਬਾਅਦ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਕੁੱਲ ਨਾਸ ਕਿ ਹੁਣ ਤੁਸੀਂ ਕੋਈ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ ਜੋ ਤੁਹਾਡਾ ਸੀ ਅੱਜ ਸਭ ਕੁਝ ਫਿਨਿਸ਼ ਹੈ। ਤੁਹਾਡਾ ਅੱਜ ਇੱਕ ਨਵਾਂ ਜਨਮ ਹੋਇਆ, ਸਤਿਗੁਰ ਕੇ ਗ੍ਰਹਿ ਜਨਮੇ ਗਵਨ ਮਟਾਇਆ। ਅੱਜ ਤੁਹਾਡਾ ਨਵਾਂ ਜਨਮ ਹੈ ਜਿਸ ਦੇ ਵਿੱਚ ਕੁੱਲ ਦੀ ਕੋਈ ਥਾਂ ਨਹੀਂ। ਕਰਮ, ਹੁਣ ਕਿਉਂਕਿ ਜੇ ਤੁਸੀਂ ਹਿੰਦੂ ਫਿਲਾਸਫੀ ਦੇਖੋ
ਕਿ ਸਭ ਕੁਝ ਕਰਮਾਂ ਨਾਲ ਜੋੜਿਆ ਹੋਇਆ ਹੈ, ਸਵਰਗ ਨਰਕ ਤੋਂ ਲੈ ਕੇ ਪੁਨਰ ਜਨਮ ਤੇ ਪਤਾ ਨਹੀਂ ਕੀ। ਔਰ ਇਹ ਜੇ ਕਿਸੇ ਨੂੰ ਜਦੋਂ ਉਹ ਈਵਨ ਭਗਤ ਕਬੀਰ ਜੀ ਜਾਂ ਭਗਤ ਰਵਿਦਾਸ ਜੀ ਉਹਨਾਂ ਦੀਆਂ ਲਾਈਫ ਸਟੋਰੀਜ਼ ਵੀ ਬਿਆਨ ਕਰਨਗੇ ਤੇ ਉਹਨਾਂ ਨੂੰ ਪਿਛਲੇ ਜਨਮ ਦੇ ਵਿੱਚ ਉਹ ਬ੍ਰਾਹਮਣ ਹੀ ਸਾਬਤ ਕਰਨਗੇ ਕਿ ਬ੍ਰਾਹਮਣ ਸੀ, ਫਿਰ ਉਹਨਾਂ ਨੇ ਕਿਸੇ ਅਨਾਚਾਰੀ ਦਾ ਧਾਨ ਖਾ ਲਿਆ ਜਾਂ ਇਹ ਹੋ ਗਿਆ, ਇਸ ਲਈ ਉਹ ਸ਼ੂਦਰ ਕੁਲ ਚ ਪੈਦਾ ਹੋਏ। ਹੁਣ ਇਹ ਜਿਹੜਾ ਕਰਮਾਂ ਦਾ ਇਹ ਨਾਲ ਜੋੜ ਕੇ ਕਿ ਵੀ ਗੁਰੂ ਸਾਹਿਬ ਨੇ ਕਿਹਾ ਵੀ ਤੁਹਾਡੇ ਸਾਰੇ ਬੰਧਨ ਖਤਮ, ਸਾਡੇ ਤੁਹਾਡੇ ਕਰਮ। ਹੁਣ ਕਿਰਤ ਦਾ ਮਤਲਬ ਉਹ ਨਹੀਂ ਹੈ ਜਿਹੜੀ 10 ਨੌਆਂ ਦੀ ਕਿਰਤ ਦੀ ਗੱਲ ਹੈ। ਇੱਥੇ ਬ੍ਰਾਹਮਣਵਾਦੀ ਵਰਣ ਆਸ਼ਰਮ ਦੇ ਵਿੱਚ ਬ੍ਰਾਹਮਣ ਦੀ ਕਿਰਤ ਪੜ੍ਹਨਾ ਪੜ੍ਹਾਉਣਾ ਤੇ ਸਾਰਿਆਂ ਦੇ ਉੱਤੇ ਸਰਦਾਰੀ ਕਰਨਾ, ਤੇ ਛਤਰੀਆ ਦੀ ਜਿਹੜੀ ਕਿਰਤ ਹੈ ਉਹ ਡਿਫੈਂਡ ਕਰਨਾ ਕਿ ਵੀ ਉਹਨੇ ਸਿਰਫ ਵੈਸ਼ ਜਿਹੜਾ ਹੈ ਉਹ ਵਪਾਰੀ ਹੈ ਤੇ ਸ਼ੂਦਰ ਜਿਹੜਾ ਉਹ ਸੇਵਾ ਲਈ ਰੱਖਿਆ। ਇਹ ਬ੍ਰਾਹਮਣ ਨੇ ਵਰਣ ਆਸ਼ਰਮ ਧਰਮ ਦੇ ਵਿੱਚ ਹਰ ਇੱਕ ਦੀ ਕਿਰਤ ਨਿਰਧਾਰਿਤ ਕੀਤੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਖਾਲਸਾ ਜਿਹੜਾ ਹੈ ਉਸ ਦੀ ਜਿਹੜੀ ਕਿਰਤ ਹੈ ਉਹ ਪਿਛਲੀਆਂ ਇਹ ਸਾਰੀਆਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਇਹਨਾਂ ਚਾਰਾਂ ਦਾ ਹੀ ਜਿਹੜਾ ਇਕੱਠ ਹੈ ਖਾਲਸੇ ਦੇ ਵਿੱਚ ਉਹ ਹੈ। ਖਾਲਸਾ ਬਾਣੀ ਪੜ੍ਹਦਾ ਪੜ੍ਹਾਉਂਦਾ ਹੈ, ਜੋ ਬ੍ਰਾਹਮਣ ਨੇ ਆਪਣੇ ਕੋਲ ਰੱਖਿਆ ਸੀ, ਇੱਥੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਸੀ ਉਹਨਾਂ ਦੇ ਕੋਲ ਵੀ ਹੈ। ਹਰ ਖਾਲਸਾ ਸ਼ਸਤਰਧਾਰੀ ਹੈ, 5 ਕਕਾਰੀ ਚ ਕਿਰਪਾਨ ਜਿਹੜਾ ਹੈ ਉਹ ਪੱਕਾ ਆਰਟੀਕਲ ਆਫ ਫੇਥ ਹੈ। ਖਾਲਸਾ ਹਮਨੇ ਕਸ਼ਤਰੀਆ ਕੀਆ ਹੈ, ਸੋ ਪੱਕਾ ਖਾਲਸਾ ਕਸ਼ਤਰੀ ਹੈ। ਵੈਸ਼ ਜਿਹੜਾ ਹੈ ਉਹ ਕਿਰਤ ਕਰਨ ਵਾਲਾ ਸੀ, ਜਿਹੜਾ ਕੋਈ ਦੁਕਾਨਦਾਰੀ ਕਰ ਰਿਹਾ, ਕੋਈ ਖੇਤੀਬਾੜੀ ਕਰ ਰਿਹਾ, ਕੋਈ ਹੋਰ ਕਰ ਰਿਹਾ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇੱਥੇ ਤਾਂ ਰਸਤਾ ਹੀ ਉਹਦੇ ਲਈ ਹੈ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਹਰ ਖਾਲਸਾ ਜਿਹੜਾ ਕਿਰਤੀ ਹੈ ਉਹ 10 ਨੌਆਂ ਦੀ ਕਿਰਤ ਕਮਾਈ ਕਰਕੇ ਖਾਏਗਾ। ਔਰ ਸ਼ੂਦਰ ਜਿਹੜਾ ਇਹ ਸੀ ਕਿ ਬ੍ਰਾਹਮਣ ਦੀ ਸੇਵਾ ਲਈ ਹੈ। ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਸੇਵਾ ਜਿਹੜੀ ਹੈ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ, ਕਿ ਉਹ ਹੱਥ ਤੇ ਪੈਰ ਤ੍ਰਿਗ ਨੇ, ਉਹਨਾਂ ਨੂੰ ਧਿਕਾਰ ਹੈ, ਉਹਨਾਂ ਨੂੰ ਫਟਕਾਰ ਹੈ ਜਿਹੜੇ ਸੇਵਾ ਦੇ ਵਿੱਚ ਨਹੀਂ ਲੱਗਦੇ। ਸੋ ਇਹ ਜਦੋਂ ਭਾਈ ਗੁਰਦਾਸ ਨੇ ਕਿਹਾ ਕਿ 4 ਵਰਣ 1 ਵਰਣ ਕਰਾਇਆ, ਇਹ ਬੜੀ ਖੂਬਸੂਰਤ ਇੰਟਰਪ੍ਰੀਟੇਸ਼ਨ ਹੈ ਕਿ ਵੀ ਉਹਨਾਂ ਦਾ ਜਦੋਂ ਕੁਲ ਨਾਸ, ਵਰਣ ਨਾਸ, ਕਿਰਤ ਨਾਸ, ਭਰਮ ਨਾਸ, ਕਿ ਉਹ ਉਸ ਸਾਰੇ ਦੇ ਵਿੱਚ ਉਹਨਾਂ ਦੇ ਵਰਣਾਂ ਦਾ ਨਾਸ ਕਰਕੇ ਇੱਥੇ ਕਿਹਾ ਕਿ ਵੀ ਤੁਹਾਡੇ ਹੁਣ ਕਿਰਤ ਦਾ ਨਾਸ ਹੈ, ਕੋਈ ਤੁਸੀਂ ਵਰਣ ਆਸ਼ਰਮ ਤੇ ਬੇਸਡ ਕਿਰਤ ਨਹੀਂ ਕਰਨੀ ਹੈ। ਔਰ ਨਾਲ ਦੀ ਨਾਲ ਭਰਮ, ਕਿ ਕੋਈ ਭੁਲੇਖਾ ਭਰਮ ਜਿਹੜਾ ਹੈ ਉਹ ਤੁਹਾਡੇ ਲਈ ਹੁਣ ਥਾਂ ਉਸ ਦੀ ਨਹੀਂ ਹੈ, ਤੁਸੀਂ ਗੁਰੂ ਕਾ ਖਾਲਸਾ ਹੋ। ਔਰ ਉਹੀ ਜਿਹੜਾ ਫਰਮਾਨ ਗੁਰੂ ਸਾਹਿਬ ਜੋਤੀ ਜੋਤ ਸਮਾਨ ਤੋਂ ਪਹਿਲਾਂ ਉਸ ਦੇ ਉੱਤੇ ਪੂਜਾ ਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਕਿ ਭਾਈ ਰੱਬ ਤੋਂ ਬਿਨਾ ਇੱਕ ਰੱਬ ਹੈ, ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਔਰ ਉਸ ਦੇ ਨਾਲ ਜਿਹੜਾ ਹੈ ਪਰਚਾ ਸ਼ਬਦ ਕਾ, ਕਿ ਵੀ ਅਲਟੀਮੇਟਲੀ ਤੁਹਾਡੇ ਪਰਚਾ ਕੀ ਹੁੰਦਾ, ਸਵਾਲ ਹੁੰਦੇ ਨੇ, ਸ਼ੰਕਾ। ਜਦੋਂ ਇਹ ਹੈ ਕਿ ਭਾਈ ਭਰਮ ਨਾਸ, ਹੁਣ ਭਰਮ ਕੀ ਕੌਣ ਨਾਸ ਕਰੇਗਾ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਭਾਈ ਜਦੋਂ ਤੁਹਾਡੇ ਅੰਦਰ ਪਰਚਾ ਪੈਦਾ ਹੁੰਦਾ ਹੈ, ਸਵਾਲ ਪੈਦਾ ਹੁੰਦਾ ਹੈ, ਤੇ ਫਿਰ ਜਿਹੜਾ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ। ਹੁਣ ਉਹੀ ਤੁਹਾਡੇ ਸਵਾਲਾਂ ਦੇ ਜਵਾਬ, ਖੋਜ ਕੀ ਹੈ? ਰਿਸਰਚ ਹੈ। ਤੁਹਾਡੇ ਮਨ ਦੇ ਅੰਦਰ ਕੋਈ ਸਵਾਲ ਅਟਕਿਆ ਹੋਇਆ ਹੈ, ਤੁਸੀਂ ਬਾਣੀ ਦਾ ਆਸਰਾ ਪਰਨਾ ਲੈਂਦੇ ਹੋ, ਉਹ ਤੁਹਾਨੂੰ ਉਸ ਸਵਾਲ ਦਾ ਜਵਾਬ ਮਿਲਦਾ ਹੈ। ਔਰ ਇਹੀ ਜਿਹੜੀ ਡਾਕਟਰੀਨ, ਔਰ ਇਸ ਦੇ ਨਾਲ ਜਦੋਂ ਅਸੀਂ ਆਪਣੇ ਮਾਣਮੱਤੇ ਇਤਿਹਾਸ ਦਾ ਜ਼ਿਕਰ ਕਰਦੇ ਹਾਂ ਤੇ ਉਹ ਖਾਲਸਾ ਪੰਥ ਦਾ ਇਤਿਹਾਸ ਹੈ। ਇਹ ਅਫਸੋਸ ਦੀ ਗੱਲ ਹੈ ਕਿ ਅੱਜ ਉਹੀ ਅੱਡ-ਅੱਡ ਕਬੀਲਿਆਂ ਜਾਂ ਜ਼ਾਤਾਂ ਗੋਤਾਂ ਵਾਲੇ ਉਸ ਖਾਲਸੇ ਦੇ ਜਿਹੜਾ ਸੂਰਮਗਤੀ ਦਾ, ਕੁਰਬਾਨੀਆਂ ਦਾ ਇਤਿਹਾਸ ਹੈ, ਉਹਦੇ ਚੋਂ ਆਪਣੇ ਸ਼ਹੀਦਾਂ ਨੂੰ ਕੱਢ ਕੇ ਉਹਨਾਂ ਦੇ ਨਾਂ ਤੇ ਗੁਰਦੁਆਰੇ ਵੀ ਬਣਾਉਂਦੇ ਨੇ, ਜਾਂ ਸਿਰਫ ਉਹਨਾਂ ਨੂੰ ਪ੍ਰਮੋਟ ਕਰਨ ਦੀ ਲਾਈਨ ਹੈ। ਇਹ ਫਿਰ ਅਸੀਂ ਬ੍ਰਾਹਮਣਵਾਦ ਦੇ ਉਸ ਖਾਰੇ ਸਮੁੰਦਰ ਦੇ ਵਿੱਚ ਹੀ ਡਿਗੇ ਹੋਏ ਹਾਂ ਔਰ ਉਧਰ ਹੀ ਜਾ ਕੇ ਡੁੱਬਦੇ ਜਾ ਰਹੇ ਹਾਂ। ਜੇ ਅਸੀਂ ਇਹੀ ਇਹ ਗੱਲ ਤਾਂ ਉਹ ਪਹਿਲਾਂ ਵੀ ਕਰਦੇ ਸੀ ਕਿ ਭਾਈ ਉਹਨਾਂ ਨੇ ਵੀ ਆਪਣੇ ਕਸ਼ਤਰੀਆਂ ਦੇ ਯੋਧੇ ਬਣਾਏ ਹੋਏ ਸੀ, ਬ੍ਰਾਹਮਣ ਆਪਣਿਆਂ ਨੂੰ ਤਾਰੀਫ ਕਰਦੇ ਸੀ, ਸ਼ੂਦਰ ਤਾਂ ਹੈ ਹੀ ਸੇਵਾ ਲਈ ਸੀ, ਉਹਨਾਂ ਦਾ ਤਾਂ ਕੋਈ ਪ੍ਰਾਈਡ ਨਾਂ ਦੀ ਚੀਜ਼ ਹੀ ਨਹੀਂ ਸੀ। ਹੁਣ ਜਦੋਂ ਅਸੀਂ ਅੱਜ ਦੇ ਦਿਨ ਦੀ ਗੱਲ ਕਰ ਰਹੇ ਹਾਂ 10 ਅਗਸਤ 1986 ਦੀ, ਮੈਂ ਕਿਉਂ ਕਿਹਾ ਕਿ ਭਾਈ ਇਹ ਸਾਡਾ ਉਸ ਇਤਿਹਾਸ ਦਾ ਜਿਹੜਾ ਸਾਡੀ ਕਲੈਕਟਿਵ ਹਿਸਟਰੀ ਹੈ। ਹੁਣ ਜਿਸ ਖਾਲਸੇ ਨੂੰ 5 ਕਕਾਰੀ ਰੂਪ ਦੇ ਕੇ 4 ਵਰਣ 1 ਵਰਣ ਕਰਾਇਆ ਦੇ ਥੱਲੇ ਇਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ, ਪ੍ਰਗਟ ਕੀਤਾ ਜਾਂਦਾ ਹੈ, ਰਿਵੀਲ ਕੀਤਾ ਜਾਂਦਾ ਹੈ,
ਉਸ ਖਾਲਸੇ ਦਾ ਮੋਟੋ, ਆਦਰਸ਼, ਉਸ ਦੀ ਜੀਵਨ ਜਾਂਚ, ਬੇਸ਼ੱਕ ਉਹ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਲਗਭਗ 230 ਸਾਲ ਦਾ ਸਮਾਂ ਜਿਸ ਦੇ ਵਿੱਚ ਉਸ ਦੀ ਟ੍ਰੇਨਿੰਗ ਹੋਈ ਹੈ, ਸਪਿਰਿਚੁਅਲ ਵੀ, ਮੈਂਟਲ ਵੀ, ਇੰਟੈਲੈਕਚੁਅਲ ਵੀ, ਫਿਜ਼ੀਕਲ ਵੀ, ਸੋਸ਼ਲ ਵੀ ਔਰ ਸਮਾਜਿਕ। ਜਦੋਂ ਅਸੀਂ ਸਿਟੀ ਸੈਂਟਰਸ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਐਵੇਂ ਨਹੀਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਸਾਰੇ ਉੱਥੇ ਵਸੇ ਆ ਕੇ, ਗੁਰੂ ਅੰਗਦ ਸਾਹਿਬ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ, ਇਧਰ ਚੱਕ ਰਾਮਦਾਸ ਜਿਹੜਾ ਅੰਮ੍ਰਿਤਸਰ ਬਣਦਾ ਹੈ, ਗੁਰੂ ਅਰਜਨ ਸਾਹਿਬ ਨੇ ਤਰਨਤਾਰਨ ਸਾਹਿਬ, ਹਰਗੋਬਿੰਦਪੁਰ ਦੀ ਫਾਊਂਡੇਸ਼ਨ, ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਨੇੜੇ ਹੈ, 6ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਔਰ ਹਰਗੋਬਿੰਦਪੁਰ ਨੂੰ ਆਬਾਦ ਕੀਤਾ, 7ਵੇਂ ਪਾਤਸ਼ਾਹ ਕੀਰਤਪੁਰ ਦਾ ਨੂੰ ਡਿਵੈਲਪ ਕਰਦੇ ਨੇ ਔਰ 9ਵੇਂ ਪਾਤਸ਼ਾਹ ਉੱਥੇ ਚੱਕ ਨਾਨਕੀ ਜਿਹੜਾ ਮਾਖੋਵਾਲ ਦੀ ਥਾਂ ਲੈ ਕੇ ਜਿਹੜਾ ਆਨੰਦਪੁਰ ਸਾਹਿਬ ਬਣਦਾ ਹੈ ਔਰ 10ਵੇਂ ਪਾਤਸ਼ਾਹ ਪੌਂਟਾ ਸਾਹਿਬ, ਆਨੰਦਪੁਰ ਸਾਹਿਬ ਔਰ ਫਿਰ ਜਿਹੜਾ ਅਬਚਲ ਨਗਰ ਗੋਬਿੰਦ ਗੁਰੂ ਕਾ, ਇਹ ਸਾਰੇ ਨੂੰ ਦੇਖਦੇ। ਹੁਣ ਕਿਉਂਕਿ ਜਦੋਂ ਤੁਸੀਂ ਇੱਕ ਇਵੋਲਵ ਹੋ ਰਹੇ ਹੁੰਦੇ ਹੋ, ਇੱਕ ਡੀਜਨਰੇਟ ਸੁਸਾਇਟੀ ਚੋਂ ਨਿਕਲ ਕੇ ਤੁਸੀਂ ਇੱਕ ਨਵਾਂ ਪਾਥ ਸਿਰਜ ਰਹੇ ਹੋ, ਫਿਰ ਉਹਨਾਂ ਥਾਟਸ ਦੀ ਜਿਹੜੀ ਹੈ ਉਹ ਮਜ਼ਬੂਤੀ ਦੇ ਲਈ ਜ਼ਰੂਰੀ ਹੈ ਤੁਹਾਡਾ ਆਲਾ ਦੁਆਲਾ ਵੀ ਉਹੀ ਹੋਏ। ਸੋ ਇਹ ਕੰਪਲੀਟ ਆਲਰੇਡੀ 230 ਸਾਲ 'ਚ ਜਿਹੜਾ ਸਿੱਖ ਰੈਵੋਲੂਸ਼ਨ ਹੈ, ਸਿੱਖ ਤਹਿਜ਼ੀਬ ਹੈ, ਉਹ ਮੁਕੰਮਲ ਸੀ। ਖਾਲਸਾ ਤਾਂ ਉਸ ਦੇ ਉੱਤੇ ਸਟੈਂਪ ਲਾ ਕੇ ਉਸ ਨੂੰ ਸਦੀਵੀ ਕਿ ਇਸ ਦੇ ਵਿੱਚ ਹੁਣ ਕੋਈ ਤਬਦੀਲੀ ਨਹੀਂ ਹੈ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਕਿ ਬਈ ਹੁਣ ਫਰਦਰ ਤਬਦੀਲੀ ਆਮ ਨਹੀਂ ਹੈ, ਇਹ ਹੁਣ ਚੇਂਜੇਬਲ ਨਹੀਂ ਹੈ। ਹੁਣ ਇਹਦੇ 'ਚ ਇੱਕ ਕੰਪਲੀਟ ਤਹਿਜ਼ੀਬ, ਇੱਕ ਕੰਪਲੀਟ ਇਨਸਾਨੀਅਤ ਦਾ ਮਾਡਲ ਜਿਹੜਾ ਹੈ ਉਸ ਦੇ ਵਿੱਚ ਰੱਖਿਆ ਔਰ ਉਸ ਦੇ ਜ਼ਿੰਮੇ ਕੰਮ ਲਾਇਆ ਜਾਂਦਾ ਹੈ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹਾਲਾਂ ਬਹੁਤ ਸਾਰੇ ਫਰਜ਼ ਹੋਰ ਨੇ, ਪਰ ਅਸੀਂ ਜਦੋਂ ਕਿਸੇ ਚੀਜ਼ ਨੂੰ ਸਮ ਅਪ ਕਰਦੇ ਹਾਂ, ਪ੍ਰੋਟੈਕਟਰ ਆਫ ਦਾ ਡਾਊਨ ਟ੍ਰੋਡਨ, ਜਦੋਂ ਨੀਚੋਂ ਊਚ ਕਰੇ ਮੇਰਾ ਗੋਬਿੰਦ, ਜਦੋਂ ਕਨਸੈਪਟ ਇਹ ਹੈ, ਤੇ ਫਿਰ ਨਿਰਧਨ ਜਿਹੜਾ ਓਪਰੈਸਡ ਹੈ, ਰਿਪਰੈਸਡ ਹੈ, ਸੁਪਰੈਸਡ ਹੈ, ਇਹ ਅੰਗਰੇਜ਼ੀ ਦੇ ਅੱਜ ਦੇ ਸ਼ਬਦ ਨੇ। ਲੇਕਿਨ ਨਿਰਧਨ ਜਿਹੜਾ ਉਹ ਇਸ ਲਈ ਸੀ ਕਿ ਉਹ ਹੈਵ ਨਾਟ ਸੀ। ਮਾਰਕਸ ਨੇ ਭਾਵੇਂ ਇੱਕ ਡਿਫਰੈਂਟ ਕੰਟੈਕਸਟ ਦੇ ਵਿੱਚ ਹੈਵ ਔਰ ਹੈਵ ਨਾਟ ਦੀ ਗੱਲ ਕੀਤੀ, ਰੱਬ ਨੂੰ ਪਾਸੇ ਰੱਖ ਕੇ, ਲੇਕਿਨ ਇੱਥੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਖੇਡ ਵੱਡੀ ਹੈ। ਕੀਤਿਆਂ ਦੂਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ, ਉਹ ਇੱਕ ਵੱਖਰੇ ਕਨਸੈਪਟ ਦੀ ਗੱਲ ਹੈ। ਪਰ ਇੱਥੇ ਤਖਤ ਬਹਿ ਤਖਤੈ ਕੇ ਲਾਇਕ ਉਹੀ ਬੈਠੇ ਜਿਹੜਾ ਤਖਤ ਦੇ ਲਾਇਕ ਹੈ। ਤੇ ਜਦੋਂ ਕੋਈ ਤਖਤ ਤੇ ਬੈਠ ਕੇ ਸ਼ੀਂ ਬਣ ਜਾਏਗਾ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਫਿਰ ਗੁਰੂ ਨਾਨਕ ਸੱਚ ਕੀ ਬਾਣੀ ਕਹਿਣਗੇ, ਉਹਨਾਂ ਨੂੰ ਵੰਗਾਰਨਗੇ, ਪਾਪ ਦੀ ਜੰਜ ਕਹਿਣਗੇ ਹਮਲਾਵਰਾਂ ਨੂੰ। ਤੇ ਉਹੀ ਗੁਰੂ ਨਾਨਕ ਦਾ ਸਿੱਖ ਖਾਲਸਾਈ ਰੂਪ ਦੇ ਵਿੱਚ ਫਿਰ ਖੜਾ ਹੋਏਗਾ ਨਿਰਧਨ ਦੇ ਡਿਫੈਂਸ ਦੇ ਵਿੱਚ, ਨਿਰਧਨ ਦੀ ਰੱਖਿਆ ਲਈ, ਉਸ ਦੀ ਪਾਲਣਾ ਦੇ ਲਈ। ਕੱਲਾ ਇਹੀ ਨਹੀਂ ਵੀ ਆਵਾਜ਼ ਚੁੱਕਣੀ, ਉਹ ਸਿਸਟਮ ਕ੍ਰੀਏਟ ਕਰਨਾ ਜਿੱਥੇ ਇਕੁਈ ਡਿਸਟ੍ਰੀਬਿਊਸ਼ਨ ਹੋਏ ਰਿਸੋਰਸਸ ਦੀ, ਕੋਈ ਕਿਸੇ ਨੂੰ ਲੁੱਟੇ ਨਾ, ਲੁੱਟ ਕਸੁੱਟ ਦੇ ਖਿਲਾਫ। ਜੇ ਗੁਰੂ ਨਾਨਕ ਸਾਹਿਬ ਉਸ ਸਾਮਰਾਜ ਦੇ ਮਲਕ ਨੂੰ ਨਕਾਰਦੇ ਨੇ ਕਿ ਭਾਈ ਇਹ ਤੂੰ ਜੋ ਖਾ ਰਿਹਾ ਤੂੰ ਲਹੂ ਪੀ ਰਿਹਾ, ਔਰ ਇਧਰ ਜਿਹੜੀ ਹੈ ਕਿਰਤ ਕਮਾਈ ਦੀ ਕਮਾਈ ਹੈ, ਔਰ ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਣ ਕਿ ਭਾਈ ਜੇ ਰਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਕਿ ਭਾਈ ਜਿਹੜੇ ਜੇ ਇੱਕ ਖੂਨ ਦਾ ਡ੍ਰੌਪ ਕੱਪੜਿਆਂ ਨੂੰ ਲੱਗ ਜਾਏ ਉਹ ਮੈਲਾ ਹੋ ਜਾਂਦਾ, ਤੇ ਜਿਹੜੇ ਨੇ ਉਹ ਲੋਕਾਂ ਦਾ ਖੂਨ ਪੀਂਦੇ ਨੇ, ਐਕਸਪਲੋਇਟਡ ਲੇਬਰ, ਉਹਨਾਂ ਦੇ ਮਨ ਕਿਵੇਂ ਸਾਫ਼ ਰਹਿ ਸਕਦੇ ਨੇ। ਹੁਣ ਇਹ ਜਿਹੜਾ ਕਨਸੈਪਟ ਪ੍ਰੋਗਰਾਮਿੰਗ ਹੋਈ ਜਿਹੜੀ, ਇਹ ਅਸੀਂ 3 ਸਦੀਆਂ ਦੀ ਜੇ ਗੱਲ ਨੂੰ ਹੁਣ ਦੇ ਕਰੰਟ ਕੰਟੈਕਸਟ ਦੇ ਵਿੱਚ ਲਿਆਈਏ, ਅਸੀਂ ਕਿਵੇਂ ਉਹ ਖਾਲਸਾ ਖਲੋਤਾ ਮੁਗਲਾਂ ਦੇ ਖਿਲਾਫ, ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਖਿਲਾਫ, ਅੰਗਰੇਜ਼ੀ ਸਲਤਨਤ ਦੇ ਖਿਲਾਫ, ਔਰ 75 ਸਾਲਾਂ ਤੋਂ ਜਿਨ੍ਹਾਂ ਦੇ ਹੱਥ ਪਾਵਰ ਆਈ, ਜਿਹੜੇ 5 ਸਦੀਆਂ ਦਾ ਵੈਰ ਸਿੱਖੀ ਦੇ ਨਾਲ ਦਿਲ ਦੇ ਵਿੱਚੋਂ ਖਾਰ ਰੱਖ ਕੇ ਬੈਠੇ ਸੀ, ਔਰ ਉਸ 47 ਤੋਂ 37 ਸਾਲ ਬਾਅਦ ਉਹਨਾਂ ਦੀ ਜਿਸ ਨੂੰ ਉਹਨਾਂ ਨੇ ਦੁਰਗਾ ਬਣਾਇਆ, ਇੰਦਰਾ ਗਾਂਧੀ, ਉਹ ਇੱਕ ਸਾਜ਼ਿਸ਼ ਦੇ ਤਹਿਤ 3-4 ਸਾਲ ਦੀ ਪਲੈਨਿੰਗ ਤੋਂ ਬਾਅਦ ਜਿਹੜੀ ਹੈ ਉਹ ਸਿੱਖਾਂ ਦੇ ਖਿਲਾਫ ਟੋਟਲ ਵਾਰ ਅਨਐਲਾਨੀ ਹੈ ਬੇਸ਼ੱਕ, ਉਹ ਵਿੱਢਦੀ ਹੈ
ਔਰ ਉਹਦੇ ਪਹਿਲੇ ਸਟੈਪ ਦੇ ਤੌਰ ਤੇ ਜੂਨ 84 ਦੇ ਪਹਿਲੇ ਹਫਤੇ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰੇ ਜਿਹੜੇ ਨੇ ਉਹ ਫੌਜ ਦੀ ਗਨ ਸ਼ਾਟਸ ਥੱਲੇ ਆਉਂਦੇ ਨੇ। ਔਰ ਫੌਜ ਦਾ ਜਨਰਲ AK ਵੈਦ ਹੈ ਜਿਹੜਾ ਕਿ ਇਸ ਗੱਲ ਦੇ ਨਾਲ AS ਵੈਦ ਹੈ, ਉਹਦਾ ਪੂਰਾ ਨਾਂ ਅਰੁਣ ਸ਼੍ਰੀਧਰ ਵੈਦ ਹੈ। ਔਰ ਇਹ ਵੀ 47 ਤੋਂ ਬਾਅਦ ਪਹਿਲੀ ਵਾਰ ਹੋਇਆ। ਨਹਿਰੂ ਵੀ ਪ੍ਰਾਈਮ ਮਿਨਿਸਟਰ ਰਿਹਾ, ਸ਼ਾਸਤਰੀ ਵੀ ਰਿਹਾ 47 ਤੋਂ ਬਾਅਦ। ਔਰ ਕਿ ਸੀਨੀਅਰ ਮੋਸਟ ਜਨਰਲ ਨੂੰ ਜਿਹੜਾ ਉਸ ਵੇਲੇ ਵੈਸਟਰਨ ਕਮਾਂਡ ਦਾ ਸੀ ਜਨਰਲ ਸਿਨਹਾ, ਉਹਨੂੰ ਸੁਪਰਸੀਡ ਕਰਕੇ ਇਹਨੂੰ AS ਵੈਦਿਆ ਨੂੰ ਜਨਰਲ ਲਾਇਆ ਗਿਆ। ਇਸ ਦੇ ਰੀਜ਼ਨ ਸਾਹਮਣੇ ਨੇ, ਹੁਣ ਤਾਂ ਕੋਈ ਸ਼ੱਕ ਸ਼ੁਬੇ ਦੀ ਕੋਈ ਥਾਂ ਨਹੀਂ ਹੈ। ਜਨਰਲ ਸਿਨਹਾ ਦੇ ਕਿਤਾਬ, ਉਸ ਦੇ ਕਿੰਨੇ ਇੰਟਰਵਿਊ ਔਨ ਰੈਕਰਡ ਨੇ ਕਿ ਵੈਸਟਰਨ ਕਮਾਂਡ 'ਚ ਉਹਦੇ ਜਨਰਲ ਹੁੰਦੇ ਆ ਇੰਦਰਾ ਗਾਂਧੀ ਨੇ ਚਾਹਿਆ ਸੀ ਟੈਂਕਾਂ ਦਾ ਇਸਤੇਮਾਲ ਸਿੱਖ ਕੌਮ ਨੂੰ ਜੋ ਸਜ਼ਾ ਦੇਣ ਦੀ ਲਾਈਨ ਜਿਹੜੀ ਹੈ ਟੂ ਟੀਚ ਦੈਮ ਏ ਲੈਸਨ ਜਿਹੜੀ ਜੂਨ ਦੇ ਪਹਿਲੇ ਹਫਤੇ ਹੋਈ, ਜਨਰਲ ਸਿਨਹਾ ਨੇ ਨਾ ਕਰ ਦਿੱਤੀ ਸੀ। ਉਹਨੇ ਕਿਹਾ ਸੀ ਵੀ ਫੌਜ ਜਿਹੜੀ ਹੈ ਉਹ ਆਪਣੇ ਲੋਕਾਂ ਦੇ ਹੱਕ ਲਈ ਹੁੰਦੀ ਹੈ, ਦੁਸ਼ਮਣ ਦੇ ਖਿਲਾਫ, ਆਪਣਿਆਂ ਤਾਂ ਨਹੀਂ। ਫਿਰ ਉਹਨੇ ਕਿਹਾ ਸੀ 93,000 ਸਿੱਖ ਫੌਜੀ ਨੇ, ਇਹ ਤਾਂ ਜਿਹੜਾ ਇਹ ਠੀਕ ਨਹੀਂ ਹੈ ਲਾਈਨ। ਔਰ ਉਹਨੂੰ ਸੁਪਰਸੀਡ ਕਰਕੇ ਜਿਹੜਾ ਜਨਰਲ ਵੈਦਿਆ ਜਿਹੜਾ ਜੂਨੀਅਰ ਸੀ, ਮੱਚ ਜੂਨੀਅਰ, ਉਹਨੇ ਇੰਦਰਾ ਗਾਂਧੀ ਦੀ ਇਸ ਪਲਾਨ ਨੂੰ, ਕਿਉਂਕਿ ਇਹ ਉਹਨਾਂ ਲੋਕਾਂ ਲਈ ਜ਼ਰੂਰੀ ਹੈ ਜਿਹੜੇ ਕਹਿੰਦੇ ਨੇ ਜੀ ਫੌਜੀ ਤਾਂ ਦੇਖੋ ਜੀ ਔਨ ਦਾ ਲਾਈਨ ਆਫ ਡਿਊਟੀ ਸੀ। ਜੇ ਤੁਸੀਂ ਵੈਦਿਆ ਦਾ ਕਿਰਦਾਰ ਦੇਖੋ, ਉਹ ਲਾਈਨ ਆਫ ਡਿਊਟੀ ਨਹੀਂ ਸੀ, ਰਾਦਰ ਉਹਦੇ ਵਿਚਲਾ ਹਾਲਾਂ ਉਹ ਇੱਕ ਮਰਾਠਾ ਕਾਇਸਤ ਸੀ ਜਾਂ ਬ੍ਰਾਹਮਣ ਸੀ, ਪੈਦਾ ਹੋਇਆ ਮਹਾਰਾਸ਼ਟਰ ਦੇ ਵਿੱਚ। ਉਹਦਾ ਏਜੰਡਾ ਵੀ ਇੰਦਰਾ ਗਾਂਧੀ ਦਾ ਜਿਹੜੀ ਦੁਰਗਾ ਬਣ ਕੇ ਸਿੱਖਾਂ ਦੇ ਖੂਨ ਦਾ ਜਿਹੜਾ ਉਸ ਛੱਪਰ ਹੱਥ ਦੇ ਵਿੱਚ ਰੱਖਣ ਵਾਲੀ ਸੀ, ਉਹ ਏਜੰਡਾ ਵੀ ਮਿਲਦਾ ਸੀ। ਕੱਲੀ ਉਹ ਪ੍ਰਮੋਸ਼ਨ ਲਈ ਨਹੀਂ ਆਇਆ, ਕਿਉਂਕਿ ਜਿਸ ਲੈਵਲ ਤੱਕ ਜਾ ਕੇ ਉਹਨੇ ਫਿਰ ਸਿੱਖਾਂ ਦੇ ਨਾਲ ਦੁਸ਼ਮਣੀ ਪੁਗਾਈ, ਕੱਲੀ ਇਹੀ ਨਹੀਂ ਕਿ ਵੀ ਉਸਨੇ ਉਹ ਫੌਜ ਨੂੰ ਲੀਡ ਕੀਤਾ ਜਿਸ ਸਾਰੇ ਨੂੰ ਈਵਨ ਸੈਨਾ ਨੇ ਨਾ ਕਰ ਦਿੱਤਾ ਸੀ। ਧਰਮੀ ਫੌਜੀ ਜਿਹੜੇ ਡਿਜ਼ਰਟਰ ਸੀ, ਉਹਨਾਂ ਦੇ ਖਿਲਾਫ ਜਿਹੜੀ ਵੈਦਿਆ ਦੀ ਲਾਈਨ ਸੀ ਉਹ ਵੀ ਬਹੁਤ ਸਖਤ ਸੀ ਕਿ ਨਹੀਂ, ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਲੜਾਈ ਦੇਸ਼ ਦੇ ਬਾਹਰ ਹੋਏ ਅੰਦਰ ਹੋਏ, ਇਹਨਾਂ ਨੇ ਸਹੁੰ ਚੁੱਕੀ ਹੋਈ। ਸੋ ਜਿਹੜਾ ਉਸ ਦਾ ਰਵੱਈਆ, ਜਦੋਂ ਅਸੀਂ ਬ੍ਰਾਹਮਣਵਾਦ ਦੇ ਪੈਰੋਕਾਰਾਂ ਦੀ ਗੱਲ ਕਰਦੇ ਹਾਂ ਜਾਂ ਕਈ ਵਾਰੀ ਜਨਰਲ ਗੰਗੂ ਚੰਦੂ ਸੁਚਾਨੰਦ ਦੀ ਔਲਾਦ ਕਹਿੰਦੇ, ਤੇ ਉਹ ਥਿੰਕਿੰਗ ਜਿਹੜੀ ਕੰਟੀਨਿਊ ਹੋ ਰਹੀ ਹੁੰਦੀ ਹੈ, ਨੋ ਮੈਟਰ ਕੌਣ ਕਿੱਥੇ ਬੈਠਾ ਹੈ, ਜਿਹਦੇ ਅੰਦਰ ਉਹ ਨਫ਼ਰਤ ਭਰੀ ਹੋਈ ਹੈ। ਸੋ ਜਨਰਲ ਵੈਦਿਆ ਨੇ ਇਹ ਜਨਰਲਸ਼ਿਪ ਲਈ ਇਸ ਲਈ ਕਿ ਉਹ ਵੀ 5 ਸਦੀਆਂ ਦੇ ਵੈਰ ਕਮਾਉਣ ਵਾਲੀ ਉਸ ਫੌਜ ਦੀ ਅਗਵਾਈ ਕਰ ਰਿਹਾ ਸੀ। ਔਰ ਜੋ ਵਾਪਰਿਆ ਇੰਦਰਾ ਗਾਂਧੀ ਨੂੰ, ਜਿਵੇਂ ਅਸੀਂ ਸਾਰੇ ਹੀ ਮੈਂਸ਼ਨ, 31 ਅਕਤੂਬਰ ਨੂੰ ਸਜ਼ਾ ਯਾਫਤਾ ਕੀਤਾ ਗਿਆ। ਹੁਣ ਇਹ ਜਨਰਲ ਵੈਦਿਆ ਜਿਹੜਾ ਕਿ 86 ਦੇ ਵਿੱਚ ਹੀ 31 ਜਨਵਰੀ ਨੂੰ ਰਿਟਾਇਰ ਹੋ ਕੇ ਪੂਨੇ ਪਹੁੰਚ ਜਾਂਦਾ ਹੈ। ਉਸ ਦੇ ਨੂੰ ਇੱਕ ਪਰਸਨਲ ਸਿਕਿਉਰਿਟੀ ਗਾਰਡ ਉਹਦੇ ਨਾਲ ਹਮੇਸ਼ਾ ਹੁੰਦਾ ਹੈ। ਉਹ ਆਪਣਾ 3 ਰੂਮ ਜਿਹੜਾ ਉਹ ਫਲੈਟ ਬਣਾ ਰਿਹਾ ਹੈ, ਆਪਣੀ ਬੰਗਲੋ ਤਿਆਰ ਕਰ ਰਿਹਾ। ਔਰ ਦੂਸਰਾ ਹੁਣ ਜਿਹੜਾ ਜਦੋਂ ਅਸੀਂ ਇਤਿਹਾਸ ਦਾ ਦੁਹਰਾ ਕਹਿੰਦੇ ਹਾਂ ਤੇ ਇਹੀ ਦੁਹਰਾ ਹੈ। ਜਦੋਂ ਅਸੀਂ ਮੱਸਾ ਰੰਗੜ, ਹਾਲਾਂ ਮੱਸਾ ਰੰਗੜ ਕੋਈ ਫੌਜ ਦਾ ਜਨਰਲ ਨਹੀਂ ਸੀ, ਉਹ ਜ਼ਕਰੀਆ ਖਾਨ ਵੱਲੋਂ ਭੇਜਿਆ ਹੋਇਆ ਉੱਥੇ ਬਿਠਾਇਆ ਹੋਇਆ ਸੀ, ਪਰ ਬੇਅਦਬੀ ਜਿਸ ਹੱਦ ਤੱਕ ਜਾ ਕੇ ਜਾਂ ਜਿਸ ਐਕਸਟ੍ਰੀਮ ਤੱਕ ਜਾ ਕੇ ਉਹ ਕਰਦਾ ਸੀ। ਭਾਈ ਸੁੱਖਾ ਸਿੰਘ ਮਤਾਬ ਸਿੰਘ ਆਲ ਦਾ ਵੇ ਰਾਜਸਥਾਨ ਤੋਂ ਆਉਂਦੇ ਨੇ। ਹੁਣ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਵੀ ਜੇ ਇਧਰੋਂ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਆਲ ਦਾ ਵੇ ਪੂਨੇ ਪਹੁੰਚ ਜਾਂਦੇ ਨੇ। ਸੋ ਇਹ ਜਦੋਂ ਅਸੀਂ ਇਤਿਹਾਸ ਦੇ ਦੁਹਰਾ ਦੀ ਗੱਲ ਕਰਦੇ ਹਾਂ ਤੇ ਜੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੇ ਇਨਸਾਫ ਦਿੱਤਾ ਸੀ, ਉਹਨਾਂ ਨੇ ਉਹਨੂੰ ਜੋ ਜਿਸ ਹੱਦ ਤੱਕ ਇਹ ਖਾਲਸਾਈ ਇਨਸਾਫ ਹੀ ਹੈ। ਜਦੋਂ ਅਸੀਂ ਸੋਧਣਾ ਕਹਿੰਦੇ ਹਾਂ, ਲਫ਼ਜ਼ ਸੰਸਕ੍ਰਿਤ ਚੋਂ ਆਇਆ ਸ਼ੋਧਨ, ਸ਼ੁੱਧ ਕਰਨਾ, ਪਿਉਰੀਫਾਈ। ਕਿਉਂਕਿ ਜਦੋਂ ਬੁੱਧੀ ਇੰਪਿਓਰ ਹੋ ਜਾਂਦੀ ਹੈ, ਤੁਹਾਡਾ ਅਕਲ ਦੇ ਉੱਤੇ ਪਰਦਾ ਪੈ ਜਾਂਦਾ ਹੈ, ਫਿਰ ਉਸ ਨੂੰ ਸ਼ੁੱਧ ਕਰਨਾ ਤਾਂ ਖਾਲਸੇ ਦਾ ਹਿੱਸਾ ਹੀ ਆਇਆ। ਇਸ ਲਈ ਇਹਨੂੰ ਅਸੀਂ ਖਾਲਸਾ ਇਨਸਾਫ ਕਹਿੰਦੇ। ਸੋ ਮੱਸਾ ਰੰਗੜ ਨੂੰ ਸੁੱਖਾ ਸਿੰਘ ਮਤਾਬ ਸਿੰਘ ਨੇ ਖਾਲਸਾ ਇਨਸਾਫ ਦਿੱਤਾ। ਮਾਈਕਲ ਓਡਵਾਇਰ ਨੂੰ ਜਨਰਲ ਸਰਦਾਰ ਊਧਮ ਸਿੰਘ ਨੇ ਜਾ ਕੇ ਜਿਹੜਾ ਉਹ 21 ਸਾਲਾਂ ਬਾਅਦ ਖਾਲਸਾ ਇਨਸਾਫ ਦਿੱਤਾ। ਔਰ ਇਹ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਅੱਜ ਦੇ ਦਿਨ ਲਗਭਗ 37 ਵਰੇ ਪਹਿਲਾਂ ਜਿਹੜਾ 10 ਅਗਸਤ 1986 ਨੂੰ ਖਾਲਸਾ ਇਨਸਾਫ ਦਿੱਤਾ। ਔਰ ਇਹਦੇ 'ਚ ਇੱਕ ਆਸਪੈਕਟ ਜਿਹੜਾ ਅਸੀਂ ਅਕਸਰ, ਔਰ ਮੇਰੇ ਸਾਹਮਣੇ ਅੱਜ ਜਦੋਂ ਮੈਂ ਰਿਸਰਚ ਕਰ ਰਿਹਾ ਸੀ,
उस पीरियड दी लॉस एंजलिस टाइम्स दी स्टोरी जिहदे च उन्हें कहा कि भी एक्स आर्मी चीफ किल्ड इन इंडिया, रॉन टेम्पेस्ट दी स्टोरी सी। और उहदे च 2-3 बड़े इंटरस्टिंग नुकते उन्होंने ये कहा कि भी ही टुक ए हार्ड लाइन, उहदी करतूत भी दसी उन्हें। वैद्य 60 साल दा सी, चीफ ऑफ स्टाफ, he was chief of staff in June 84 when Indian troops attacked Sikh extremists in Golden Temple, Amritsar, Sikh's holiest shrine. He took a hard line against Sikh soldiers who deserted after that attack and has often been declared a target. उन्होंने कहा कि भाई ये ਜਿਹੜਾ ਉਹਨਾਂ ਦੇ ਖਿਲਾਫ ਵੀ ਇਹਨੇ ਸਖਤ ਸਟੈਂਡ ਲਿਆ। ਔਰ ਇੱਕ ਜਿਹੜੀ ਗੱਲ ਮੈਨੂੰ ਦੁਬਾਰਾ ਜੈਲੇ ਟਾਈਮਸ ਦੀ ਸਟੋਰੀ ਦੇਖ ਕੇ ਯਾਦ ਆਈ ਕਿ ਭਾਈ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੈਦਿਆ's assassination came one day after police in Punjab announced the arrest of Manbir Singh, a leading Sikh militant accused by authorities of complicity in 26 killings. ਹੁਣ ਇਹ ਉਹੀ 1986 ਦਾ ਸਾਲ ਹੈ। 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ ਹੈ, ਖਾਲਿਸਤਾਨ ਨਿਸ਼ਾਨਾ ਮਿੱਥਿਆ ਜਾਂਦਾ ਹੈ ਜੀ। ਔਰ ਉਸ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਮਨਵੀਰ ਸਿੰਘ ਚਹੇੜੂ ਉਹਨਾਂ ਨੂੰ ਜਨਰਲ ਹਰੀ ਸਿੰਘ ਦਾ ਨਾਮ ਦਿੱਤਾ ਜਾਂਦਾ ਹੈ ਕਿ ਭਾਈ ਇਹ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਹੋਣਗੇ ਔਰ ਇਹ ਭਵਿੱਖ ਦੀ ਖਾਲਿਸਤਾਨ ਡਿਫੈਂਸ ਫੋਰਸ ਦਾ ਨਿਊਕਲੀਅਸ ਹੋਏਗਾ। ਹੁਣ ਜੇ 10 ਅਗਸਤ ਨੂੰ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ ਔਰ ਐਕਚੁਅਲੀ 9 ਅਗਸਤ ਨੂੰ ਭਾਈ ਮਨਬੀਰ ਸਿੰਘ ਚਹੇੜੂ ਨੂੰ ਮਾਡਲ ਟਾਊਨ ਜਲੰਧਰ ਚੋਂ ਮੇਜਰ ਘੁੰਮਣ ਦੀ ਕੋਠੀ ਚੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਉਹਨਾਂ ਦਾ ਅੱਜ ਤੱਕ ਵੀ ਨਹੀਂ ਪਤਾ ਉਹਨਾਂ ਨੂੰ ਕਿੱਥੇ ਉਹਨਾਂ ਨੂੰ ਗਾਇਬ ਕਰਤਾ ਗਿਆ। ਹੁਣ ਉਸ ਵੇਲੇ ਇੱਕ ਪਾਸੇ ਕਿਉਂਕਿ ਜਦੋਂ ਅਸੀਂ ਖਾਲਿਸਤਾਨ ਡਿਫੈਂਸ ਫੋਰਸਿਸ ਔਰ ਸਾਡੀ ਫੋਰਸ ਖਾਲਿਸਤਾਨ ਕਮਾਂਡੋ ਫੋਰਸ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਉਹਨਾਂ ਦਾ ਜਨਰਲ ਜਿਹੜਾ ਉਹ ਭਾਰਤੀ ਫੌਜ ਦੇ ਕਬਜ਼ੇ 'ਚ ਆਉਂਦਾ ਕਿਉਂਕਿ ਉਦੋਂ ਜਿਹੜਾ ਫੌਜ ਹੀ ਐਕਸ਼ਨ ਕਰਵਾ ਰਹੀ ਸੀ। ਅੱਗੇ ਭਾਵੇਂ ਪੰਜਾਬ ਪੁਲਿਸ ਜਿਹੜਾ ਜਾਂ ਇਹ KP ਗਿੱਲ ਵਰਗੇ ਕੁੱਤੇ ਲਾਏ ਹੋਏ ਸੀ ਤੇ ਅਗਲੇ ਦਿਨ ਉਹਨਾਂ ਦਾ ਜਨਰਲ ਚੁੱਕ ਦਿੱਤਾ ਜਾਂਦਾ ਔਰ ਜਿਹੜੀ ਸਟੇਟਮੈਂਟ ਮੀਡੀਆ ਦੇ ਵਿੱਚ ਆਈ ਜਿੱਥੇ ਇਹ ਆਈ ਕਿ ਵੀ ਵੈਦਿਆ ਨੂੰ ਜੂਨ 84 ਦੇ ਹਮਲੇ ਲਈ ਸਜ਼ਾ ਯਾਫਤਾ ਕੀਤਾ ਗਿਆ, ਉੱਥੇ ਨਾਲ ਇਹ ਵੀ ਸੀ ਕਿ ਭਾਈ ਅਸੀਂ ਜਿਹੜਾ ਸਾਡਾ ਜਨਰਲ ਕੱਲ ਚੁੱਕਿਆ ਉਹਦਾ ਵੀ ਅਸੀਂ ਨਾਲ ਹੀ ਬਦਲਾ ਲੈ ਲਿਆ ਔਰ ਹੁਣ ਜਨਰਲ ਲਾਭ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਸਾਡੀਆਂ ਫੋਰਸਿਸ ਦੇ ਹੈੱਡ ਹੋਣਗੇ। ਔਰ ਇਸ ਦੀ ਬੜੀ ਚਰਚਾ ਹੈ ਕਿਉਂਕਿ ਇਹ ਜਿਹੜੀ ਲੜਾਈ ਹੈ ਇਹ ਕੋਈ ਦਹਿਸ਼ਤਗਰਦੀ ਜਾਂ ਦੂਜੀ ਦੀ ਨਹੀਂ ਸੀ, ਇਹ ਇੱਕ ਬਰਾਬਰ ਤੁਹਾਡੀ ਉਸ ਲੈਵਲ ਦੇ ਉੱਤੇ ਆ ਕੇ ਸੀ। ਸੋ ਇਹ LA ਟਾਈਮਸ ਨੇ ਮੈਨੂੰ ਅੱਜ ਯਾਦ ਕਰਵਾਇਆ ਕਿ ਵੀ ਇੱਕ ਦਿਨ ਪਹਿਲਾਂ ਹੀ ਭਾਈ ਮਨਵੀਰ ਸਿੰਘ ਚਹੇੜੂ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਸੀ ਔਰ ਉਹਨਾਂ ਨੇ ਉਸ ਦਾ ਜਵਾਬ ਵੀ ਇਹੀ ਦਿੱਤਾ ਔਰ ਇਸ ਦੇ ਨਾਲ ਨਾਲ ਜਿਹੜਾ ਉਹਨਾਂ ਨੇ ਜਿਹੜਾ ਈਵਨ ਜਿਹੜੀ ਅਸੀਂ ਗੱਲ ਕਹੀ ਕਿ ਵੀ ਉਹਨੂੰ ਕਿਵੇਂ ਪ੍ਰਮੋਟ ਕੀਤਾ ਗਿਆ, ਅਪਾਇੰਟਮੈਂਟ ਰਿਜ਼ੈਂਟਡ, ਇਹ LA ਟਾਈਮਸ ਕਹਿ ਰਿਹਾ ਹਿਜ਼ ਅਪਾਇੰਟਮੈਂਟ ਵਾਜ਼ ਰਿਜ਼ੈਂਟਡ ਬਾਈ ਇੰਡੀਪੈਂਡੈਂਟ ਜਨਰਲ ਸਟਾਫ ਐਜ਼ ਐਨ ਇੰਟਰੂਜਨ ਫਰਮ ਦਾ ਸਿਵਿਲੀਅਨ ਸੈਕਟਰ ਵੈਦਿਆ ਡਿਡ in fact become a political arm of Gandhi's government। बड़ी इंपॉर्टेंट गल है भी वो महज एक फौजी चीफ नहीं है, जिहड़ी इंदिरा गांधी दी सियासी बांह है उस दा वो हिस्सा बनया और उन्होंने कहा भी ये पहली बार होया कि भाई ये जिहड़ा किसी दी सीनियोरिटी नूं जिहड़ा वो पिछे छड्ड के इस नूं बनाया गया और फिर उन्होंने कहा भी ये सिखां दा although the Sikh community makes up less than 2% of Indian population, Sikhs have always been the backbone of Indian fighting units, at one time accounting for 25% of all combatant troops। उन्हें कहा जी फौज ये जड़ा इन्होंने किया हमला और दूजा सिख भावें 2% ने एक स्टेज ते जड़ा वो भारतीय फौज की कुल गिणती का 25% हर चौथा फौजी ਜਿਹੜਾ ਬ੍ਰਿਟਿਸ਼ ਪੀਰੀਅਡ ਦੀ ਗੱਲ ਹੈ ਜਿਹੜਾ ਔਰ 47 ਤੋਂ ਠੀਕ ਪਹਿਲਾਂ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਿੱਥੇ ਅਸੀਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦੇ ਕਿਆ ਕਹਿਣੇ, ਉਹਨਾਂ ਦੀ ਉਹੀ ਕਿ ਉਹਨਾਂ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਕੌਮ ਨੂੰ ਜ਼ਿੰਦਗੀ ਦੇਣ ਵਾਲੀ ਸੀ, ਉਹਨਾਂ ਦੀ ਸ਼ਹਾਦਤ ਨੇ ਵੀ ਕੌਮ ਨੂੰ ਜ਼ਿੰਦਗੀ ਦਿੱਤੀ। ਪਰ ਇਹ ਅਸੀਂ ਆਪਣੀ ਜਿਹੜੀ ਹੁਣ ਦੀ ਪੀੜ੍ਹੀ ਹੈ ਉਹਨੂੰ ਯਾਦ ਦਹਾਨੀ ਵੀ ਕਰਵਾ ਰਹੇ ਹਾਂ ਕਿ ਭਾਈ ਜਦੋਂ ਅਸੀਂ ਇਹ ਕਹਿੰਦੇ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ
ਜਾਂ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਦੀ ਕੁਰਬਾਨੀਆਂ ਦੀ ਗੱਲ ਕਰਦੇ ਤੇ ਅਸੀਂ ਯਾਦ ਦਹਾਨੀ ਕਰਵਾਉਂਦੇ ਹਾਂ ਕਿ ਲਗਭਗ 3 ਸਦੀਆਂ ਦਾ ਖਾਲਸਾ ਇਤਿਹਾਸ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ ਹੈ। ਅੱਜ ਵੀ ਉਹ ਲੜੀ ਕਾਇਮ ਹੈ ਔਰ ਆਉਣ ਵਾਲੇ ਪੀਰੀਅਡ 'ਚ ਵੀ ਜਿਹੜਾ ਖਾਲਸਾ ਨਿਰਧਨ ਦਾ ਪਾਲਕ ਹੈ ਤੇ ਦੁਸ਼ਟ ਨੂੰ ਗਾਲਣ ਵਾਲਾ ਹੈ, ਟਾਇਰੈਂਟਸ ਨੂੰ ਪਨਿਸ਼ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲਨ ਬ੍ਰੇਕ ਫਿਊਅਰਸ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮਨੀਪੁਰ ਦੇ ਮੁੱਦੇ ਤੇ ਭਾਰਤੀ ਪਾਰਲੀਮੈਂਟ ਵਿੱਚ ਮੋਦੀ ਸਰਕਾਰ ਦੇ ਖਿਲਾਫ ਬੇਵਿਸ਼ਵਾਸੀ ਦੇ ਮਤੇ ਤੇ ਖੂਬ ਬਿਆਨਬਾਜ਼ੀ ਜਿਹੜੀ ਹੋਈ ਹੈ। ਸੋ ਇਹ ਲੱਸੀ ਨੂੰ ਰਿੜਕਣ ਵਾਂਗ ਸੀ, ਕਿਉਂਕਿ ਆਪਣੇ ਆਪ ਨੂੰ ਚੌਕੀਦਾਰ ਕਹਿਣ ਵਾਲਾ ਮੋਦੀ ਅਤੇ ਮੁਹੱਬਤ ਦੀ ਦੁਕਾਨ ਖੋਲਣ ਵਾਲਾ ਦੁਕਾਨਦਾਰ ਰਾਹੁਲ ਗਾਂਧੀ ਦੋਵੇਂ ਹੀ ਧਿਰਾਂ ਘੱਟ ਗਿਣਤੀਆਂ ਦੀਆਂ ਦੁਸ਼ਮਣ ਹਨ। ਸੋ ਹਿੰਦੂ ਬਹੁ ਗਿਣਤੀ ਹੈ ਦੇ ਜਿਹੜੇ ਨੁਮਾਇੰਦੇ ਸਿਰਫ ਜ਼ੁਬਾਨੀ ਜਮਾ ਖਰਚ ਜਿਹੜੇ ਕਰ ਰਹੇ ਨੇ ਔਰ ਝੱਡੂ ਇਹ ਸਭ ਘੱਟ ਗਿਣਤੀਆਂ ਦੇ ਦੁਸ਼ਮਣ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਗੱਲ ਕੀਤੀ ਸੀ ਕਿ ਪਾਰਲੀਮੈਂਟ ਦੇ ਵਿੱਚ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਲਿਆਂਦਾ ਹੋਇਆ ਹੈ ਉਹਦੀ ਡਿਬੇਟ 'ਚ ਰਾਹੁਲ ਗਾਂਧੀ ਨੇ ਕਿਹਾ ਵੀ ਭਾਰਤ ਮਾਤਾ ਦੀ ਹੱਤਿਆ ਹੋ ਗਈ ਔਰ ਅਸੀਂ ਕਿਹਾ ਸੀ ਕਿ ਵਿਚਾਰੀ ਨੂੰ ਹੁਣ ਜਿਹੜਾ ਉਸ ਨੂੰ ਉਹਦਾ ਸੰਸਕਾਰ ਕਰੋ ਤੇ ਉਹਦੀ ਆਤਮਾ ਦੀ ਸ਼ਾਂਤੀ ਲਈ ਜਿਹੜੀ ਹੈ ਉਹ ਪ੍ਰਾਰਥਨਾ ਕਰੋ। ਔਰ ਜ਼ਾਹਰ ਹੈ ਕਿ ਵੀ ਉਹਨਾਂ ਨੂੰ ਵੀ ਲੱਗਿਆ ਵੀ ਵਾਕਈ ਇਹ ਤਾਂ ਹੁਣ ਰਿਕਾਰਡ 'ਚ ਵੀ ਆ ਗਿਆ ਪਾਰਲੀਮੈਂਟ ਦੇ ਕਿ ਵੀ ਭਾਰਤ ਮਾਤਾ ਤਾਂ ਹੈ ਹੀ ਨਹੀਂ, ਹੱਤਿਆ ਹੋ ਗਈ, ਉਸ ਦੇ ਅੰਗ ਹੋ ਗਏ, ਅੰਗ ਭੰਗ ਹੋ ਗਏ ਉਸ ਦੇ। ਤੇ ਹੁਣ ਉਹਨਾਂ ਨੇ ਵੀ ਸੋਚਿਆ ਹੋਣਾ, ਬ੍ਰਾਹਮਣਾਂ ਨੂੰ ਪੁੱਛਿਆ ਹੋਣਾ ਵੀ ਕੀ, ਉਹਨਾਂ ਨੇ ਕਿਹਾ ਜੀ ਇਹਦੇ ਜਿਹੜੇ ਰਿਮਾਰਕ ਨੇ ਉਹ ਪਾਰਲੀਮੈਂਟ ਦੇ ਰਿਕਾਰਡ 'ਚੋਂ ਕੱਢ ਦਿਓ। ਸੋ ਉਹਨੂੰ ਐਕਸਪੰਜ ਕਰਤਾ ਹੈ ਵੀ ਇਹ ਅਨਪਾਰਲੀਮੈਂਟਰੀ ਹੈ। ਔਰ ਮੰਗ ਤਾਂ ਇਹੀ ਸੀ, ਜਿਹੜਾ ਨੋ ਕੌਨਫੀਡੈਂਸ ਮੋਸ਼ਨ ਵੀ ਲਿਆਂਦਾ ਗਿਆ ਇਸ ਲਈ ਕਿ ਜੀ 3 ਮਹੀਨੇ ਬੀਤ ਗਏ ਨੇ, ਮੋਦੀ ਨੇ ਪਾਰਲੀਮੈਂਟ 'ਚ ਆ ਕੇ ਕਦੇ ਮਨੀਪੁਰ ਦੀ ਗੱਲ ਹੀ ਨਹੀਂ ਕੀਤੀ। ਸੋ ਇਸ ਦੇ ਉੱਤੇ ਹੁਣ ਮੋਦੀ ਦਾ ਲੱਸੀ ਰੜਕਣਾ ਦੇਖ ਲਓ ਜਾਂ ਇਹ ਸਾਰੀ ਪ੍ਰੋਸੈਸ ਦਾ ਸਾਰੀਆਂ ਹੀ ਤਰ੍ਹਾਂ ਦਾ ਹਰ ਇੱਕ ਨੇ ਚਲੋ ਖੁੱਲ੍ਹ ਕੇ ਡਿਬੇਟ 2-3 ਦਿਨ ਹੋਈ, ਹਰ ਇੱਕ ਨੇ ਜਿਹੜਾ ਉਹ ਮੂੰਹ ਨਾਲ ਜਗਾਲੀ ਕੀਤੀ। ਬਹੁਤ ਵਾਰੀ ਇਹੀ ਹੁੰਦਾ ਵੀ ਉਹੀ ਤੁਸੀਂ ਗੱਲਾਂ ਕਰ ਰਹੇ ਹੋ ਆਪੋ ਆਪਣੀਆਂ ਪਾਰਟੀਆਂ ਦੀ ਜਾਂ ਆਪੋ ਆਪਣੀ ਧਿਰ ਦੀ, ਔਰ ਹਰ ਇੱਕ ਨੇ ਜਿਹੜਾ ਉਹ ਬੜਾ ਮਨੀਪੁਰ 'ਚ ਇਹ ਹੋ ਗਿਆ ਜਾਂ ਉਹ ਹੋ ਗਿਆ। ਆਪੋਜੀਸ਼ਨ ਨੇ ਇਸ ਕਿਸਮ ਦੀ ਲਾਈਨ ਲਈ, BJP ਨੇ ਉਹਨਾਂ ਨੂੰ ਜਿਹੜਾ ਉਹ ਚਿੱਠਾ ਕੱਢ ਕੇ ਦਿਖਾਇਆ ਕਿ ਜੀ ਤੁਹਾਡੀਆਂ ਨੀਤੀਆਂ ਫਲਾਣੀ ਥਾਂ ਕੀ ਰਹੀਆਂ, ਉੱਥੇ ਕੀ ਰਹੀਆਂ, ਇਵੇਂ ਹੀ ਹੈ ਕਿ ਵੀ ਤੂੰ
ਫਲਾਣੇ ਦਾ ਕਤਲ ਕੀਤਾ ਸੀ, ਉਹ ਕਹਿੰਦਾ ਤੂੰ ਵੀ ਤਾਂ ਫਲਾਣੇ ਦਾ ਕੀਤਾ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਸ ਸਾਰੇ ਚੋਂ ਜਿਹਦੀ ਉਡੀਕ ਸੀ ਕਿ ਵੀ ਇਹ ਬੋਲੇਗਾ ਆ ਕੇ ਮੋਦੀ, ਉਹ ਜਦੋਂ ਅੱਜ ਉਹ ਆਇਆ ਬੋਲਣ ਲਈ 2 ਘੰਟੇ 30 ਮਿੰਟ ਪਾਰਲੀਮੈਂਟ ਦੇ ਵਿੱਚੋਂ ਬੋਲਿਆ। ਪਹਿਲੇ 90 ਮਿੰਟ ਤੱਕ ਉਹ ਆਪਣੀਆਂ ਪ੍ਰਾਪਤੀਆਂ ਤੇ ਕਾਂਗਰਸ ਦੇ ਤੇ ਉਹਦੇ ਤੇ ਹੀ ਲੱਗਾ ਰਿਹਾ ਔਰ ਇਸ ਗੁੱਸੇ 'ਚ ਕਿ ਜੀ 90 ਮਿੰਟ ਹੋ ਗਏ ਨੇ ਜਿਹਦੇ ਲਈ ਸਾਰੀ ਡਿਬੇਟ ਹੋਈ ਮਨੀਪੁਰ, ਇਹਦਾ ਤਾਂ ਜ਼ਿਕਰ ਹੀ ਨਹੀਂ ਹੋਇਆ, ਉੱਠ ਕੇ ਜਿਹੜੀ ਆਪੋਜੀਸ਼ਨ ਚਲੀ ਗਈ। ਔਰ ਉਸ ਸਾਰੇ 'ਚ ਜਿਹੜਾ ਮੈਂ ਸਮਝਦਾ ਵੀ ਇਹਨਾਂ ਬਾਕੀਆਂ ਦਾ ਤਾਂ ਕੋਈ ਬਹੁਤਾ ਜ਼ਿਕਰ ਕਰਨਾ ਬਣਦਾ ਹੀ ਨਹੀਂ, ਕਿਨੇ ਕੀ ਕਿਹਾ ਉਹ ਤਾਂ ਝੂਠ ਦੇ ਬਣ ਜਾ ਰਹੇ ਨੇ। ਹੁਣ ਇਹ ਜਿਹੜੇ ਦੋਨਾਂ ਦੇ ਫਰੇਜ਼ ਸੀ ਔਰ ਇਹਦੇ ਦੇ ਉੱਤੇ ਕਿਉਂਕਿ मोदी ने ही ये कहा सी कि भी मैं आपका चौकीदार हूँ, एक पासे चौकीदार है जेड़ा, और दूसरे पासे राहुल गांधी ने जो भारत यात्रा की पैदल और वो सारे जो ने जड़ा फ्रेज यूज़ किया अज भी जो उन्हें 2 दिन पहला पार्लीमेंट च अपना पहला एड्रैस दोबारा उसकी मैंबरशिप बहाल होने तो बाद किया, उन्हें कहा जी आपकी नफरत की दुकान हमारी मुहब्बत की दुकान, भी असी मुहब्बत की दुकान खोली है। तो वो दुकानदार होया जिहड़ा दुकान खोले, भावें वो करियाने की खोले भावें किसी की खोले। हुण ये जिहड़ी विद इन पार्लीमेंट भी डिस्कशन है वो मणिपुर पासे रह गया और ये जिहड़ी डिबेट बन गई चौकीदार वर्सेस दुकानदार। और उहदे च मैं समझदा भी असी अजे 3-4 दिन पहले ही साडे एक व्यूअर ने सर सिमरनजीत सिंह मान दे उत्ते गिला कीता सी कि जी देखो पार्लीमेंट 'ਚ ਉਹਨਾਂ ਨੇ ਆਪਣੇ ਹਲਕੇ ਲਈ ਫਲਾਂ ਫੈਕਟਰੀ ਮੰਗ ਲਈ, ਉਹਨਾਂ ਨੇ ਗੱਲ ਨਹੀਂ ਕੀਤੀ। ਮੈਂ ਬਹੁਤ ਵਾਰ ਦੇਖਦਾ ਵੀ ਅਸੀਂ ਜੋ ਕੁਝ ਸਾਡੇ ਕੋਲ ਹੈ, ਹਾਲਾਂ ਉੱਥੇ ਹੋਣਾ ਹਵਾਣਾ ਕੁਝ ਨਹੀਂ ਹੈ। ਤੁਹਾਡੇ 13 ਦੇ 13 MP ਵੀ ਪਾਰਲੀਮੈਂਟ 'ਚ ਖਲੋ ਕੇ ਖਾਲਿਸਤਾਨ ਜ਼ਿੰਦਾਬਾਦ ਕਰਨ ਤਾਂ ਉਹਦੇ ਨਾਲ ਕੋਈ ਖਾਲਿਸਤਾਨ ਨਹੀਂ ਬਣ ਜਾਣਾ ਹੈ, ਕਿਉਂਕਿ ਇਸ ਵੇਲੇ ਜਿਹੜਾ ਰੂਲ ਹੈ ਉਹ ਹਿੰਦੂ ਮੈਜੋਰਿਟੇਰੀਅਨਿਜ਼ਮ ਹੈ। ਔਰ ਇਹ ਤੁਹਾਨੂੰ ਕਿਉਂਕਿ ਇਸ ਕਿਸਮ ਦੀ ਜਿਹੜੀ ਕਾਰਵਾਈ ਚੱਲ ਰਹੀ ਹੁੰਦੀ ਹੈ ਉਹ ਇਨ ਕੈਮਰਾ ਹੁੰਦੀ ਹੈ, ਉਹਦੇ ਤੇ ਤੁਸੀਂ ਉਹਨਾਂ ਦੇ ਜਿਹੜਾ ਪਾਰਲੀਮੈਂਟ ਦੇ ਉਸ ਸਾਈਟ ਤੇ ਜਾ ਕੇ ਦੇਖ ਸਕਦੇ ਹੋ। ਉਸ ਦੇ ਕੁਝ ਜਿਹੜੇ ਹਿੱਸੇ ਨੇ ਉਹ ਵੀਡੀਓ 'ਚ ਆ ਜਾਂਦੇ ਨੇ, ਬਾਕੀ ਪ੍ਰਿੰਟ 'ਚ ਆ ਜਾਂਦੇ ਨੇ ਕਿਨੇ ਕੀ ਕਿਹਾ। ਬਿਲਕੁਲ। ਸੋ ਆਪਣੇ ਲੋਕਾਂ ਦੀ ਯਾਦ ਦਹਾਨੀ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਭਾਈ ਇਹ ਦੇਖਣਾ ਵੀ, ਇੱਕ ਤਾਂ ਤੁਹਾਨੂੰ ਉਹਨਾਂ ਸਾਰਿਆਂ ਤੋਂ ਅੰਦਾਜ਼ਾ ਹੋ ਰਿਹਾ ਹੁੰਦਾ ਹੈ ਕਿ ਵੀ ਹੁਣ ਇਹ ਦੋਵੇਂ ਹੀ ਕੌਮਾਂ ਜਿਹੜੀਆਂ ਨੇ, ਬੇਸ਼ੱਕ ਮਨੀਪੁਰ ਦੇ ਹਵਾਲੇ ਨਾਲ ਗੱਲ ਤਾਂ ਉਹਨਾਂ ਦੇ ਕਬੀਲੇ ਜਾਂ ਈਸਾਈਆਂ ਦੀ ਹੋ ਰਹੀ ਹੈ, ਉਹਨਾਂ ਦੀ ਤਾਂ ਕੋਈ ईडी आवाज़ भी नहीं है, इंटरनेशनल आवाज़ जरूर है, ब्रिटिश जी यूरोपियन पार्लीमेंट रेजोल्यूशन कर दी है या दूसरी कर दी है। इधर जदों जिक्र होंदा है कि भी तुसी मुसलमानां नाल की कीता 2002 च गुजरात दे विच, ते मोड़वां जवाब कांग्रेस नूं हुंदा है कि तुसी नवंबर 84 ਚ ਸਿੱਖਾਂ ਨਾਲ ਕੀ ਕੀਤਾ। ਸੋ ਮਤਲਬ ਇਹ ਹੈ, ਹਾਲਾਂ ਅਮਰੀਕਨਾਂ ਦੀ ਬੜੀ ਅੱਛੀ ਐਕਸਪ੍ਰੈਸ਼ਨ ਹੈ ਕਿ 2 wrongs don't make it a right। ਲੇਕਿਨ ਇਹ ਜਿਹੜੀ ਉਹ ਫੱਫੇ ਕੁੱਟਣੀ ਜਨਾਨੀਆਂ ਵਾਂਗੂ ਤਾਨੇ ਮੀਨੇ ਦੇਣੇ ਹੁੰਦੇ ਨੇ ਵੀ ਇਹਨਾਂ ਦੇ ਲਈ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਜਾਂ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੋਈ ਮੈਟਰ ਨਹੀਂ ਕਰਦੀ ਹੈ, ਇੱਕ ਦੂਜੇ ਨੂੰ ਤਾਨਾ ਦੇਣ ਲਈ ਹੈ ਕਿ ਜੇ ਅਸੀਂ ਮਾਰੇ ਮੁਸਲਮਾਨ ਤੁਸੀਂ ਵੀ ਤਾਂ ਸਿੱਖ ਮਾਰੇ ਸੀ। ਉਹਨੇ ਕਿਹਾ ਜੀ ਜੇ ਹੁਣ ਜਿਵੇਂ ਸਮ੍ਰਿਤੀ ਇਰਾਨੀ ਔਰ ਦੂਜੇ ਉਹਨੇ ਕਿਹਾ ਜੀ ਜਿਹੜੇ ਸਾਰੇ ਸੀ ਜਿਨ੍ਹਾਂ ਨੇ ਉਹਨੂੰ ਕੋਟ ਕਰ ਰਹੇ ਸੀ ਅਰੁਣ ਨਹਿਰੂ ਨੂੰ ਕਿ ਉਹਨੇ ਫਲਾਣੀ ਕਿਤਾਬ 'ਚ ਕਿਹਾ ਕਿ ਸਾਨੂੰ ਰਾਜੀਵ ਗਾਂਧੀ ਦਾ ਰਾਜ ਅਭਿਸ਼ੇਕ ਕਰਨ ਲਈ, ਰਾਜ ਤਿਲਕ ਲਾਉਣ ਲਈ 5000 ਸਿੱਖਾਂ ਦਾ ਕਤਲੇਆਮ ਕਰਨਾ ਪਿਆ, ਯਾਨੀ ਉਹਨੂੰ ਖੁਸ਼ ਕਰਨ ਦੇ ਲਈ। ਹੁਣ ਮਤਲਬ ਇੱਕ ਪਾਸੇ ਤਾਂ ਉਹ ਹੈ ਔਰ ਉਹਦਾ ਹੀ ਅੱਗੋਂ ਜਾਨਸ਼ੀਨ ਜਿਹੜਾ ਹੈ ਉਹ ਆਪਣੀ ਜਦੋਂ ਉਹ ਆਪਣੀਆਂ ਕੁਰਬਾਨੀਆਂ ਗਿਣਾਉਂਦਾ ਤੇ ਮੇਰੀ ਦਾਦੀ ਸ਼ਹੀਦ, ਮੇਰਾ ਪਿਓ ਸ਼ਹੀਦ और खून क्या होता है, कैसे गिरता है, वतन के लिए कैसे गिरता है। ਹੁਣ ਅਸੀਂ ਜੇ ਸਾਡਾ ਇੱਕ ਤਬਕਾ ਪੱਗਾਂ ਬੰਨ ਕੇ ਉਹਦੇ ਮਗਰ ਤੁਰਿਆ ਫਿਰੇ ਜਾਂ ਉਸ ਧਿਰ ਦੇ ਨਾਲ ਕਿ ਜੀ ਇਹਦੇ ਚੋਂ ਅਸੀਂ ਇਨਸਾਫ ਕੱਢਣਾ, ਜਾਂ ਉਹਨਾਂ ਦੇ ਤਾਂ ਮੂੰਹ 'ਚ ਉਹਨੂੰ ਜਦੋਂ ਪੁੱਛਿਆ ਗਿਆ ਪੰਜਾਬ ਦੇ ਦੌਰੇ ਤੇ ਯਾਤਰਾ ਦੌਰਾਨ ਆਇਆ ਕਿ ਜੀ ਇਹ ਕੀ ਇੱਕ ਪੱਤਰਕਾਰ ਨੇ ਡੇਅਰ ਕੀਤਾ, ਉਹਨੇ ਕਿਹਾ ਜੀ ਇਸਕਾ ਜਵਾਬ ਮਨਮੋਹਨ ਸਿੰਘ ਜੀ ਦੇ ਚੁੱਕੇ ਹੈ ਕਿ ਵੀ ਤੁਸੀਂ ਦੁਬਾਰਾ ਤੁਹਾਡਾ ਮੂੰਹ ਸੜ ਜਾਂਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਿਓ ਨੇ ਗੁਨਾਹ ਕੀਤਾ ਸੀ ਜਾਂ ਤੁਹਾਡੀ ਦਾਦੀ ਨੇ ਕੀਤਾ ਸੀ, ਤੁਸੀਂ ਰਿਗਰੈਟ ਤਾਂ ਕਰ ਸਕਦੇ ਹੋ। ਔਰ ਇਸੇ ਤਰ੍ਹਾਂ ਬਿਲਕੁਲ ਠੀਕ ਇਹ ਗੱਲ ਜਿਹੜੀ ਹੈ ਇਵਨ ਭਾਵੇਂ ਅਸੀਂ ਬਾਦਲ ਅਕਾਲੀ ਦਲ ਜਾਂ ਇਸ ਵੇਲੇ ਤਾਂ ਇਹ ਬਾਦਲ ਅਕਾਲੀ ਦਲ ਸਾਰਾ ਜਿਹੜਾ ਉਹ ਖੁੰਝੇ ਲੱਗਾ ਹੋਇਆ, ਉਹਨਾਂ ਨੂੰ ਆਵਾਜ਼ ਨਹੀਂ ਮਾਰ ਰਹੇ ਬੀਜੇਪੀ ਵਾਲੇ ਸਾਡੇ ਨਾਲ ਆਓ। ਇਸ ਲਈ ਹਰਸਿਮਰਤ ਕੌਰ ਬਾਦਲ ਨੇ ਜਦੋਂ ਕੱਲ ਐਡਰੈਸ ਕੀਤਾ ਇਸ ਨੋ ਕੌਨਫੀਡੈਂਸ ਮੋਸ਼ਨ ਤੇ, ਤਾਂ ਉਹਨੇ ਦੋਨਾਂ ਤੋਂ ਹੀ ਡਿਸਟੈਂਸ ਕਾਇਮ ਕੀਤਾ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ
ਉਹਨੇ ਰਾਹੁਲ ਗਾਂਧੀ ਦਾ ਜ਼ਿਕਰ ਕਰਦਿਆਂ ਗਿਆ, ਉਹਨੇ ਕਿਹਾ ਜੀ ਮਨੀਪੁਰ ਦੀ ਦਰਤਾ ਬੜੀ ਹੈ ਪਰ ਇਹ ਉੱਥੋਂ ਤੱਕ ਪਹੁੰਚ ਵੀ ਗਿਆ ਜਾਣ ਲਈ, ਪਰ ਇੱਥੇ ਦਿੱਲੀ 'ਚ ਵੀ ਵਿਡੋ ਕਾਲੋਨੀ ਹੈਗੀ ਹੈ ਜਿੱਥੇ ਹਜ਼ਾਰਾਂ ਸਿੱਖ ਵਿਧਵਾਵਾਂ ਬੈਠੀਆਂ ਹੈ। ਨਵੰਬਰ 84 ਜਿਹੜਾ ਇਹਨਾਂ ਦੀ ਪਾਰਟੀ ਦੀ ਕਰਤੂਤ ਹੈ, ਉੱਥੇ ਗਿਆ ਉਹ। ਉੱਥੇ ਗਿਆ। ਫਿਰ ਉਹਨੇ ਬੀਜੇਪੀ ਨੂੰ ਵੀ ਜਿਹੜਾ ਇਕੁਈ ਡਿਸਟੈਂਸ ਰੱਖ ਕੇ ਮੈਨੂੰ ਲੱਗਾ ਕਿ ਬਈ ਉਹਨੇ ਕਿਹਾ ਵੀ ਆਈ ਲਿਸਨ ਟੂ ਬੋਥ ਸਾਈਡਸ ਕਾਂਗਰਸ ਐਂਡ ਬੀਜੇਪੀ ਐਂਡ ਇਟ ਵਾਸ ਸ਼ੌਕਿੰਗ ਟੂ ਮੀ। ਰਾਹੁਲ ਗਾਂਧੀ ਟਾਕਡ ਅਬਾਊਟ ਹਿਸ ਯਾਤਰਾ, ਫਿਰ ਉਹਨੇ ਕਿਹਾ ਕਿ ਜੀ ਉੱਥੇ ਨਹੀਂ ਗਿਆ। ਫਿਰ ਉਹਨੇ ਈਵਨ ਬੀਜੇਪੀ ਦੇ ਉੱਤੇ ਵੀ ਤੰਜ਼ ਕੀਤੀ। ਉਹਨੇ ਕਿਹਾ ਜੀ ਬੀਜੇਪੀ ਤਾਂ ਇਹ ਕਹਿੰਦੀ ਸੀ, ਬੀਜੇਪੀ ਸੈਡ ਡੂ ਦੇ ਹੈਵ ਸਬਕਾ ਸਾਥ ਸਬਕਾ ਵਿਸ਼ਵਾਸ, ਕਿ ਸਬਕਾ ਸਾਥ ਸਬਕਾ ਹੁਣ ਹੈ, ਕਹਿੰਦੇ ਡੂ ਦੇ ਹੈਵ ਦਾ ਕੌਨਫੀਡੈਂਸ ਆਫ ਨੇਸ਼ਨਸ ਸਿੱਖਸ ਕ੍ਰਿਸਚੀਅਨਸ ਐਂਡ ਮੁਸਲਿਮਸ, ਕਿ ਬੀਜੇਪੀ ਨੂੰ ਭਾਰਤ ਦੇ ਸਿੱਖਾਂ ਮੁਸਲਮਾਨਾਂ ਤੇ ਈਸਾਈਆਂ ਦਾ ਜਿਹੜਾ ਉਹ ਸਾਥ ਹੈ ਜਾਂ ਇਹ ਉਹਦਾ ਸਾਥ ਦੇ ਰਹੇ ਨੇ। ਸੋ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਪਾਰਲੀਮੈਂਟ 'ਚ ਕਿ ਜਿਹੜੀ ਇਹ ਬਾਦਲ ਅਕਾਲੀ ਦਲ ਨੇ ਬੀਜੇਪੀ ਨੂੰ ਵੀ ਉਸੇ ਕੈਟਾਗਰੀ 'ਚ ਖੜਾ ਕੀਤਾ, ਨਹੀਂ ਤਾਂ ਹੁਣ ਤੱਕ ਕਾਂਗਰਸ ਨੂੰ ਜੂਨ 84 ਨਵੰਬਰ 84 ਐਂਟੀ ਸਿੱਖ ਐਂਟੀ ਪੰਜਾਬ ਪਾਲਿਸੀਜ਼ ਲਈ ਜ਼ਿੰਮੇਵਾਰ ਠਹਿਰਾ ਕੇ ਇਹ ਬੀਜੇਪੀ ਨਾਲ ਅਲਾਈਅੰਸ ਕਰਕੇ ਬੈਠੇ ਸੀ। ਲੇਕਿਨ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਬਹੁਤ ਸਟਰੋਂਗ ਸਟੇਟਮੈਂਟ ਸੀ ਇਸ ਦੇ ਉੱਤੇ, ਉਹ ਖਲੋਤੇ, ਹਾਲਾਂ ਉਹਨਾਂ ਨੂੰ ਇੰਟਰਪਟ ਵੀ ਕੀਤਾ ਸਪੀਕਰ ਨੇ ਕਿ ਜੀ ਮੁੱਦੇ ਤੇ ਗੱਲ ਕਰੋ। ਉਹਨੇ ਕਿਹਾ ਮੈਂ ਮਾਈਨੋਰਿਟੀ ਦਾ ਨੁਮਾਇੰਦਾ, ਮੈਨੂੰ ਆਪਣੀ ਗੱਲ ਕਰਨ ਦਿਓ। ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਕਿਹਾ, ਜਿਹਦੇ 'ਚ ਉਹਨਾਂ ਨੇ ਹਰ ਸ਼ਹੀਦ ਦਾ ਜੋ ਇਹਨਾਂ ਨੇ ਮਾਰਿਆ, ਉਹਨਾਂ ਨੇ ਦੀਪ ਸਿੱਧੂ ਦਾ, ਮੂਸੇਵਾਲਾ ਦਾ, ਅਵਤਾਰ ਸਿੰਘ ਖੰਡਾ ਦਾ, ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪਾਜਵਾੜ ਔਰ ਇਸ ਅਵਤਾਰ ਸਿੰਘ ਖੰਡਾ, ਇਹਨਾਂ ਸਾਰਿਆਂ ਦਾ ਜਿਹੜਾ ਉਹ ਜ਼ਿਕਰ ਕੀਤਾ ਕਿ ਭਾਈ ਇਹ ਏਜੰਸੀਆਂ ਔਰ ਦੂਸਰੀਆਂ ਮਾਰ ਰਹੀਆਂ ਨੇ, ਕਸ਼ਮੀਰ 'ਚ ਸਿੱਖ ਮਾਰੇ ਸੀ ਉਹਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਵੀ ਸਾਡੇ ਲਈ ਇਨਸਾਫ ਕਿੱਥੇ ਹੈ ਜੋ ਅੱਜ ਮਨੀਪੁਰ 'ਚ ਈਸਾਈਆਂ ਨਾਲ ਹੋ ਰਿਹਾ, ਔਰ ਦੂਸਰਿਆਂ ਦੀ ਕਾਫੀ ਉਹਨਾਂ ਨੇ ਇਹ ਕਿਹਾ ਮਾਨਦਨ ਰੇਜ਼ ਦਾ ਇਸ਼ੂ ਆਫ ਸਿੱਖ ਕਿਲਿੰਗਸ ਆਲ ਓਵਰ ਦਾ ਵਰਲਡ। ਇਹ ਟ੍ਰਿਬਿਊਨ ਰਿਪੋਰਟ ਐਕਸਪ੍ਰੈਸ ਰਿਪੋਰਟ ਕਰ ਰਿਹਾ। ਦੀਪ ਸਿੰਘ ਸਿੱਧੂ ਵਾਸ ਕਿਲਡ ਇਨ ਹਰਿਆਣਾ, ਮੂਸੇਵਾਲਾ ਵਾਸ ਕਿਲਡ ਇਨ ਪੰਜਾਬ, ਅਵਤਾਰ ਸਿੰਘ ਖੰਡਾ has been killed in UK, Hardeep Singh Nijjar has been killed in Canada, Paramjit Singh Panjwad in Pakistan, Ripduman Singh Marg in Canada. My request is that these atrocities must end. ਇਹ ਹੈ ਜਦੋਂ ਤੁਸੀਂ ਗੱਲ ਕਰਦੇ ਹੋ ਔਨ ਰੈਕਰਡ ਕਿ ਬਈ ਹਾਲਾਂ ਇੰਨਾ ਝੂਠ ਬੋਲ ਰਿਹਾ ਅਮਿਤ ਸ਼ਾਹ, ਉਹ ਖਲੋ ਕੇ ਕਹਿ ਰਿਹਾ ਹੈ ਕਿ ਜੀ ਅਸੀਂ ਮੂਸੇਵਾਲਾ ਦਾ ਜਿਹੜਾ ਕਾਤਲ ਹੈ ਉਹਨੂੰ ਅਸੀਂ ਅਜ਼ਰਬਾਈਜਾਨ ਤੋਂ ਲਾਇਆ। ਸਟੇਟਮੈਂਟ video BJP government got Sidhu Moosewala's murder accused extradited to India, says Amit Shah in Lok Sabha. ਹੁਣ ਤੁਸੀਂ ਝੂਠ ਹੀ ਬੋਲਣਾ ਹੈ। ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਇਹਨਾਂ ਦਾ ਕੀ ਪਾਰਟ ਚੱਲ ਰਿਹਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇੱਕ ਗੱਲ ਸਿੱਖਾਂ ਨੂੰ ਵੀ, ਮੁਸਲਮਾਨਾਂ ਨੂੰ ਵੀ, ਈਸਾਈਆਂ ਨੂੰ ਵੀ, ਦਲਿਤਾਂ ਨੂੰ ਵੀ, ਆਦੀਵਾਸੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ, ਨਾ ਚੌਕੀਦਾਰ ਦੀ ਧਿਰ ਸਾਡੀ ਹਿਤੈਸ਼ੀ ਹੈ, ਨਾ ਦੁਕਾਨਦਾਰ ਦੀ ਧਿਰ ਸਾਡੀ ਹਿਤੈਸ਼ੀ ਹੈ। ਇਹ ਬਹੁ ਗਿਣਤੀਵਾਦ ਹਿੰਦੂ ਮੈਜੋਰਿਟੀ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ, ਇਹੀ ਇਹਨਾਂ ਦੀ ਪੋਲਿਟਿਕਸ ਰਹਿਣੀ ਹੈ। ਤੇ ਸਾਡੇ ਲਈ ਜੇ ਕੋਈ ਬਚਣ ਦਾ ਰਸਤਾ ਹੈ ਕਿ ਅਸੀਂ ਇੱਕ ਦੂਜੇ ਨਾਲ ਸਿਰ ਜੋੜ ਲਈਏ, ਫਿਰ ਸਾਡੀ ਗਿਣਤੀ ਵੀ ਵੱਧ ਜਾਂਦੀ ਹੈ ਤੇ ਫਿਰ ਬਾਈ ਆਲ ਮੀਨਸ ਪੋਸੀਬਲ ਸਾਨੂੰ ਅਸੀਂ ਐਜ਼ ਪਰ ਕਨਸਟੀਟਿਊਸ਼ਨ ਤੱਕ ਤੇ ਯਕੀਨ, ਕਨਸਟੀਟਿਊਸ਼ਨ ਚੋਂ ਤਾਂ ਨਿਕਲਿਆ ਨਹੀਂ ਹੈ ਕੁਝ ਵੀ। ਉਸ ਸੰਵਿਧਾਨ ਨੇ ਤਾਂ ਸਾਨੂੰ ਇਨਸਾਫ ਨਹੀਂ ਦਿੱਤਾ, ਨਾ ਹੀ ਦੇਣਾ। ਸੰਵਿਧਾਨ ਆਪ ਥੋੜੀ ਬੋਲਦਾ ਹੈ, ਜਿਹੜੇ ਬੋਲਣੇ ਉਹ ਤਾਂ ਹਿੰਦੂ ਮੈਜੋਰਿਟੇਰੀਅਨਿਜ਼ਮ ਵਾਲੇ ਲੋਕ ਨੇ। ਸੋ ਇਹੀ ਸਾਡੇ ਲਈ ਰਸਤਾ ਹੈ ਕਿ ਭਾਈ ਅਸੀਂ ਸਿਰ ਜੋੜ ਕੇ ਬੈਠ ਕੇ ਇਸ ਹਿੰਦੂਤਵੀ ਰਾਜ ਦਾ ਅੰਤ ਕਰੀਏ ਔਰ ਸਬ ਕੰਟੀਨੈਂਟ ਦੇ ਅੰਦਰ ਜਿਹੜਾ ਕਿ ਆਲਰੇਡੀ ਮਲਟੀਨੈਸ਼ਨਲ ਸਬ ਕੰਟੀਨੈਂਟ ਹੈ, ਅੱਡ-ਅੱਡ ਨੇਸ਼ਨਸ ਆਪਣੀ ਹੋਂਦ ਦੇ ਨਾਲ ਯੂਰਪੀਅਨ ਪਾਰਲੀਮੈਂਟ ਵਰਗਾ ਸਿਸਟਮ ਸਿਰਜਣ, ਇਹੀ ਪਰਮਾਨੈਂਟ ਸੋਲੂਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ
ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨੈਰੇਟਿਵ ਯਾਨੀ ਕਿ ਬਿਰਤਾਂਤ ਕਿਵੇਂ ਸਿਰਜਿਆ ਜਾਂਦਾ ਹੈ ਤੇ ਕਿਵੇਂ ਅਹਿਮ ਹੁੰਦਾ। ਇਸ ਦੀ ਇੱਕ ਜਿਹੜੀ ਉਦਾਹਰਨ ਹਿੰਦੂ ਮੀਡੀਆ ਵੱਲੋਂ ਲਾਲਾ ਲਾਜਪਤ ਰਾਏ ਨੂੰ ਸ਼ਹੀਦ ਬਣਾਉਣਾ ਅਤੇ ਪੰਜਾਬ ਕੇਸਰੀ ਦਾ ਖਿਤਾਬ ਦੇਣਾ ਅੱਜ ਵੀ ਹਿੰਦੂ ਤਵੀਆਂ ਵੱਲੋਂ ਸਿਰਜਿਆ ਜਾ ਰਿਹਾ ਬਿਰਤਾਂਤ ਵਿਕ ਰਿਹਾ ਹੈ ਕਿਉਂਕਿ ਇਸੇ ਕੌਮ ਨੂੰ ਕਦੇ ਵੀ ਮੀਡੀਆ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਬੜਾ ਸੋਫਿਸਟੀਕੇਟ ਪ੍ਰੋਗਰਾਮ ਜਿਹੜਾ ਜ਼ਾਹਰ ਹੈ ਕਿ ਸਰਕਾਰ ਦੀ ਮਦਦ ਦੇ ਨਾਲ ਹੀ ਸ਼ੁਰੂ ਕੀਤਾ ਗਿਆ ਹੈ, ਜਿਹੜਾ ਜਿਸ ਨੂੰ ਗ੍ਰੈਵਿਟਾਸ ਦਾ ਨਾਮ ਦਿੱਤਾ ਗਿਆ ਹੈ, ਵਿਸਟਾਸ, ਉਸ ਦੀ ਬੜੀ ਚੁਸਤ ਜਿਹੜੀ ਹੈ ਉਹ ਪ੍ਰੈਜ਼ੈਂਟਰ ਹੈ, ਉਹ ਕਿਸੇ ਨੂੰ ਇੰਟਰਵਿਊ ਦੇ ਰਹੀ ਹੈ, ਉਹਨੂੰ ਕੋਈ ਹੋਰ ਇੰਟਰਵਿਊ ਕਰ ਰਿਹਾ। ਉਹਨੇ ਕਿਹਾ ਵੀ ਲੜਾਈ ਕੀ ਹੈ? ਬਿਲਕੁਲ ਉਹ ਕਹਿੰਦੇ ਵੀ ਲੜਾਈ ਤਾਂ ਨੈਰੇਟਿਵ ਦੀ ਹੈ, ਜਿਹੜਾ ਤੁਸੀਂ ਨੈਰੇਟਿਵ ਬਣਾ ਦਿੰਦੇ ਹੋ, ਬਿਰਤਾਂਤ ਸਿਰਜ ਦਿੰਦੇ ਹੋ ਉਹਦੀ। ਹੁਣ ਉਹ ਆਪਣੇ ਮਿਥਿਹਾਸ ਜਾਂ ਜੋ ਵੀ ਉਹਨਾਂ ਦਾ ਉਹਦੇ ਤੇ ਗੱਲ ਕਰਦੇ। ਉਹ ਕਹਿੰਦੇ ਕਿ ਵੀ ਇਹ ਜਿਵੇਂ 5 ਪਾਂਡਵਾਂ ਨੇ ਦ੍ਰੋਪਦੀ ਨੂੰ ਲਿਆਂਦਾ, ਉਹ ਲਵ ਗੇਮ ਦੇ ਨਾਂ ਥੱਲੇ ਜੋ ਕੀਤਾ ਗਿਆ, ਉਹਨੇ ਕਿਹਾ ਵੀ ਕੀ ਇਹ ਅਖਲਾਕੀ ਤੌਰ ਤੇ ਜਾਇਜ਼ ਹੈ? ਉਹਨੇ ਸਵਾਲ ਪੁੱਛਿਆ। ਉਹਨੇ ਕਿਹਾ ਪਰ ਕੋਈ ਤੁਹਾਨੂੰ ਹਿੰਦੂ ਇਸ ਦੇ ਉੱਤੇ ਸਵਾਲ ਕਰਦਾ ਨਹੀਂ ਮਿਲੇਗਾ ਕਿਉਂਕਿ ਉਹਦਾ ਬਿਰਤਾਂਤ ਸਿਰਜ ਦਿੱਤਾ ਗਿਆ। ਕਹਾਣੀ ਉਹਨਾਂ ਨੇ ਲਿਆਂਦੀ ਕਿ ਵੀ ਉਹ ਜਿਹੜਾ ਸਵੰਬਰ ਦੇ ਵਿੱਚ ਅਰਜਨ ਨੇ ਜਿੱਤਿਆ ਉਹਨੂੰ, ਔਰ ਉਹ 5 ਭਰਾ ਜਦੋਂ ਆਏ ਤੇ ਉਹ ਆਪਣੀ ਮਾਂ ਨੂੰ, ਉਹ ਬਾਹਰ ਹੈ ਕਿਉਂਕਿ ਉਹਨਾਂ ਦਿਨਾਂ 'ਚ ਉਹ ਜੰਗਲ 'ਚ ਸੀਗੇ, ਔਰ ਉਹਨੇ ਆਪਣੀ ਮਾਂ ਨੂੰ ਕਿਹਾ ਬਾਹਰੋਂ, ਮਾਂ ਇੱਕ ਚੀਜ਼ ਲਿਆਏ ਆ ਤੇਰੇ ਲਈ। ਉਹਨੇ ਕਿਹਾ ਨਹੀਂ, 5 ਵੰਡ ਕੇ ਖਾ ਲਓ। ਉਹਨੇ ਕਿਹਾ ਜੀ ਉਹ ਹੁਣ ਦ੍ਰੋਪਦੀ ਵੰਡ ਲਈ ਉਹਨਾਂ 5 ਨੇ। ਉਹਨੇ ਕਿਹਾ ਵੀ ਇਹ ਨੈਰੇਟਿਵ। ਫਿਰ ਉਹਨੇ ਮਹਾਭਾਰਤ ਦੀ ਖੁਦ ਹੈਰਾਨੀ ਵੀ ਹੋਈ, ਪਰ ਮੈਂ ਸਮਝਦਾ ਵੀ ਕਈ ਵਾਰ ਉਹਨੇ ਕਿਹਾ ਵੀ ਮਹਾਭਾਰਤ ਦੇ ਵਿੱਚ ਤੁਸੀਂ ਹਰ ਪੈਰ ਤੇ ਦੇਖੋ ਵੀ ਕੀ ਹੈ, ਕੀ ਹੋ ਰਿਹਾ। ਸਭ ਜਿਹੜੇ ਨੇ ਉਹ ਸਿਧਾਂਤਾਂ ਦੀਆਂ ਧੱਜੀਆਂ ਉੱਡ ਰਹੀਆਂ ਨੇ, ਪਰ ਉਸ ਦਾ ਨੈਰੇਟਿਵ ਹੈ। ਹੁਣ ਮੈਂ ਇਹ ਸਮਝਦਾ ਵੀ, ਔਰ ਇਹ ਸਾਡੇ ਇੱਕ ਡਾਇਰੈਕਟਰ ਹੁੰਦੇ ਸੀ ਹੈਲਥ ਦੇ, ਉਹਨਾਂ ਨੇ ਕਹਿਣਾ ਵੀ ਜੇ ਸਿੱਖਾਂ ਨੇ ਲੜਾਈ ਲੜਨੀ ਹੈ ਨਾ ਇੰਡੀਅਨ ਸਿਸਟਮ ਨਾਲ, ਹਰ ਇੱਕ ਨੂੰ ਮਹਾਭਾਰਤ ਦੇਖਣਾ ਚਾਹੀਦਾ। ਉਹਨਾਂ ਕਹਿੰਦਾ ਰਾਮਾਇਣ ਦੇਖਣੀ ਹੈ ਨਾ ਦੇ, ਉਹ ਤਾਂ ਉਹ ਡਿਫਰੈਂਟ। ਉਹਨਾਂ ਕਹਿੰਦਾ ਮਹਾਭਾਰਤ ਜ਼ਰੂਰ ਦੇਖੋ। ਅੱਛਾ, ਕਿ ਵੀ ਉਹਦੇ ਤੋਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਵੀ ਈਵਨ ਜਿਹੜੇ ਉਹਨਾਂ ਨੂੰ ਭਗਵਾਨ ਕ੍ਰਿਸ਼ਨ ਜਿਹੜੇ ਦੁਆਪਰ ਦੇ ਅਵਤਾਰ ਕਰਕੇ ਸ਼ਿੰਗਾਰੇ ਜਾਂਦੇ ਨੇ, ਉਹ ਰਥਵਾਨ ਨੇ ਪਾਂਡਵਾਂ ਦੇ। ਹੁਣ ਜਿਨ੍ਹਾਂ ਨੂੰ ਮੋਰੈਲਿਟੀ ਜਾਂ ਜਿਨ੍ਹਾਂ ਦੇ ਉਪਦੇਸ਼ ਗੀਤਾ ਨੂੰ ਦੁਨੀਆ ਦੀ ਹਰ ਲੈਂਗੁਏਜ 'ਚ ਉਲੱਥਾ ਕੀਤਾ ਗਿਆ, ਔਰ ਅੱਜ ਹਿੰਦੂ ਰਾਸ਼ਟਰ ਮੋਦੀ ਵਾਲੇ ਜਿਹੜੇ ਆਏ ਗਿਆ ਗੈਸਟ ਨੂੰ ਗੀਤਾ ਦੀ ਕਿਤਾਬ ਦਿੰਦੇ ਨੇ। ਹੁਣ ਤੁਸੀਂ ਉਹ ਸਾਰੇ ਮਹਾਭਾਰਤ ਦੇ ਵਿੱਚ ਬਾਕੀਆਂ ਦਾ ਤਾਂ ਛੱਡੋ, ਕ੍ਰਿਸ਼ਨ ਜੀ ਦਾ ਤੁਸੀਂ ਰੋਲ ਹੀ ਦੇਖੋਗੇ ਤੇ ਤੁਹਾਨੂੰ ਸਮਝ ਆਏਗੀ ਕਿ ਵੀ ਅਲਟੀਮੇਟਲੀ ਜਿਹੜੀ ਗੱਲ ਨਹਿਰੂ ਨੇ ਜਦੋਂ ਸਿੱਖਾਂ ਦੇ ਨਾਲ ਵਿਸਾਖਘਾਤ ਕੀਤਾ, ਕਿਉਂਕਿ ਹੁਣ 15 ਅਗਸਤ ਸੋ ਕਾਲਡ 76ਵੀਂ ਵਰ੍ਹੇਗੰਢ ਔਰ ਦੂਸਰੇ ਉਹਦੇ ਨਾਲ ਰਿਲੇਟਡ ਚੱਲ ਰਹੀਆਂ ਨੇ ਸਾਰੇ ਪਾਸੇ ਤਿਆਰੀਆਂ ਵੀ, ਸਿੰਘ ਪ੍ਰੋਟੈਸਟ ਵੀ ਕਰ ਰਹੇ ਨੇ, ਔਰ ਜਿਵੇਂ ਵਾਸ਼ਿੰਗਟਨ ਡੀਸੀ 'ਚ 13 ਅਗਸਤ ਨੂੰ ਵੱਡੀ ਕਾਰ ਰੈਲੀ ਹੈ, ਉਹਦੇ 'ਚ ਅਸੀਂ ਪਾਰਟਿਸਿਪੇਸ਼ਨ ਦੀ ਅਪੀਲ ਵੀ ਕਰਦੇ ਹਾਂ। ਅੱਛਾ, ਔਰ ਇਸ ਸਾਰੇ ਦੇ ਨਾਲ ਚੱਲਦੇ ਆ ਜਦੋਂ ਨਹਿਰੂ ਦਾ ਇਹ ਪਪੂਲਰ ਸ਼ੇਅਰ ਦੁਹਰਾਇਆ ਜਾਂਦਾ, ਸ਼ੇਅਰ ਤਾਂ ਕਿਸੇ ਹੋਰ ਦਾ ਹੋਏਗਾ। ਨਹਿਰੂ ਨੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਤਾਂ ਸਿੱਖਾਂ ਦੇ ਨਾਲ ਇਕਰਾਰ ਕੀਤਾ ਸੀ ਇੱਕ ਆਟੋਨੋਮਸ ਰੀਜਨ ਜਿਹੜਾ ਰੀਜਨ ਦੇਣ ਦਾ ਖਿੱਤਾ, ਤਾਂ ਕਿ ਸਿੱਖ ਵੀ ਜਿਹੜੇ ਨੇ ਗਲੋ ਆਫ ਫਰੀडम ਐਕਸਪੀਰੀਅੰਸ ਕਰ ਸਕਣ, ਤੇ ਉਹਨੇ ਕਿਹਾ ਕਿ ਵੀ ਸਰਕਮਸਟੈਂसेस हैव नाउ चेंज्ड, तब बात और थी अब बात और है कि बात ऐसी कीजिए हर बात के 100 पहलू हों,
कोई पहलू तो रहे बात बदलने के लिए। हुण ये होस्ट जिहड़ी है उस प्रोग्राम दी वो कह रही है कि महाभारत की है, नैरेटिव है बिल्कुल भी तुसी हर बद जिहड़ी इमोरल गल है, झूठी गल है, ਉਹਨੂੰ ਜਸਟੀਫਾਈ ਕਰਨ ਦੇ ਲਈ, ਜਿਵੇਂ ਅਸ਼ਵਥਾਮਾ ਦਾ ਜ਼ਿਕਰ ਹੈ, ਦਰੋਣਾਚਾਰੀਆ ਦਾ ਮੁੰਡਾ, ਉਹ ਦਰੋਣਾਚਾਰੀਆ ਮਰਦਾ ਨਹੀਂ ਜਦੋਂ ਤੱਕ ਅਸ਼ਵਥਾਮਾ ਜਿਹੜਾ ਲੜ ਰਿਹਾ। ਉਹਨਾਂ ਨੇ ਯੁਧਿਸ਼ਟਰ, ਹੁਣ ਤੁਸੀਂ ਦੇਖੋ ਇੱਕ ਪਾਸੇ ਯੁਧਿਸ਼ਟਰ ਦਾ ਨੈਰੇਟਿਵ ਬਿਲਟ ਕੀਤਾ ਹੈ, ਉਹਨੂੰ ਅੱਜ ਵੀ ਜਿਹੜੇ ਬੜੇ ਸ਼ਿੰਗਾਰ ਕੇ ਨਾਂ ਲੈਣ ਵਾਲੇ ਹਿੰਦੂਤਵੀ ਨੇ ਉਹ ਸੱਤਿਆਵਾਦੀ ਯੁਧਿਸ਼ਟਰ ਕਹਿਣਗੇ ਕਿ ਉਹ ਯੁਧਿਸ਼ਟਰ ਜਿਹੜਾ ਕਦੇ ਝੂਠ ਨਹੀਂ ਬੋਲਦਾ, ਔਰ ਉਹਨੂੰ ਕਹਿੰਦੇ ਨੇ ਕਿ ਬਈ ਤੂੰ ਇਹ ਕਹਿ ਕਿ ਜਿਹੜਾ ਅਸ਼ਵਥਾਮਾ ਮਰ ਗਿਆ ਤਾਂ ਹੀ ਦੁਰਯੋਧਨ ਆਪਣਾ ਛੱਡੇਗਾ, ਜਿਹੜਾ ਨਾਟ ਦੁਰਯੋਧਨ, ਦਰੋਣਾਚਾਰੀਆ ਜਿਹੜਾ ਉਹਨਾਂ ਦਾ ਅਸਲੀ ਗੁਰੂ ਸੀ, ਕਿ ਬਈ ਉਹ ਆਪਣਾ ਸਰੀਰ ਛੱਡੇਗਾ। ਉਹਨੇ ਕਿਹਾ ਵੀ ਮੈਂ ਝੂਠ, ਉਹਨਾਂ ਨੇ ਕਿ ਤੂੰ ਫਿਕਰ ਨਾ ਕਰ, ਹਾਥੀ ਕਲਿਆਂਦਾ, ਪੰਡਤ ਨੇ 4 ਮੰਤਰ ਪੜ੍ਹੇ, ਉਹਦਾ ਨਾਂ ਹਾਥੀ ਦਾ ਅਸ਼ਵਥਾਮਾ ਰੱਖ ਦਿੱਤਾ, ਉਹਨੂੰ ਮਾਰਤਾ। ਔਰ ਉਹਨੂੰ ਕਿਹਾ ਕਿ ਵੀ ਹੁਣ ਤੂੰ ਕਿਹਾ, ਉਹਨਾਂ ਨੇ ਕਿਹਾ ਅਸ਼ਵਥਾਮਾ, ਉੱਚੀ ਜਿਹੀ ਜਾ ਕੇ ਦਰੋਣਾਚਾਰੀਆ ਦੇ ਕੋਲ ਹੌਲੀ ਜਿਹੀ ਕਿਹਾ, ਮਰ ਗਿਆ, ਉਹਨੇ ਪ੍ਰਾਣ ਛੱਡ ਦਿੱਤੇ, ਉਹਨੂੰ ਮਤਲਬ ਲੜਨ ਤੋਂ ਜਿਹੜਾ ਇਨਕਾਰੀ ਹੋ ਗਿਆ ਔਰ ਮਾਰਿਆ ਗਿਆ। ਹੁਣ ਮਤਲਬ ਇਹ ਹੈ ਵੀ ਉਹ ਵੀ ਸੱਚਾ, ਦੇਖੋ ਮੈਂ ਝੂਠ ਤਾਂ ਨਹੀਂ ਬੋਲਿਆ, ਮੈਂ ਤਾਂ ਹਾਥੀ ਕਿਹਾ ਸੀ, ਹਾਥੀ ਉਹਨੂੰ ਸੁਣਿਆ ਕਿ ਨਹੀਂ, ਇਹ ਉਹਦਾ ਕੰਮ ਹੈ। ਹੁਣ ਇਹ ਹੈ ਜਸਟੀਫਿਕੇਸ਼ਨ। ਹੁਣ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਵੀ ਸਿੱਖ ਕੌਮ ਇਹਦੇ ਬਾਵਜੂਦ ਵੀ ਅਸੀਂ ਕੁਰਬਾਨੀਆਂ ਔਰ ਸਭ ਕੁਝ, ਕੋਈ ਮੈਚ ਨਹੀਂ ਹੈ ਦੁਨੀਆ 'ਚ, ਕੋਈ ਮੈਚ ਨਹੀਂ ਕਰ ਸਕਦਾ ਸਿੱਖ ਇਤਿਹਾਸ ਦਾ, ਬੀਤੇ ਦਾ ਵੀ ਅੱਜ ਦਾ ਵੀ। ਅੱਜ ਅਸੀਂ ਉਸ ਦਿਨ ਦੀ ਗੱਲ ਕਰ ਰਹੇ ਹਾਂ ਜਦੋਂ ਜਨਰਲ ਵੈਦਿਆ ਨੂੰ 2 ਜਿਹੜੇ ਨੇ ਉਹ ਨੌਜਵਾਨ ਜਾ ਕੇ ਪੂਨੇ 'ਚ ਸਜ਼ਾ ਯਾਫਤਾ ਕਰਦੇ ਨੇ। ਪਰ ਇਹ ਬਿਰਤਾਂਤ ਕਿਹਨੇ ਸਿਰਜਣਾ ਸੀ? ਜੇ ਹਰਜਿੰਦਰ ਸਿੰਘ ਜੰਦਾ, ਸੁਖਦੇਵ ਸਿੰਘ ਸੁੱਖਾ 12-13 ਸਫ਼ੇ ਦਾ ਲੈਟਰ ਉਸ ਵੇਲੇ ਦੇ ਪ੍ਰੈਜ਼ੀਡੈਂਟ ਨੂੰ ਨਾ ਲਿਖਦੇ, ਔਰ ਕਿਉਂਕਿ ਪੰਜਾਬ 'ਚ ਜੁਝਾਰੂਆਂ ਦਾ ਉਸ ਵੇਲੇ ਪੂਰਾ ਜ਼ੋਰ ਸੀ, ਮੀਡੀਆ ਨੂੰ ਹੁਕਮ ਦਿੱਤਾ ਉਹਨਾਂ ਨੇ, ਸਿੰਘਾਂ ਨੇ, ਕਿ ਹਰ ਕੋਈ ਇਹਨੂੰ ਛਾਪੇ, ਅਦਰਵਾਈਜ਼ ਤਿਆਰ ਰਹੋ। ਸਭ ਟ੍ਰਿਬਿਊਨ, ਐਕਸਪ੍ਰੈਸ, ਇਹ ਉਹ ਸਭ ਨੇ ਉਸ ਲੈਟਰ ਨੂੰ ਪੰਜਾਬੀ ਨੇ ਤਾਂ ਛਾਪਣਾ ਹੀ ਸੀ, ਭਾਰਤ ਭਰ 'ਚ ਪਹੁੰਚਿਆ। ਹੁਣ ਉਸ ਗੱਲ ਨੇ ਉਹ ਨੈਰੇਟਿਵ ਸਿਰਜਿਆ। ਜਦੋਂ ਅਸੀਂ ਅੱਜ ਵੀ ਕੋਈ ਸਿੱਖ ਰਿਸਰਚਰ ਜਾਂ ਗੈਰ ਸਿੱਖ ਰਿਸਰਚਰ ਸਟਰਗਲ ਤੇ ਗੱਲ ਕਰਦਾ, ਉਹ ਲੈਟਰ ਕਿਉਂ ਅਹਿਮ ਹੋ ਜਾਂਦਾ? ਕਿਉਂਕਿ ਹਰਜਿੰਦਰ ਸਿੰਘ ਜੰਦਾ, ਸੁਖਦੇਵ ਸਿੰਘ ਸੁੱਖਾ ਨੇ ਸਿੱਖ ਨੈਰੇਟਿਵ ਦਿੱਤਾ ਕਿ ਵੀ ਜਦੋਂ ਵੀ ਕੋਈ ਦਿੱਲੀ ਦਾ ਹਾਕਮ ਸਾਡੇ ਅਸੀਂ ਅਕਾਲ ਤਖਤ ਦੇ ਪੁੱਤਰ ਪੁੱਤਰੀ ਹਾਂ, ਇਹ ਸਾਡੀ ਅਜ਼ਮਤ ਹੈ, ਤੇ ਜਿਹਨੇ ਇਸ ਪਾਸੇ ਵੱਲ ਅੱਖ ਕੀਤੀ ਹੈ ਉਹ ਅੱਖ ਅਸੀਂ ਕੱਢਣੀ ਹੈ। ਇਹ ਸਾਡਾ ਜਿਹੜਾ ਹੈ, ਅਸੀਂ ਉਸ ਅਕਾਲ ਦੇ ਸਿਪਾਹੀ ਹਾਂ ਔਰ ਅਸੀਂ ਉਸ ਡਗਰ ਦੇ ਉੱਤੇ ਹਾਂ। ਇਹ ਹੈ ਨੈਰੇਟਿਵ। ਪਰ ਨੈਰੇਟਿਵ ਪਹੁੰਚਾਉਣ ਲਈ ਵੀ ਤਾਂ ਤੁਹਾਡੇ ਕੋਲ ਕੋਈ ਜਿਹੜਾ ਉਹ ਵਹੀਕਲ ਹੁੰਦਾ ਹੈ, ਕੋਈ ਮੀਡੀਆ ਹੈ। ਅੱਜ ਦੇ ਜ਼ਮਾਨੇ 'ਚ ਮੀਡੀਆ, ਉਹ ਅਸੀਂ ਦੇਖ ਹੀ ਰਹੇ ਹਾਂ ਵੀ ਅਸੀਂ ਕਿੰਨਾ ਖੁਦਾ ਇਸਤੇਮਾਲ ਕਰ ਰਹੇ ਹਾਂ। ਅਸੀਂ ਸੋਸ਼ਲ ਮੀਡੀਆ ਨੂੰ ਅੱਜ ਇੱਕ ਸਮਝ ਲਿਆ ਕਿ ਵੀ ਇਹੀ ਗਾਲੀ ਗਲੋਚ ਦਾ ਥਾਂ ਹੀ ਸਾਡਾ ਅਲਟੀਮੇਟ ਮੁਕਾਮ ਹੈ। ਹੁਣ ਅੱਜ ਵੀ ਜੇ ਅਸੀਂ ਮਾਰ ਖਾ ਰਹੇ ਹਾਂ ਉਸੇ ਨੈਰੇਟਿਵ, ਹੁਣ ਦੀਪ ਸਿੱਧੂ ਨੂੰ ਕਿਵੇਂ ਡਿਮੋਨਾਈਜ਼ ਕੀਤਾ ਗਿਆ, ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਮੋਨਾਈਜ਼ ਕੀਤਾ ਗਿਆ। ਪਿੰਡਾਂ ਵਾਲਿਆਂ ਬਾਰੇ ਤਾਂ ਅਸੀਂ ਦੇਖਦੇ ਹੀ ਹਾਂ ਕਿ ਭਾਈ ਉਸ ਵੇਲੇ ਦੇ ਮੀਡੀਆ ਜਾਂ ਦੂਜਿਆਂ ਨੇ ਚੰਬਲ ਘਾਟੀ ਦੇ ਡਾਕੂ ਤੱਕ ਦੇ ਲਕਬ ਦੇ ਥੱਲੇ ਲਿਆ ਕੇ ਕਿਵੇਂ ਉਹ ਸਾਰੇ ਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੱਖਰੀ ਗੱਲ ਹੈ ਕਿ ਵੀ ਅਲਟੀਮੇਟਲੀ ਜਦੋਂ ਕੋਈ ਚੀਜ਼ਾਂ, ਕੌਮਾਂ ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸ਼ਹਾਦਤ ਦੇ ਨਾਲ ਜੁੜੀ ਹੁੰਦੀ ਹੈ, ਉਹ ਅੱਜ 39 ਸਾਲ ਬਾਅਦ ਸਿੱਖ ਕੌਮ 'ਚ ਕੋਈ ਹਕੂਮਤ ਦਾ ਨੈਰੇਟਿਵ ਨਹੀਂ ਵਿਕਦਾ ਜਾਂ ਨਹੀਂ ਵਿਕਿਆ। ਪਰ ਜੇ ਅਸੀਂ ਅੱਜ ਦੀ ਸਟਰਗਲ ਦੇ ਹਵਾਲੇ ਨਾਲ ਦੇਖੀਏ ਤੇ ਕਿਵੇਂ ਇੱਕ ਨਿੱਕੀ ਜਿਹੀ ਗੱਲ ਨੂੰ ਵੀ ਕਿਵੇਂ ਉਭਾਰ ਕੇ ਉਹਦਾ ਕੀ ਦਾ ਕੀ ਬਣਾ ਦਿੱਤਾ ਜਾਂਦਾ। ਔਰ ਜਦੋਂ ਅਸੀਂ ਹੁਣ ਇਹ ਗੱਲ ਕਰ ਰਹੇ ਹਾਂ ਕਿ ਭਾਈ ਇਹ 76 ਸਾਲਾ ਹੁਣ ਸਾਵਰਕਰ, ਤੁਸੀਂ ਨੈਰੇਟਿਵ ਦੀ ਗੱਲ ਦੇਖੋ, ਜਿਹਦਾ ਨਾਂ ਨਾਲ ਵੀਰ ਜੋੜ ਦਿੱਤਾ, ਜਿਹਨੂੰ ਭਾਰਤ ਰਤਨ ਦੇਣ ਤੱਕ ਗਏ, ਜਿਸ ਦੀ ਫੋਟੋ ਪਾਰਲੀਮੈਂਟ ਦੇ ਸੈਂਟਰਲ ਹਾਲ 'ਚ ਲਾਈ ਗਈ, 12 ਵਾਰ ਉਹ ਮਾਫੀ ਮੰਗਦਾ ਹੈ ਅੰਗਰੇਜ਼ਾਂ ਤੋਂ। RSS ਜਿਹਦਾ ਜਦੋਂ ਅੱਜ ਮੋਦੀ ਜਾਂ ਉਸ ਦੀ BJP ਬਾਕੀਆਂ ਨੂੰ ਠਿੱਠ ਕਰਦੀ ਹੈ, ਤੁਸੀਂ ਦੇਖੋ ਵੀ ਇਹਨਾਂ ਦਾ ਕੋਈ ਬੰਦਾ, ਇਹ ਤਾਂ ਅੰਗਰੇਜ਼ਾਂ ਦੇ ਟੱਟੂ ਸੀ, ਸਾਰਾ RSS ਉਹਨਾਂ ਦੇ ਨਾਲ ਕੋਆਪਰੇਟ ਕਰਦਾ ਰਿਹਾ। ਜੇ ਹੁਣ ਕੁਇਟ ਇੰਡੀਆ ਮੂਵਮੈਂਟ ਦੀ ਗੱਲ, ਇਹ ਅੰਗਰੇਜ਼ਾਂ ਦਾ ਸਾਥ ਦੇ ਰਿਹਾ ਸੀ ਕੁਇਟ ਇੰਡੀਆ ਮੂਵਮੈਂਟ ਵੇਲੇ, ਇਹ ਤਾਂ ਕਹਿ ਰਹੇ ਸੀ ਭਰਤੀ ਹੋਵੋ, ਬਿਲਕੁਲ ਖਿਲਾਫ ਜਾ ਕੇ। ਲੇਕਿਨ ਤੁਸੀਂ ਦੇਖੋ ਵੀ ਇੰਨੇ ਇਹਨਾਂ ਨੇ ਵਹੀਕਲ ਆਪਣੇ ਕ੍ਰੀਏਟ ਕੀਤੇ ਹੋਏ ਨੇ ਕਿ ਉਹ ਬਾਕੀਆਂ ਨੂੰ ਠਿੱਠ ਕਰ ਰਹੇ ਨੇ, ਕਿ ਉਹ ਸਾਬਤ ਕਰਨ ਕਿ ਉਹ ਪੈਟਰੀਓਟਿਕ ਨੇ। ਸਭ ਤੋਂ ਵੱਡੇ ਟ੍ਰੇਟਰ ਇਹ ਆਪ ਨੇ। ਹੁਣ ਇਸੇ ਕੰਟੈਕਸਟ ਮੇਰੇ ਆ ਜੋ ਨਜ਼ਰਾਂ ਚੋਂ
ਜਸਵੰਤ ਸਿੰਘ ਕੰਵਲ ਜਿਹੜੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਹੋਏ ਨੇ, ਕਾਫੀ ਲੰਮੀ ਉਮਰ ਉਹਨਾਂ ਨੇ ਭੋਗੀ ਔਰ ਬੜੇ ਜ਼ਬਰਦਸਤ ਉਹਨਾਂ ਦੇ ਨਾਵਲ। ਔਰ ਢੁੱਡੀਕੇ ਉਹਨਾਂ ਦਾ ਪਿੰਡ ਜਗਰਾਵਾਂ ਦੇ ਨੇੜੇ, ਉਹਦੇ ਸਰਪੰਚ ਵੀ ਰਹੇ ਲੰਬਾ ਵਕਤ। ਹੁਣ ਢੁੱਡੀਕੇ ਉਹ ਪਿੰਡ ਹੈ ਜਿੱਥੋਂ ਦਾ ਲਾਲਾ ਲਾਜਪਤ ਰਾਏ ਹੈ। ਹੁਣ ਲਾਲਾ ਲਾਜਪਤ ਰਾਏ ਨੂੰ ਤੁਸੀਂ ਦੇਖੋਗੇ ਕਿ ਪੰਜਾਬ ਕੇਸਰੀ ਦਾ ਖਿਤਾਬ, ਕਿਉਂਕਿ ਲਾਹੌਰ ਦੇ ਵਿੱਚ ਉਸ ਵੇਲੇ ਇਹ ਸਾਰੇ ਅਖਬਾਰ ਪ੍ਰਤਾਪ, ਮਿਲਾਪ, ਹਿੰਦ ਸਮਾਚਾਰ, ਆਰੀਆ ਸਮਾਜੀਆਂ ਦੇ ਲਾਹੌਰ 'ਚੋਂ ਛਪਦੇ ਸੀ। ਲਾਜਪਤ ਰਾਏ ਆਰੀਆ ਸਮਾਜੀ, ਪੱਕਾ ਹਿੰਦੂ ਤਵੀ, ਈਵਨ ਸਾਵਰਕਰ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਦੇ ਨਾਲ ਉਸ ਨੇ ਟੂ ਨੇਸ਼ਨ ਥਿਓਰੀ ਦੀ ਗੱਲ ਕੀਤੀ। ਇਸੇ ਹੀ ਲਾਜਪਤ ਰਾਏ ਨੇ ਗਦਰ ਪਾਰਟੀ ਦੇ ਜਿਹੜੇ ਇੱਥੇ ਅਮਰੀਕਾ ਵੀ ਆ ਕੇ ਗਿਆ, ਜਿਹੜਾ ਇੱਥੋਂ ਵਾਲੇ ਸਿੱਖਾਂ ਨੇ ਪੈਸਾ ਇਕੱਠਾ ਕੀਤਾ ਵੀ ਜਿਹੜੇ ਕਾਲੀ ਜਿਨ੍ਹਾਂ ਨੂੰ ਭੇਜਿਆ ਹੋਇਆ ਉਹਨਾਂ ਨੇ ਕਾਲੇ ਪਾਣੀ ਜਾਂ ਦੂਜੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ, ਉਹ ਵੀ ਖਾ ਗਿਆ ਪੈਸੇ ਜਾ ਕੇ। ਮਾਸਤਾਰਾ ਸਿੰਘ ਨੇ ਉਹਨੂੰ ਲਾਸੂਟ ਦਾ ਨੋਟਿਸ ਭੇਜਿਆ। ਪਰ ਉਸ ਪੀਰੀਅਡ ਦੇ ਵਿੱਚ ਹੀ ਹਿੰਦੂ ਮਹਾਸਭਾ ਵੀ ਜਿਹੜੀ ਅੱਡ ਹਿੰਦੂ ਸਨਾਤਨੀ ਜਾਂ ਹਿੰਦੂਤਵਾ ਦੀ ਜਿਹੜੀ ਪੈਰੋਕਾਰ ਲਾਈਨ ਹੈ RSS ਤੋਂ, ਉਦੋਂ ਅਜੇ ਤੱਕ ਸਵੈਮ ਸੇਵਕ ਤੱਕ ਹੀ ਮਹਿਦੂਦ ਸੀ। ਹੈਡਗਵੇਅਰ ਜਾਂ ਸਾਵਰਕਰ ਕਦੇ ਵੀ RSS ਦਾ ਸਿੱਧਾ ਹਿੱਸਾ ਨਹੀਂ ਰਿਹਾ, ਪਰ ਸਾਵਰਕਰ ਔਰ ਲਾਜਪਤ ਰਾਏ ਉਹ ਇੱਕ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ। ਹੁਣ ਉਹੀ ਲਾਜਪਤ ਰਾਏ ਜਿਹੜਾ ਅਦਰਵਾਈਜ਼ ਵਕੀਲ ਸੀ, ਅੱਛਾ ਸਪੀਕਰ ਸੀ, ਲੇਕਿਨ ਪੱਕਾ ਹਿੰਦੂਤਵੀ ਆਰੀਆ ਸਮਾਜੀ। ਔਰ ਸਾਈਮਨ ਕਮਿਸ਼ਨ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ, ਰੌਲਟ ਐਕਟ, ਫਿਰ ਜਲਿਆਂਵਾਲੇ ਬਾਗ 1920 ਦੇ ਅਖੀਰ ਤੱਕ ਪਹੁੰਚਦੇ ਆ, ਅੰਗਰੇਜ਼ਾਂ ਨੇ ਬ੍ਰਿਟਿਸ਼ ਜਿਹੜਾ ਸਾਈਮਨ ਸੀ ਉਹਦੀ ਅਗਵਾਈ 'ਚ ਕਮਿਸ਼ਨ ਭੇਜਿਆ ਕਿ ਉਹ ਜਾ ਕੇ ਦੇਖੇਗਾ ਵੀ ਉੱਥੇ ਕੀ ਕਰਨਾ ਹੈ। ਤੇ ਇਹਨਾਂ ਨੇ ਵਿਰੋਧ ਰੱਖਿਆ ਲਾਹੌਰ ਦੇ ਵਿੱਚ, ਸਾਈਮਨ ਕਮਿਸ਼ਨ ਗੋ ਬੈਕ, ਇਹ ਵੀ ਉਹਦੇ 'ਚ ਗਿਆ ਪ੍ਰੋਟੈਸਟ। ਔਰ ਇਹ ਜਿਹੜਾ ਹੈ ਉੱਥੋਂ ਉਹਦੀ ਛਤਰੀ ਦੇ ਉੱਤੇ ਹੀ ਜਿਹੜਾ ਹੈ ਉਹ 2 ਡੰਡੇ ਵੱਜੇ, ਲੇਕਿਨ ਇਹਨਾਂ ਨੇ, ਔਰ 3 ਹਫ਼ਤੇ ਬਾਅਦ ਮਰਿਆ। ਉਸ ਤੋਂ ਬਾਅਦ ਉਹ ਰਾਦਰ ਦਿੱਲੀ ਵਿੱਚ ਗਿਆ ਨਹਿਰੂ ਨੂੰ ਮਿਲਣ, ਲੇਕਿਨ ਇਹਨਾਂ ਨੇ ਐਸਾ ਉਸ ਨੈਰੇਟਿਵ ਨੂੰ ਬਣਾਇਆ ਕਿ ਜੀ ਲਾਜਪਤ ਰਾਏ ਸ਼ਹੀਦ। ਔਰ ਇਹ ਕਿਹਾ ਕਿ ਜੀ ਲਾਜਪਤ ਰਾਏ ਨੇ ਮਰਨ ਤੋਂ ਪਹਿਲਾਂ ਇਹ ਕਿਹਾ ਕਿ ਮੇਰੇ शरीर पर पड़ी एक एक लाठी ब्रिटिश साम्राज्य के ताबूत में कील का काम करेगी। ਇਹ ਬਿਆਨ ਉਹਨੂੰ ਸ਼ਹੀਦ ਬਣਾ ਦਿੱਤਾ ਹੈ। ਔਰ ਪੰਜਾਬ ਕੇਸਰੀ ਸੰਸਕ੍ਰਿਤ ਸ਼ੇਰ ਨੂੰ ਕਹਿੰਦੇ ਨੇ। ਹੁਣ ਇਹਨਾਂ ਨੂੰ ਕਿ ਆਮ ਪੰਜਾਬ ਦੇ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਹਿੰਦੇ ਸੀ, ਇਹਨਾਂ ਨੇ ਕਿਹਾ ਕਿ ਜੀ ਦੇਖੋ ਇਹ ਸ਼ੇਰੇ ਪੰਜਾਬ। ਹੁਣ ਇਸ ਨੈਰੇਟਿਵ ਨੂੰ ਜੇ ਸਰ ਕਪੂਰ ਸਿੰਘ ਨੇ ਸਾਚੀ ਸਾਖੀ 'ਚ ਚੈਲੰਜ ਕੀਤਾ, ਉਹਨਾਂ ਨੇ ਕਿਹਾ ਮੈਂ ਤਾਂ ਖੁਦ ਉੱਥੇ ਮੌਜੂਦ ਸੀ ਕਿ ਬਈ ਇਹਦੇ ਕੋਈ ਲਾਠੀਆਂ ਲੁੱਠੀਆਂ ਨਹੀਂ ਵੱਜੀਆਂ, ਇਹ ਤਾਂ ਜਿਹੜਾ ਹੋਰ ਬਾਅਦ ਦੇ ਵਿੱਚ। ਲੇਕਿਨ ਉਹਨਾਂ ਨੇ ਸਾਈਮਨ ਕਮਿਸ਼ਨ ਅਖਬਾਰਾਂ ਉਹਨਾਂ ਦੇ ਕੋਲ ਸੀ ਔਰ ਉਹਨੂੰ ਕਿੰਨਾ ਵੱਡਾ ਸ਼ਹੀਦ ਬਣਾ ਕੇ, ਈਵਨ ਇੱਥੋਂ ਤੱਕ ਆ 2 ਦਿਨ ਪਹਿਲਾਂ ਸੋਫੀਆ ਦਲੀਪ ਸਿੰਘ ਦਾ ਜਨਮ ਦਿਨ ਸੀ, ਦਲੀਪ ਸਿੰਘ ਦੀ ਬੇਟੀ ਦਾ। ਹੁਣ ਉਹਦੀ ਲਾਈਫ ਲਿਖਣ ਵਾਲੀ ਅਨੀਤਾ ਆਨੰਦ, ਭਾਵੇਂ ਉਹਨੇ ਅੱਛਾ ਰਿਸਰਚ ਕੰਮ ਕੀਤਾ, ਉਹ ਕਹਿੰਦੀ ਹੈ ਜੀ ਉਹ ਬਹੁਤ ਪ੍ਰਭਾਵਿਤ ਸੀ ਸੋਫੀਆ ਦਲੀਪ ਸਿੰਘ, ਲਾਲਾ ਲਾਜਪਤ ਰਾਏ ਤੋਂ ਔਰ ਬਾਲ ਗੰਗਾਧਰ ਤਿਲਕ ਤੋਂ। ਤੁਸੀਂ ਦੇਖੋ ਵੀ ਕਿਹਦੇ ਮੋਟੀਵੇਟਰ ਕਿਹਨੂੰ ਬਣਾਉਂਦੇ ਨੇ। ਔਰ ਮੈਂ ਉਹ ਜਿਹੜੀ ਅੱਜ ਜਸਵੰਤ ਸਿੰਘ ਕੰਵਲ ਦੀ ਕਿਤਾਬ ਹੈ ਪੁੰਨਿਆਂ ਦਾ ਚਾਨਣ, ਉਹਦੇ ਸਫਾ 126 ਦੇ ਉੱਤੇ ਉਹਨਾਂ ਨੇ ਲਿਖਿਆ ਕਿ ਮੈਂ ਆਪਣੇ ਪਿੰਡ ਢੁੱਡੀਕੇ ਵਿੱਚ ਜੰਮੇ ਲਾਲਾ ਲਾਜਪਤ ਰਾਏ ਨੂੰ ਇਸ ਲਈ ਨਫ਼ਰਤ ਕਰਦਾ ਸੀ ਕਿਉਂਕਿ ਪਹਿਲਾਂ ਤਾਂ ਉਸਨੇ ਗਦਰ ਪਾਰਟੀ ਦਾ ਫੰਡ ਨੱਪਿਆ। ਹੁਣ ਜੇ ਅਸੀਂ ਕਿਹਾ ਵੀ ਅਮਰੀਕਾ 'ਚੋਂ ਆਇਆ, ਸਿੱਖਾਂ ਦੇ ਪੈਸੇ ਇਕੱਠੇ ਕਰਕੇ ਖਾ ਗਿਆ। ਦੂਜਾ, ਮਾਂਡਲੇ ਜੇਲ੍ਹ ਤੋਂ ਛੁੱਟਣ ਲਈ ਵਾਇਸਰਾਏ ਨੂੰ ਮੁਆਫੀਨਾਮੇ ਦੀਆਂ ਚਿੱਠੀਆਂ ਲਿਖੀਆਂ। ਹੁਣ ਮਾਂਡਲੇ ਜੇਲ੍ਹ 'ਚ ਇਹਨੂੰ ਭੇਜਿਆ ਸੀ, ਉੱਥੋਂ ਜਿਵੇਂ ਸਾਵਰਕਰ ਨੇ ਮਾਫੀ ਮੰਗ ਕੇ ਬਾਹਰ ਨਿਕਲਿਆ, ਇਵੇਂ ਹੀ ਲਾਜਪਤ ਰਾਏ ਵੀ ਮਾਫੀ ਮੰਗ ਕੇ ਨਿਕਲੇ। ਤੀਜਾ, ਕਾਂਗਰਸ ਨੂੰ ਲੱਤ ਮਾਰ ਕੇ ਹਿੰਦੂ ਮਹਾਸਭਾ ਦਾ ਪ੍ਰਧਾਨ ਜਾ ਬਣਿਆ। ਵੀ ਕਾਂਗਰਸ ਸੀ ਔਰ ਇਹਨੇ ਆਪਣਾ ਉਹ ਹਿੰਦੂ ਮਹਾਸਭਾ ਬਣਾਈ। ਚੌਥੇ, ਛਾਤੀ ਤੇ ਕਾਲੀ ਛਤਰੀ ਤੋਂ ਤਿਲਕ ਕੇ 3 ਡੰਡੇ ਜ਼ਰੂਰ ਵੱਜੇ, ਪਰ 17 ਦਿਨ ਬਾਅਦ ਪਲੂਰਸੀ ਦੀ ਬਿਮਾਰੀ ਨਾਲ ਮਰਿਆ। ਫੇਫੜਿਆਂ 'ਚ ਪਾਣੀ ਪੈਣਾ, ਪਲੂਰਸੀ ਦਾ ਪੁਰਾਣਾ ਨਾਂ ਹੈ, ਉਹਦੇ ਨਾਲ ਮਰਿਆ। ਇਹਨਾਂ 17 ਦਿਨਾਂ ਵਿੱਚ ਦਿੱਲੀ ਵਿੱਚ ਜਾ ਕੇ ਨਹਿਰੂ ਨਾਲ ਵੀ ਮੀਟਿੰਗ ਕਰ ਆਇਆ। 17 ਦਿਨ ਮਗਰੋਂ ਮਰਨ ਵਾਲਾ ਸ਼ਹੀਦ ਕਿਵੇਂ ਹੋ ਗਿਆ, ਇਹ ਪ੍ਰੋਪੇਗੈਂਡਾ ਹਿੰਦੂ ਪ੍ਰੈਸ ਦੇ ਝੂਠ ਦਾ ਸੀ। ਦੇਖੋ ਹੁਣ ਇਹ ਅਸੀਂ ਦੇਖਦੇ ਹਾਂ ਵੀ ਕਿਵੇਂ ਲਗਭਗ 100 ਸਾਲ ਪਹਿਲਾਂ 1927 28 29 ਦਾ ਹੀ 27 28 ਦਾ ਜ਼ਿਕਰ ਹੈ ਸਾਈਮਨ ਕਮਿਸ਼ਨ ਦਾ।
ਅਸੀਂ 100 ਸਾਲ ਪਹਿਲਾਂ ਦੇ ਨੈਰੇਟਿਵ ਦੀ ਗੱਲ ਕਰਦੇ ਹਾਂ। ਬਿਲਕੁਲ ਅੱਜ ਉਹੀ ਨੈਰੇਟਿਵ, ਔਰ ਇਹ ਗੱਲ ਜਦੋਂ ਇਹ ਨਹੀਂ ਹੈ ਕਿ ਵੀ ਅਸੀਂ ਕੋਈ ਫਰਸਟ੍ਰੇਸ਼ਨ 'ਚ ਇਹ ਗੱਲ ਕਹਿੰਦੇ ਹਾਂ ਕਿ ਵੀ ਜੇ ਅਸੀਂ ਅੱਜ ਸਮੇਂ ਦੇ ਹਾਣ ਦਾ ਹੋਣਾ ਹਿੰਦੂ ਤਵੀਆਂ ਨੂੰ ਜਿਹੜਾ ਉਹਨਾਂ ਦੇ ਨਾਲ ਲੜਾਈ ਸਾਡੀ ਸੌਖੀ ਨਹੀਂ ਹੈ। ਜਿਵੇਂ ਮੈਂ ਕਿਹਾ ਵੀ ਇਹ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਜਿਹੜਾ ਹੈ ਉਹ ਸ਼ੈਤਾਨ ਨੇ, ਤੇ ਫਿਰ ਸਾਡਾ ਜਿਹੜਾ ਸਭ ਤੋਂ ਪਹਿਲਾ ਕੰਟਰੋਲ ਨੈਰੇਟਿਵ ਤੇ ਹੋਣਾ ਚਾਹੀਦਾ ਹੈ। ਬਹੁਤ ਵਾਰ ਅਸੀਂ ਬਹੁਤ ਭੜਕਾਊ ਕਿਸਮ ਦੀ ਬਿਆਨਬਾਜ਼ੀ ਕਰਕੇ ਆਪਣੇ ਲੋਕਾਂ ਨੂੰ ਹੀ ਦੱਸ ਰਹੇ ਹੁੰਦੇ ਆ, ਲੇਕਿਨ ਉਹ ਵੀ ਉਹਨਾਂ ਦੇ ਨੈਰੇਟਿਵ 'ਚ ਫਿੱਟ ਹੋ ਰਿਹਾ ਹੁੰਦਾ ਹੈ, ਕਿਉਂਕਿ ਜੋ ਉਹਨਾਂ ਨੇ ਸਾਨੂੰ ਲੇਬਲ ਲਾਇਆ ਹੋਇਆ ਉਹ ਫਿਰ ਉਹਨੂੰ ਹੀ ਪ੍ਰਚਾਰਦੇ ਨੇ। ਸੋ ਇਹ ਜੇ ਸਾਨੂੰ ਇਹਦੀ ਅਹਿਮੀਅਤ ਲੱਗੇ ਤਾਂ ਠੀਕ ਹੈ, ਨਹੀਂ ਹੈ ਤਾਂ ਫਿਰ ਲੌਟ ਕੇ ਬੁੱਧੂ ਘਰ ਕੋ ਆਇਆ, ਫਿਰ ਹੁਣ ਕੀ ਕਹਿ ਸਕਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਪਿਓਰ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। Services. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਡੀ ਇੱਕ ਵਿਊਅਰ ਮੁਹੰਮਦ ਤਾਇਬ ਜੀ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਅਜੋਕੀ ਮੰਦੀ ਦਿਸ਼ਾ ਨੂੰ ਦੇਖਦਿਆਂ ਕੁਝ ਪਾਕਿਸਤਾਨੀ ਮੁਸਲਮਾਨ ਇਹ ਪ੍ਰਚਾਰ ਕਰ ਰਹੇ ਹਨ ਕਿ ਪਾਕਿਸਤਾਨ ਬਣਾਉਣਾ ਕਾਇਦੇ ਆਜ਼ਮ ਜਿਨ੍ਹਾਂ ਦੀ ਬਹੁਤ ਵੱਡੀ ਗਲਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਆਪਣੇ ਵਿਊਅਰਸ ਦੇ ਵਿਊਜ਼ ਨੂੰ ਅਹਿਮੀਅਤ ਦਿੰਦੇ ਹਾਂ। ਜੀ ਕੱਲ ਫੇਸਬੁੱਕ ਦੇ ਉੱਤੇ ਮੈਸੇਜ ਸੀ ਮੁਹੰਮਦ ਤਾयाब जी ਦਾ, तैयाब शायद प्रॉपर नाम बनता है। उन्होंने कहा कि जैसा कि आपको मालूम है पाकिस्तान के हालात कैसे हैं, कुछ लोग ऐसे हालात की वजह से कहते हैं पाकिस्तान नहीं बनना चाहिए था, अगर हम इंडिया के साथ रहते तो अच्छा होता, क्योंकि इंडिया बहुत तरक्की कर रहा है, वहाँ जमहूरियत है, वहाँ अमन और इंसाफ है, जबकि हकीकत कुछ और है। सर आप मुनासिब समझें तो आप इस पर उन पाकिस्तानियों को कुछ पैगाम दें जो इंडिया की वाह वाह करते हैं। ਪਹਿਲਾਂ ਤਾਂ ਮੁਹੰਮਦ ਤਾयाब ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇਖਦੇ ਹੋ, ਸਾਡੇ ਤੋਂ ਤੁਸੀਂ ਇਸ ਸਬਜੈਕਟ ਦੇ ਉੱਤੇ ਜਿਹੜਾ ਉਹ ਕਮੈਂਟਰੀ ਚਾਹੁੰਦੇ ਹੋ। ਅੱਛਾ ਦੇਖੋ ਮੈਂ ਸਮਝਦਾ ਵੀ ਹੁਣ ਜੋ ਕੁਝ 20 ਕਰੋੜ ਮੁਸਲਮਾਨਾਂ ਦੇ ਨਾਲ ਭਾਰਤ ਦੇ ਵਿੱਚ ਹੋ ਰਿਹਾ ਔਰ ਇੱਕ ਖਿੱਤੇ 'ਚ ਨਹੀਂ ਆਲਮੋਸਟ ਹਰ ਪਾਸੇ, ਇਸ ਤੋਂ ਬਾਅਦ ਵੀ ਜੇ ਕਿਸੇ ਨੂੰ ਔਰ ਜਿਹੜੇ ਸਿੱਖ ਖਾਲਿਸਤਾਨ ਦੀ ਮੰਗ ਤੋਂ ਅੱਜ ਵੀ ਕੰਨ ਭੰਨਦੇ ਨੇ ਜਾਂ ਉਸ ਲਈ ਖਲੋਣ ਲਈ ਤਿਆਰ ਨਹੀਂ, ਉਹਨਾਂ ਲਈ ਤਾਂ ਮੇਰਾ ਇਹੀ ਕਹਿਣਾ ਹੁੰਦਾ ਕਿ ਵੀ ਜੇ 39 ਸਾਲ ਬੀਤਣ ਬਾਅਦ ਜੋ ਸਾਡੇ ਨਾਲ ਵਾਪਰਿਆ, ਜਿਹਨੂੰ ਇਹ ਸਮਝ ਨਹੀਂ ਆਈ ਵੀ ਖਾਲਿਸਤਾਨ ਕਿਉਂ ਜ਼ਰੂਰੀ ਹੈ, ਉਹਨੂੰ ਕੋਈ ਨਹੀਂ ਸਮਝਾ ਸਕਦਾ। ਉਹਨੂੰ ਉਵੇਂ ਹੀ ਉਹ ਜੁੱਤੀਆਂ ਖਾਣ ਦਾ ਹੱਕਦਾਰ ਹੈ ਔਰ ਉਵੇਂ ਹੀ ਰਹਿਣਾ ਚਾਹੀਦਾ। ਸੋ ਮੈਂ ਸਮਝਦਾ ਵੀ ਜੇ ਇਹ 20 ਕਰੋੜ ਮੁਸਲਮਾਨਾਂ ਦੀ ਅੱਜ ਕੀ ਦਸ਼ਾ ਹੋਈ ਹੈ, ਇਹਨੂੰ ਦੇਖਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਨੋ ਮੈਟਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਕਨੋਮਿਕਲ ਕ੍ਰਾਈਸਿਸ ਵੀ ਆਇਆ ਜਿਹੜਾ ਥੋੜਾ ਬਹੁਤ ਓਵਰਕਮ ਹੋ ਗਿਆ, ਹੋ ਜਾਏਗਾ। ਪੋਲੀਟੀਕਲ ਕ੍ਰਾਈਸਿਸ ਵੀ ਹੈ, ਬੀਤੇ 'ਚ ਵੀ ਰਿਹਾ, ਡੈਮੋਕ੍ਰੇਸੀ ਵਰਸਸ ਫੌਜੀ ਡਿਕਟੇਟਰ, ਉਹ ਓਵਰਕਮ ਹੋ ਜਾਏਗਾ। ਲੇਕਿਨ ਇਹ ਆਪਣੇ ਆਪ ਦੇ ਵਿੱਚ ਹੀ ਜੇ ਤੁਸੀਂ ਦੇਖਣਾ ਹੋਏ ਕਿ 20-21 ਕਰੋੜ ਮੁਸਲਮਾਨ, 22 ਕਰੋੜ ਪਾਕਿਸਤਾਨ 'ਚ ਨੇ, 20 ਕਰੋੜ ਭਾਰਤ 'ਚ ਨੇ, ਤੇ ਉਹਨਾਂ ਦੀ ਦਸ਼ਾ ਅੱਜ ਜਿਹੜਾ ਬਿਲਕੁਲ ਇੰਟਰਨੈਸ਼ਨਲ ਏਜੰਸੀਆਂ ਜਿਹੜੀਆਂ ਜੈਨੋਸਾਈਡ ਜਿਹਦੇ 'ਚ ਸਿੰਪਟਮਸ ਹੁੰਦੇ ਨੇ ਕਿ ਜੈਨੋਸਾਈਡ ਹੋ ਸਕਦਾ ਹੈ, ਇਸ ਵੇਲੇ ਜਿਹੜਾ ਨੰਬਰ 1 ਦੇ ਉੱਤੇ ਦੁਨੀਆ ਜਾ ਕੇ ਜਿੱਥੇ ਬਹੁਤ ਜਲਦੀ ਔਨਸੈਟ ਜੈਨੋਸਾਈਡ ਦਾ, ਹਾਲਾਂਕਿ ਕੁਛ ਦਾ ਇਹ ਕਹਿਣਾ ਈਵਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਨੂੰ ਵਾਇਲੈਂਸ ਨੂੰ ਲੈ ਕੇ ਪੁੱਛਿਆ ਕਿ ਕੀ ਬਈ ਐਥਨਿਕ ਕਲੀਨਜ਼ਿੰਗ ਨਹੀਂ ਹੈ। ਹੁਣ ਇੱਕ ਪਾਸ 20 ਕਰੋੜ ਕੋਈ ਛੋਟੀ ਗਿਣਤੀ ਨਹੀਂ ਹੁੰਦੀ, ਸੈਕੰਡ ਥਰਡ ਲਾਰਜੈਸਟ ਪੋਪੂਲੇਸ਼ਨ ਜਿਹੜੀ ਹੈ ਮੁਸਲਮਾਨਾਂ ਦੀ ਬਣ ਜਾਂਦੀ ਹੈ ਇੰਡੋਨੇਸ਼ੀਆ ਤੋਂ ਬਾਅਦ, ਪਾਕਿਸਤਾਨ ਔਰ ਫਿਰ ਭਾਰਤ।
ਤੇ ਜੇ ਇਹਦੇ ਚ 20 ਕਰੋੜ ਹੋਰ ਵੀ ਰਲ ਜਾਂਦੇ, 22 ਕਰੋੜ ਰਲ ਜਾਂਦੇ, ਹਿੰਦੂ ਮੈਜੋਰਿਟੀ ਤਾਂ ਐਬਸੋਲੂਟ ਉਸ ਕਿਸਮ ਦੀ ਸੀ, ਫਿਰ ਸਾਰਿਆਂ ਨੇ ਉਵੇਂ ਸਫਰ ਕਰਨਾ ਸੀ। ਅੱਜ ਘੱਟੋ ਘੱਟ ਇਹ ਲਿਆਕਤ ਹੈ ਔਰ ਤੁਹਾਡੀ ਖੁਸ਼ਕਿਸਮਤੀ ਹੈ ਜਦ ਕਾਸ਼ ਸਾਡੇ ਕੋਲ ਮੁਹੰਮਦ ਅਲੀ ਜਿਨ੍ਹਾਂ ਵਰਗਾ ਕਾਇਦ ਹੁੰਦਾ ਜਿਹੜਾ ਸਾਡੀ ਕੌਮ ਨੂੰ ਸਮਝਾ ਸਕਦਾ ਕਿ ਭਾਈ ਇਹਨਾਂ ਦੇ ਉੱਤੇ ਇਤਬਾਰ ਨਾ ਕਰੋ। ਔਰ ਇਹ ਸਾਰਾ ਜਿਹੜਾ ਹੈ ਇਹ ਜਿਵੇਂ ਉਹਨਾਂ ਦਾ ਕਹਿਣਾ ਸੀ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਜਾਂ ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਕਿਹਾ ਕਿ ਵੀ ਸਿੱਖਸ ਆਰ ਪੋਲੀਟੀਕਲੀ ਨਾਈਵ, ਅਨਾੜੀ ਨੇ ਬਿਲਕੁਲ ਸਿਆਸੀ ਤੌਰ ਤੇ। they have seen Hindus as the co-slaves, but when they'll see them as the rulers they will see their true face, when Hindus will be the masters and Sikhs will be the slaves। ਕਿ ਅਜੇ ਤਾਂ ਸਹਿ ਗੁਲਾਮ ਨੇ, ਜਦੋਂ ਤੁਸੀਂ ਇਹਨਾਂ ਨੂੰ ਮਾਲਕ ਮਾਸਟਰ ਬਣੇ ਦੇਖਿਆ ਫਿਰ ਦੇਖਿਓ ਤੁਹਾਡਾ ਕੀ ਹੁੰਦਾ। ਸੋ ਮੈਂ ਸਮਝਦਾ ਕਿ ਜੇ ਕਿਸੇ ਨੂੰ ਅੱਜ ਵੀ ਇਹ ਗੱਲ ਦੀ ਸਮਝ ਨਹੀਂ ਹੈ ਜੋ ਭਾਰਤ ਦੇ ਵਿੱਚ ਹੋ ਰਿਹਾ, ਔਰ ਕੱਲਾ ਇਹ ਨਹੀਂ ਵੀ ਹੁਣ ਸ਼ੁਰੂ ਹੋਇਆ, ਕਾਂਗਰਸ ਦੇ ਰੂਲ ਤੋਂ ਹੀ ਤੁਸੀਂ ਦੇਖ ਲਓ 47 ਤੋਂ ਬਾਅਦ ਜਿਹਨੂੰ ਰॉयਟ ਕਿਹਾ ਜਾਂਦਾ ਸੀ, ਅਸਲ 'ਚ ਉਹ ਸਟੇਟ ਦਾ ਨਾਲ ਲੱਗ ਕੇ ਮੁਸਲਮਾਨਾਂ ਦੀ ਨਸਲਕੁਸ਼ੀ ਸੀ। 2002 'ਚ ਤਾਂ ਖੁੱਲ੍ਹ ਕੇ ਆ ਗਿਆ ਗੁਜਰਾਤ ਦੇ ਵਿੱਚ ਕੀ ਹੋਇਆ। ਤੁਸੀਂ ਭਾਰਤ ਦੇ ਵਿੱਚ ਇਹਨਾਂ ਦਾ ਪਾਰਟ ਦੇਖਦੇ ਹੋ ਕਿ ਬਈ ਇਹਨਾਂ ਦੇ ਇਕਰਾਰਨਾਮੇ ਕੀ ਨੇ। ਆਰਟੀਕਲ 370 ਦਾ ਹਸ਼ਰ ਦੇਖ ਲਓ ਵੀ ਇਹਨਾਂ ਨੇ ਉਹਦਾ ਸਟੇਟ ਦਾ ਵਜੂਦ ਹੀ ਮਿਟਾ ਦਿੱਤਾ। ਔਰ ਅੱਜ ਹੀ ਇੱਕ ਅਮਰੀਕਾ ਦਾ ਪੋਲੀਟੀਕਲ ਸਾਇੰਸ ਦਾ ਪ੍ਰੋਫੈਸਰ ਆਥਰ ਵੀ ਹੈ, ਹਿੰਦੂ ਸੱਜਣ, ਉਹਨੂੰ ਜਿਹੜੀ ਹੈ ਉਹ ਸ਼ੇਰਵਾਨੀ ਬੀਬੀ ਹੈ ਪ੍ਰਿੰਟ ਦੇ ਲਈ ਉਹ ਕਰਦੀ ਹੈ, ਮਲਕਾ ਸ਼ੇਰਵਾਨੀ ਸ਼ਾਇਦ ਨਾਂ ਹੈ, ਆਰਿਫਾ ਸ਼ੇਰਵਾਨੀ, ਉਹ ਉਹਨੂੰ ਇੰਟਰਵਿਊ ਕਰ ਰਹੀ ਸੀ ਤੇ ਉਹ ਉਹਨੂੰ ਪੁੱਛਦੀ ਹੈ ਵੀ ਜੇ 2024 ਦੇ ਵਿੱਚ ਮੋਦੀ ਵਾਪਸ ਪਾਵਰ ਚ ਆਉਂਦਾ ਬੀਜੇਪੀ ਦੀ ਅਗਵਾਈ ਕਰਕੇ ਕੀ ਹੋਏਗਾ। ਉਹਨੇ ਕਿਹਾ ਵੀ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਹਿੰਦੂ ਰਾਸ਼ਟਰ ਬਣੇਗਾ ਔਰ ਉਹਦੇ ਚ ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਸੈਕੰਡ ਕਲਾਸ ਸਿਟੀਜ਼ਨ ਹੋਣਗੀਆਂ। ਉਹਨੇ ਕਿਹਾ ਕਿ ਵੀ ਇਹ ਨਹੀਂ ਹੈ ਜ਼ਰੂਰੀ ਕਿ ਵੀ ਉਹ ਸਾਰੀ ਐਥਨਿਕ ਕਲੀਨਜ਼ਿੰਗ ਹੋਏ ਜੋ ਨਾਜ਼ੀਆਂ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਕਿ 1930 ਚ। ਉਹਨੇ ਕਿਹਾ, ਔਰ ਇੱਕ ਅੱਛਾ ਨੁਕਤਾ ਸੀ, ਉਹਨੇ ਕਿਹਾ ਵੀ ਜਦੋਂ ਸਿਵਲ ਵਾਰ ਤੋਂ ਬਾਅਦ ਸਲੇਵਰੀ ਖਤਮ ਹੋਈ ਅਮਰੀਕਾ 'ਚ ਕਿ ਭਾਈ ਹੁਣ ਕੋਈ ਸਲੇਵ ਨਹੀਂ ਨੇ, ਉਹਨਾਂ ਨੇ ਕਿਹਾ ਜਿਹੜੀਆਂ ਸਾਊਥ ਦੀਆਂ ਸਟੇਟਾਂ ਸੀ ਲੈਜਿਸਲੇਸ਼ਨ ਉਹਨਾਂ ਦੇ ਕੋਲ ਸੀ, ਉਹਨਾਂ ਨੇ ਐਸੇ ਕਾਨੂੰਨ ਬਣਾ ਦਿੱਤੇ ਜਿਹਦੇ ਥੱਲੇ ਜਿਹੜੇ ਕਾਲੇ ਸੀ ਉਹ ਆਟੋਮੈਟਿਕਲੀ ਸੈਕੰਡ ਕਲਾਸ ਸਿਟੀਜ਼ਨ ਬਣ ਗਏ। ਉਹਨਾਂ ਦੀ ਕੋਈ ਸਹੀ ਨਹੀਂ ਸੀ ਕਿਉਂਕਿ ਮੈਜੋਰਿਟੀ ਉਹਨਾਂ ਦੇ ਕੋਲ ਸੀ। ਔਰ ਉਹਨਾਂ ਨੇ ਕਿਹਾ ਵੀ ਜਦੋਂ ਗੋਰੇ ਲਿੰਚਿੰਗ ਕਰਦੇ ਸੀ ਕੁੱਟ-ਕੁੱਟ ਕੇ, ਜੋ ਅੱਜ ਹਿੰਦੂ ਵੀ ਕਰਦੇ ਨੇ, ਤੇ ਪੁਲਿਸ ਜਾਂ ਉਹਨਾਂ ਦੇ ਨਾਲ ਹੁੰਦੀ ਸੀ ਜਾਂ ਮੂਕ ਦਰਸ਼ਕ ਹੁੰਦੀ ਸੀ। ਉਹਨੇ ਕਿਹਾ ਕਿ ਵੀ ਜੇ ਇਹ 2024 ਤੋਂ ਬਾਅਦ ਦਾ ਇੰਡੀਆ ਫਿਰ ਜਿਹੜਾ ਉਹ ਉਵੇਂ ਹੀ ਹੋਏਗਾ ਜਿਵੇਂ ਕਿ ਜਿਹੜਾ ਅਮਰੀਕਾ ਆਫਟਰ ਦਾ ਸਿਵਲ ਵਾਰ ਸੀ 1960 ਤੱਕ ਜਿਹੜਾ ਫਿਰ ਰਿਹਾ। ਇਹਦੇ 'ਚ ਕਾਫੀ ਇਸ ਗੱਲ 'ਚ ਵੇਟ ਹੈ। ਉਹਨੇ ਕਿਹਾ ਜੀ ਉਹਨਾਂ ਨੂੰ ਸਾਰਿਆਂ ਨੂੰ ਮਾਰਨ ਦੀ ਲੋੜ ਹੀ ਨਹੀਂ ਹੈ, ਉਹ ਵੈਸੇ ਹੀ ਜਿਹੜੇ ਨੇ ਸੈਕੰਡ ਕਲਾਸ ਸਿਟੀਜ਼ਨ ਬਾਈ ਲੈਜਿਸਲੇਚਰ ਉਹਨਾਂ ਕੋਲ ਬਰੂਟ ਮੈਜੋਰਿਟੀ ਹੋਏਗੀ। ਔਰ ਅਸੀਂ ਅੱਜ ਵੀ ਜਦੋਂ ਦੇਖ ਰਹੇ ਹਾਂ ਕਿ ਵੀ ਹੁਣ ਕਿਉਂ ਨਹੀਂ ਨੂਹ ਜਾਂ ਦੂਜੇ ਹਰਿਆਣੇ ਦੇ ਵਿੱਚ ਕਾਂਗਰਸ ਜਾਂ ਰਾਹੁਲ ਗਾਂਧੀ ਜਾਂ ਕਿਉਂ ਨਹੀਂ ਜਾਂਦਾ, ਕਿਉਂਕਿ ਮੈਜੋਰਿਟੀ ਹਿੰਦੂਆਂ ਨੂੰ ਨਾਰਾਜ਼ ਨਹੀਂ ਕਰਨਾ। ਤੇ ਜੇ ਆਲਰੇਡੀ ਉਹਨਾਂ ਦੇ ਕੋਲ ਦੁਬਾਰਾ ਪਾਵਰ ਆਂਦੀ ਹੈ ਤੀਸਰੀ ਵਾਰ, ਫਿਰ ਤਾਂ ਕਨਸਟੀਟਿਊਸ਼ਨ ਵਗੈਰਾ ਵੀ ਅਮੈਂਡ ਜੋ ਹੁਣ ਕਰ ਰਹੇ ਨੇ, ਹੁਣ ਇੱਕ ਲੈਜਿਸਲੇਚਰ ਲਿਆ ਰਹੇ ਨੇ ਵੀ ਜਿਹੜਾ ਇਲੈਕਸ਼ਨ ਕਮਿਸ਼ਨਰ ਚੀਫ ਔਰ ਦੂਜਾ ਉਹਦੀ ਨੋਮੀਨੇਸ਼ਨ ਦੇ ਵਿੱਚ ਚੀਫ ਜਸਟਿਸ ਦਾ ਕੋਈ ਦਖਲ ਅੰਦਾਜ਼ੀ ਨਹੀਂ ਹੋਏਗੀ, ਪ੍ਰਧਾਨ ਮੰਤਰੀ ਉਹਨੂੰ ਪ੍ਰੀਜ਼ਾਈਡ ਕਰੇਗਾ। ਸੋ ਮਤਲਬ ਉਹਨਾਂ ਨੂੰ ਜਿਹੜਾ ਥੋੜਾ ਬਹੁਤ ਚੈਲੰਜ ਜੁਡੀਸ਼ਰੀ ਤੋਂ ਆਂਦਾ ਹੈ ਉਹ ਵੀ ਖਤਮ ਕਰ ਦੇਣਾ ਚਾਹੁੰਦੇ ਨੇ। ਸੋ ਅਸੀਂ ਤਾਇਬ ਸਾਹਿਬ ਨੇ ਤਾਂ ਉਹਨਾਂ ਲਈ ਕਿਹਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਉਹ ਬੜਾ ਵਧੀਆ ਰਹਿਣਾ ਸੀ ਜੇ ਅਸੀਂ ਇੰਡੀਆ 'ਚ ਰਹਿੰਦੇ। ਤੁਸੀਂ ਖੁਸ਼ਕਿਸਮਤ ਹੋ, ਤੁਸੀਂ ਆਪਣਾ ਅੰਦਾਜ਼ਾ ਲਾਓ ਜੇ ਅਮਰੀਕਾ 'ਚ ਅੱਜ ਪਾਕਿਸਤਾਨ ਦੇ ਡਾਕਟਰਸ ਦੀ ਐਸੋਸੀਏਸ਼ਨ ਦਾ 20-25 ਹਜ਼ਾਰ ਡਾਕਟਰ ਨੇ ਦੁਨੀਆ ਭਰ ਦੇ ਵਿੱਚ। ਤੁਸੀਂ ਜੇ ਐਜੂਕੇਸ਼ਨ ਦਾ ਲੈਵਲ ਜਾਂ ਦੂਜਾ ਇਹਦੇ ਠੀਕ ਹੈ, ਮੁਸ਼ਕਲਾਂ ਨੇ, ਲਾਈਫ ਸਕ੍ਰੈਚ ਤੋਂ ਸ਼ੁਰੂ ਕੀਤੀ ਇੰਡੀਆ ਨੇ, ਜੋ ਡਿਊ ਸੀ ਉਹਨਾਂ ਦਾ ਉਹਨਾਂ ਨੂੰ ਨਹੀਂ ਦਿੱਤਾ। ਐਂਡ ਅਨਫੋਰਚੂਨੇਟਲੀ ਪ੍ਰੋਪਰ ਕਨਸਟੀਟਿਊਸ਼ਨ ਪਾਕਿਸਤਾਨ ਦਾ ਨਹੀਂ ਬਣਿਆ, ਕਾਇਦੇ ਆਜ਼ਮ ਬਹੁਤ ਜਲਦੀ ਚਲੇ ਗਏ ਵਿਦਿਨ 1 ਈਅਰ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਲੁੱਟ ਕਸੁੱਟ ਵਾਲੀ ਜਗੀਰਦਾਰੀ ਔਰ ਉਹ ਰਜਵਾੜਾ ਸ਼ਾਹੀ ਜਿਹੜੀ ਹੈ ਉਹ ਇੱਕ ਨਵੀਂ ਫਾਰਮ ਦੇ ਵਿੱਚ ਹੈ। ਪਰ ਇਸ ਸਭ ਦੇ ਬਾਵਜੂਦ ਤੁਹਾਡੇ ਕੋਲ ਆਪਣਾ ਮੁਲਕ ਹੈ ਜਿੱਥੇ ਤੁਹਾਡੇ ਮਜ਼ਹਬ ਦੇ ਉੱਤੇ ਕੋਈ ਨਹੀਂ, ਔਰ ਤੁਹਾਡੀ ਜਿਹੜੀ ਆਰਥਿਕ ਤਰੱਕੀ ਵੀ ਜੇ ਤੁਸੀਂ ਦੇਖਣੀ ਹੋਏ ਤਾਂ 75 ਸਾਲਾਂ 'ਚ ਭਾਰਤੀ ਮੁਸਲਮਾਨਾਂ ਦੇ ਨਾਲ ਕੰਪੇਅਰ ਕਰ ਲਓ ਤੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਪਾਕਿਸਤਾਨ ਕਿਉਂ ਜ਼ਰੂਰੀ ਸੀ। ਤੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਹੀ ਕਹਿੰਦੇ ਹਾਂ ਕਿ ਭਾਈ ਕਾਸ਼
ਸਾਡੇ ਕੋਲ 47 ਦੇ ਵਿੱਚ ਕੋਈ ਮੁਹੰਮਦ ਅਲੀ ਜਿਨਾ ਹੁੰਦਾ ਜਿਹੜਾ ਸਿੱਖਾਂ ਨੂੰ ਇਹ ਕਨਵਿੰਸ ਕਰਵਾਉਂਦਾ ਕਿ ਭਾਈ ਸਾਡੀ ਕਿਸਮਤ ਜਿਹੜੀ ਹੈ ਉਹ ਅਸੀਂ ਇਹਨਾਂ ਦੇ ਨਾਲ ਨਹੀਂ ਜੋੜਨੀ, ਅਸੀਂ ਆਜ਼ਾਦ ਖਾਲਿਸਤਾਨ ਰਹਿਣਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਦਾ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਕੇ, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਕਾਂਗਰਸਮੈਨ ਰੋ ਖੰਨਾ ਕਾਂਗਰਸਮੈਨਾਂ ਦੇ ਇੱਕ ਡੈਲੀਗੇਸ਼ਨ ਨਾਲ 15 ਅਗਸਤ ਵਾਲੇ ਦਿਨ ਲਾਲ ਕਿਲੇ ਵਿੱਚ ਭਾਰਤ ਦੇ ਆਜ਼ਾਦੀ ਜਸ਼ਨਾਂ ਵਿੱਚ ਸ਼ਾਮਲ ਹੋਣਗੇ। ਸੋ ਇਸ ਵੇਲੇ ਭਾਰਤ ਵਿੱਚ ਜਦੋਂ ਕਿ ਮਨੀਪੁਰ, ਹਰਿਆਣਾ ਅਤੇ ਪੰਜਾਬ ਵਿੱਚ ਈਸਾਈਆਂ, ਮੁਸਲਮਾਨਾਂ ਅਤੇ ਸਿੱਖਾਂ ਦੀ ਨਸਲਕੁਸ਼ੀ ਚੱਲ ਰਹੀ ਹੈ ਔਰ ਇਹ ਅਮਰੀਕੀ ਵਫਦ ਭਾਰਤ ਜਾ ਕੇ ਕੀ ਸੁਨੇਹਾ ਦੇ ਰਿਹਾ ਹੈ? ਸੋ ਕੀ ਇਹ ਮੋਦੀ ਦੀਆਂ ਨਾਜ਼ੀਵਾਦੀ ਨੀਤੀਆਂ ਦਾ ਸਮਰਥਨ ਨਹੀਂ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ, ਜਦੋਂ ਅਸੀਂ ਡਿਕਟੇਟਰ, ਜ਼ਾਲਮ, ਟਾਇਰੈਂਟ ਦੇਖਦੇ ਹਾਂ ਤੇ ਉਹਨਾਂ ਦਾ ਇੱਕ ਗੱਲ ਦੇ ਉੱਤੇ ਜ਼ੋਰ ਹੁੰਦਾ ਹੈ ਕਿ ਉਹਨਾਂ ਦਾ ਇਮੇਜ ਬਾਹਰ ਜਾਏ ਕਿ ਜੀ ਉਹ ਆਪਣੇ ਲੋਕਾਂ ਦੇ ਨਾਲ ਬੜੇ ਕਮਿਟਡ ਨੇ, ਉਹ ਬੜੇ ਹਰਮਨ ਪਿਆਰੇ ਨੇ ਔਰ ਉਹ ਜੋ ਵੀ ਕਰ ਰਹੇ ਨੇ ਉਹ ਲੋਕਾਂ ਦੀ ਜਿਹੜੀ ਹੈ ਸਹਿਮਤੀ ਦੇ ਨਾਲ ਕਰ ਰਹੇ ਨੇ। ਔਰ ਇਸ ਲਈ ਜੇ ਅਸੀਂ ਦੇਖੀਏ ਕਿ ਵੀ ਜੇ ਹਿਟਲਰ ਨੇ ਆਪਣੀ ਕੈਬਨਿਟ ਦੇ ਵਿੱਚ ਇੱਕ ਵਜ਼ਾਰਤ ਹੀ ਰੱਖੀ ਸੀ ਪ੍ਰੋਪੇਗੈਂਡਾ ਮਿਨਿਸਟਰ ਡਾਕਟਰ ਗੋਇਬਲਸ, ਉਹ ਪ੍ਰੋਪੇਗੈਂਡਾ ਜਿਵੇਂ ਅਸੀਂ ਨੈਰੇਟਿਵ ਦੀ ਗੱਲ ਕਰਕੇ ਹਟੇ ਹਾਂ, ਤੁਸੀਂ ਦੇਖੋ ਕਿ ਵੀ ਇਹ ਉਹੀ ਪ੍ਰੋਪੇਗੈਂਡੇ ਦਾ ਹਿੱਸਾ ਹੈ ਕਿ ਮੋਦੀ ਔਰ ਦੂਸਰਿਆਂ ਨੇ ਪਹਿਲਾਂ ਪਾਵਰ 'ਚ ਆਉਣ ਤੋਂ ਪਹਿਲਾਂ ਕਿਵੇਂ 800 ਮੀਡੀਆ ਚੈਨਲ ਉਹਨਾਂ ਦੇ ਮਾਲਕਾਂ ਰਾਹੀਂ ਕੰਟਰੋਲ ਕੀਤੇ, ਕਿਵੇਂ ਸੋਸ਼ਲ ਮੀਡੀਆ, IT ਸੈੱਲ ਔਰ ਕਿਵੇਂ ਅੱਜ ਇੰਦਾਂ ਦੇ ਕਾਨੂੰਨ ਬਣਾ ਦਿੱਤੇ ਨੇ ਕਿ ਉਹਦੇ ਥੱਲੇ ਆਮ ਜਿਹੜਾ ਕੋਈ ਆਵਾਜ਼ ਚੁੱਕਦਾ ਉਹਦੇ ਉੱਥੇ ਇੰਸਟਾਗ੍ਰਾਮ, ਫੇਸਬੁੱਕ ਔਰ ਦੂਸਰੇ ਅਕਾਊਂਟ। ਸਾਡੇ ਵੀ ਕੱਲ੍ਹ ਇੱਕ ਵਿਊਅਰ ਨੇ ਲਿਖਿਆ ਹੋਇਆ ਸੀ ਕਿ ਹੁਣ ਤੁਹਾਡਾ ਸਾਰਾ ਪ੍ਰੋਗਰਾਮ ਅਸੀਂ ਡਾਊਨਲੋਡ ਨਹੀਂ ਕਰ ਸਕਦੇ, VPN ਜਾਂ ਜਿਹੜਾ ਵੀ ਕੋਈ ਤਰੀਕਾ ਸੀ ਉਹ ਉਹਨਾਂ ਨੇ ਗਾਇਬ ਕਰ ਦਿੱਤਾ ਹੈ ਤੇ ਤੁਸੀਂ ਕੋਈ ਹੋਰ ਦੱਸੋ। ਹੁਣ ਕਿਉਂਕਿ ਮੋਦੀ ਨੂੰ ਪਤਾ ਹੈ ਕਿ ਵੀ ਉਹ ਉਸ ਹਿੰਦੂ ਰਾਸ਼ਟਰ ਦੇ ਲਈ ਕੰਮ ਕਰ ਰਿਹਾ ਜਿਹਦੇ ਵਿੱਚ ਜਿਹੜਾ ਹੈ ਉਹ ਮੁੱਢਲੇ ਹੱਕ ਮਾਈਨੋਰਟੀਜ਼ ਦੇ ਖੋਏ ਜਾ ਰਹੇ ਨੇ ਲਗਾਤਾਰਤਾ ਨਾਲ। ਉਹਨਾਂ ਦੀਆਂ ਲਿੰਚਿੰਗਸ, ਉਹਨਾਂ ਦੇ ਖਿਲਾਫ ਕਾਨੂੰਨ ਸਟੇਟ ਅਸੈਂਬਲੀਆਂ 'ਚ ਵੀ ਜਿਹੜਾ ਕਦੇ ਕੌ ਵਿਜੀਲੈਂਟੇ, ਕਦੇ ਲਵ ਜਿਹਾਦ, ਕਦੇ ਜ਼ਮੀਨ ਜਿਹਾਦ, ਇਸ ਕਿਸਮ ਦਾ ਕਰ ਰਿਹਾ। ਸੋ ਉਹ ਇੰਟਰਨੈਸ਼ਨਲੀ ਆਪਣੇ ਆਪ ਨੂੰ ਈਵਨ ਆਪਣੇ ਮੁਲਕ ਦੇ ਇੰਟਰਸਟ ਵੀ ਵੇਚਣ ਨੂੰ ਤਿਆਰ ਹੈ ਤਾਂ ਕਿ ਉਸ ਦੇ ਉੱਤੇ ਕੋਈ ਕ੍ਰਿਟਿਸਿਜ਼ਮ ਨਾ ਹੋਏ ਜਾਂ ਉਸ ਦੀ ਐਕਸੈਪਟੈਂਸ ਬਣੀ ਰਹੇ। ਉਸ ਦੇ ਥੱਲੇ ਹੀ ਅਸੀਂ ਦੇਖਦੇ ਹਾਂ ਕਿ ਉਸ ਦੀ ਅਮਰੀਕਾ ਦੇ ਨਾਲ ਔਰ ਇਹਨਾਂ ਦੀਆਂ ਆਪਣੀਆਂ ਲੋੜਾਂ ਚਾਈਨਾ ਦੇ ਅਗੇਂਸਟ ਉਹਨੂੰ ਰੱਖਣ ਦੇ ਲਈ, ਜਾਂ UK ਜਿਹੜਾ 3rd ਰੇਟ ਪਾਵਰ ਇਕਨੋਮਿਕਲੀ ਵੀ ਬਣ ਰਿਹਾ ਹੈ, ਉਹਨਾਂ ਦਾ ਆਪਣਾ ਇੱਕ ਜਿਹੜਾ ਉਹ ਜਾਲਸਾਜ਼ੀ ਦਾ ਤਰੀਕਾ ਹੈ। ਸੋ ਇਸ ਸਾਰੇ ਦੇ ਚੱਲਦੇ ਆ ਇਹ ਨਹੀਂ ਹੈ ਕਿ ਵੀ ਜਦੋਂ ਨਾਜ਼ੀ ਹਿਟਲਰ ਜਰਮਨ ਦੇ ਵਿੱਚ ਇਹ ਆਪਣੀਆਂ ਨੀਤੀਆਂ ਨਸਲਵਾਦੀ ਲਾਗੂ ਕਰ ਰਿਹਾ ਸੀ ਤੇ ਦੁਨੀਆ ਨਾਲੋਂ ਕੱਟ ਆਫ ਸੀ, ਐਵੇਂ ਨਹੀਂ ਸੀ। 1936 ਦੀਆਂ ਜਿਹੜੀਆਂ ਓਲੰਪਿਕਸ ਨੇ ਉਹ ਬਰਲਿਨ ਦੇ ਵਿੱਚ ਹੋਈਆਂ। ਹੁਣ ਅਸੀਂ ਜੇ ਤੁਸੀਂ 1930 ਤੋਂ 1936 ਤੱਕ ਕੀ ਹੁੰਦਾ, ਬਹੁਤ ਕੁਝ ਐਸਾ ਹੋ ਰਿਹਾ ਸੀ ਜੋ ਅੱਜ ਭਾਰਤ 'ਚ ਹੋ ਰਿਹਾ। ਜਿਹੜਾ ਸਾਹਮਣੇ ਆਇਆ ਕਿ ਕੀ ਹੋਇਆ ਉਹ ਤਾਂ 1939 ਤੋਂ 1945 ਦੇ ਵਿਚਾਲੇ ਆਇਆ ਜਦੋਂ ਕਿ ਸੈਕੰਡ ਵਰਲਡ ਵਾਰ ਹੋਇਆ।
ਸੋ ਜੇ 1900 ਜਿਹੜੀ ਹੈ ਉਹ 36 ਦੀਆਂ ਓਲੰਪਿਕਸ ਜਿਹੜੀਆਂ ਨੇ ਉਹ ਬਰਲਿਨ 'ਚ ਹੋਈਆਂ, ਉਹਦੇ 'ਚ ਹਿਟਲਰ ਔਰ ਉਹਨੇ ਇਨਾਮ ਦਿੱਤਾ, ਭਾਰਤ ਦੀ ਹਾਕੀ ਟੀਮ ਵੀ ਖੇਡਣ ਗਈ ਧਿਆਨ ਚੰਦ ਦੇ ਅਗਵਾਈ ਦੇ ਥੱਲੇ, ਔਰ ਦੂਸਰਾ ਤੀਸਰਾ ਉਹ ਪੂਰਾ ਜਿਹੜਾ ਐਨ ਨਾਰਮਲ ਵਰਗੀ ਲਾਈਫ ਸੀ, ਅੰਦਰ ਖਾਤੇ ਚੱਲ ਰਿਹਾ ਸੀ ਉਹਨਾਂ ਦਾ ਪ੍ਰੋਪੇਗੈਂਡਾ। ਹੁਣ ਇਹ ਖਾਸ ਤੌਰ ਤੇ ਜਿਹੜਾ ਇੰਡੀਪੈਂਡੈਂਸ ਡੇ ਜਾਂ ਰਿਪਬਲਿਕ ਡੇ ਦੇ ਮੌਕੇ ਕਿਸੇ ਨਾ ਕਿਸੇ ਨੂੰ ਕਦੇ ਉਹ ਬੋਰਿਸ ਜੌਨਸਨ ਤਾਂ ਜਾ ਨਹੀਂ ਸਕਿਆ UK ਵਾਲਾ, ਕਿਉਂਕਿ ਉਦੋਂ ਕਿਸਾਨ ਮੂਵਮੈਂਟ ਚੱਲ ਰਹੀ ਸੀ, ਫਿਰ ਫਰਾਂਸ ਵਾਲੇ ਨੂੰ, ਫਿਰ ਕਿਸੇ ਹੋਰ ਨੂੰ, ਪ੍ਰੈਜ਼ੀਡੈਂਟ ਓਬਾਮਾ ਨੂੰ ਸੱਦਿਆ ਸੀਗਾ ਜਿਹੜਾ ਇਸ ਕਿਸਮ ਦੇ ਮੌਕੇ ਤੇ। ਹੁਣ ਕਿਉਂਕਿ ਕਾਫੀ ਜੋ ਕੁਝ ਚੱਲ ਰਿਹਾ ਮਨੀਪੁਰ ਦੇ ਵਿੱਚ ਉਸ ਦੀ ਚਰਚਾ ਹੋਈ, ਇੱਥੇ ਮੋਦੀ ਦਾ ਜਲੂਸ ਨਿਕਲਿਆ ਜਾਂ ਦੂਜਾ, ਹੁਣ ਸਿੱਧੇ ਤੌਰ ਤੇ ਤਾਂ ਇਹ ਨਹੀਂ ਹੈ ਕਿ ਵੀ ਉਹ ਬਾਈਡਨ ਨੂੰ ਸੱਦ ਲਏ ਜਾਂ ਕਿਸੇ ਹੋਰ ਨੂੰ। ਹੁਣ ਜਿਹੜੇ ਵਿਚਾਂਡੇ ਰੱਖੇ ਹੋਏ ਨੇ, ਜਿਹੜੇ ਮੋਲ ਨੇ, ਹੁਣ ਇਹ ਰੌ ਖੰਨਾ ਇੱਕ ਅਮਰਨਾਥ ਵਿਦਿਆ ਅਲੰਕਾਰ ਜਿਹੜਾ ਹੈ ਉਹ ਪੰਜਾਬ ਚੋਂ ਹੀ ਹੋਇਆ, ਉਸ ਦਾ ਇਹ ਗ੍ਰੈਂਡਸਨ ਹੈ। ਹਾਲਾਂਕਿ ਉਹਦਾ ਫਰੀडम ਮੂਵਮੈਂਟ 'ਚ ਵੀ ਕੰਟਰੀਬਿਊਸ਼ਨ ਸੀ, ਪਰ ਉਹ ਇੰਦਰਾ ਗਾਂਧੀ ਦਾ ਵੀ ਸਪੋਰਟਰ ਸੀ, ਐਮਰਜੈਂਸੀ ਦੀ ਵੀ ਸਪੋਰਟ ਕੀਤੀ ਸੀ। ਉਹਦਾ ਪੁੱਤ ਹੈ, ਕਾਂਗਰਸਮੈਨ ਹੈ ਬੇ ਏਰੀਏ ਤੋਂ, ਕੈਲੀਫੋਰਨੀਆ ਤੋਂ, ਦੋਵੇਂ ਪਾਸੇ ਘੁੰਮਣ ਵਾਲਾ, ਸਿੱਖ ਕਾਕਸ ਦਾ ਵੀ ਮੈਂਬਰ ਹੈ, ਜਦੋਂ ਪਾਕਿਸਤਾਨ ਕਾਕਸ ਬਣੀ ਉਹਦਾ ਵੀ ਮੈਂਬਰ ਸੀ ਜਦੋਂ ਪਹਿਲਾਂ, ਔਰ ਹੁਣ ਜਿਹੜੀ ਇੰਡੀਆ ਕਾਕਸ ਹੈ ਉਹਦਾ ਚੇਅਰਮੈਨ ਵੀ ਹੈ। ਹੁਣ ਜਦੋਂ ਸਿੱਧੇ ਤੌਰ ਦੇ ਉੱਤੇ ਇਹ ਸਬਜੈਕਟ ਟੂ ਕ੍ਰਿਟਿਸਿਜ਼ਮ ਹੈ, ਮੋਦੀ ਦਾ ਜਲੂਸ ਨਿਕਲ ਰਿਹਾ ਇੰਟਰਨੈਸ਼ਨਲੀ, ਔਰ ਸਾਰਾ ਉਹਨਾਂ ਨੇ ਜਿਹੜੇ ਆਪਣੇ ਮੋਹਰ ਨੇ, ਜਿਹੜੇ ਕਹਿਣ ਨੂੰ ਤਾਂ ਜੇ ਤੁਸੀਂ ਰੋ ਖੰਨਾ ਦਾ ਕਿ ਜੀ ਮੈਂ ਸੈਕੂਲਰ ਔਰ ਡੈਮੋਕ੍ਰੈਟਿਕ, ਔਰ ਜਦੋਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਕੈਂਸਲ ਹੋਈ ਉਦੋਂ ਵੀ ਇਹਨੇ ਨੈਗੇਟਿਵ ਜਿਹੜਾ ਕਮੈਂਟ ਕੀਤਾ, ਔਰ ਉਹਦੇ ਪਿੱਛੇ ਫਿਰ BJP ਵਾਲਿਆਂ ਦੇ ਵੀ ਬਿਆਨ ਆਏ ਕਿ ਤੇਰੇ ਦਾਦੇ ਨੇ ਵੀ ਜਿਹੜਾ ਐਮਰਜੈਂਸੀ ਨੂੰ ਸਪੋਰਟ ਕੀਤਾ ਸੀ, ਫਲਾਣਾ ਕੀਤਾ ਸੀ। ਲੇਕਿਨ ਹੁਣ ਤੁਸੀਂ ਦੇਖੋ ਕਿ ਜਦੋਂ ਫਸਿਆ ਹੋਇਆ ਹੈ ਮੋਦੀ ਤੇ ਉਹਨੇ ਕਿਹਦੇ ਵੱਲ ਟੇਕ ਰੱਖੀ, ਉਹੀ ਖਬਰ ਤੁਸੀਂ ਦੇਖੋਗੇ, US lawmakers to participate in Red Fort address of Prime Minister Modi on India's Independence Day। ਹੁਣ ਜਿਹੜਾ ਬਾਈਪਾਰਟੀਸਨ ਗਰੁੱਪ, ਕੱਲਾ ਰੌ ਖੰਨਾ ਕੱਲਾ ਨਹੀਂ ਜਾ ਰਿਹਾ, ਦੋਨੋਂ ਹੀ ਡੈਮੋਕ੍ਰੈਟ ਔਰ ਰਿਪਬਲਿਕਨਾਂ ਦੇ ਕਾਂਗਰਸਮੈਨ ਨਾਲ ਲੈ ਕੇ ਰੈੱਡ ਫੋਰਟ ਐਡਰੈਸ ਮੋਦੀ ਦੇ ਜਾਏਗਾ, ਔਰ ਇਹ ਉਦੋਂ ਲੀਡ ਰੌ ਖੰਨਾ ਕਰੇਗਾ ਤੇ ਕਾਂਗਰਸਮੈਨ ਮਾਈਕਲ ਵਾਟਸ, ਇਹ ਦੋਨੋਂ ਹੀ ਕੋ ਚੇਅਰ ਨੇ, ਇਹ ਰਿਪਬਲਿਕਨ ਵੱਲੋਂ ਹੈ ਮਾਈਕਲ ਵਾਟਸ, ਔਰ ਇਹ ਉਹਨੇ ਕਿਹਾ ਇਟ ਇਜ਼ ਐਨ ਆਨਰ to lead a bipartisan delegation to India and be there to celebrate India's Independence Day. My grandfather spent his life fighting for India's independence, so this is a deeply personal and meaningful trip for me. It is also a historic moment for US-India relationship. I plan to meet Prime Minister Modi, External Affairs Minister Jaishankar, Cabinet Ministers and diverse range of MPs along with business, tech, cricket, Bollywood leaders, ਖੰਨਾ ਟੋਲਡ PTI। ਹੁਣ ਤੁਸੀਂ ਦੇਖੋ ਵੀ ਇਸ ਮੌਕੇ ਤੇ ਕਿਹੜੀ ਗੱਲ ਹੈ ਜਿਹੜੀ ਮੋਦੀ ਜਾਂ ਦੂਜੇ ਨਾਲ ਅਦਰਵਾਈਜ਼ ਇਹਨਾਂ ਦੇ ਡੈਲੀਗੇਸ਼ਨਸ ਦੀ ਪਹਿਲਾਂ ਨਹੀਂ ਹੋਈ, ਜਿਹੜੀ ਇਹਨੇ ਨਵੀਂ ਕਰਨੀ ਹੈ। ਇਹ ਸਿਰਫ ਉਹਨੂੰ ਕ੍ਰੈਡੀਬਿਲਿਟੀ ਦੇਣ ਲਈ ਕਿ ਇਹਦੇ ਬਾਵਜੂਦ ਕਿ ਵੀ ਇਹ ਜੋ ਵੀ ਕਰ ਰਿਹਾ, ਮਨੀਪੁਰ 'ਚ ਭਾਵੇਂ ਈਸਾਈ ਮਾਰੇ ਨੇ, ਮੁਸਲਮਾਨਾਂ ਨਾਲ ਕੀ ਹੋ ਰਿਹਾ, ਸਿੱਖਾਂ ਨਾਲ ਕੀ ਹੋ ਰਿਹਾ, ਐਨ ਇੱਕ ਪਾਸੇ ਇਹ, ਔਰ ਦੂਸਰੇ ਪਾਸੇ ਅਸੀਂ ਖਬਰ ਦੇਖਦੇ ਹਾਂ Delhi Lieutenant Governor accords sanction for a prosecution of 2 men for Khalistan Zindabad graffiti। Accused ਉਹਨਾਂ ਨੇ ਕਿਹਾ ਜੀ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ VK ਸਕਸੇਨਾ, ਉਹਨੇ ਜਿਹੜੇ 2 ਸਿੱਖ ਵਿਕਰਮ ਸਿੰਘ ਔਰ ਬਲਰਾਮ ਸਿੰਘ, ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਸੀ ਕਿ ਉਹਨਾਂ ਨੇ ਵਿਕਾਸਪੁਰੀ, ਜਨਕਪੁਰੀ, ਪੰਚਮ ਵਿਹਾਰ, ਪੀਰਗੜੀ, ਮੀਰਾ ਬਾਗ 'ਚ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਸੀ। ਲੈਫਟੀਨੈਂਟ ਜਨਰਲ ਨੇ ਪਰਮਿਸ਼ਨ ਦਿੱਤੀ ਹੈ ਕਿ ਇਹਨਾਂ ਦੇ ਖਿਲਾਫ ਜਿਹੜਾ ਹੈ ਅੱਗੋਂ ਮੁਕੱਦਮਾ ਚਲਾਓ। ਸੋ ਹੁਣ ਜੇ ਇੱਕ ਪਾਸੇ ਇਹ ਹਾਲਾਤ ਨੇ ਕਿ ਵੀ ਉਸੇ ਹੀ ਸ਼ਹਿਰ ਦੇ ਵਿੱਚ ਜੇ ਪੀਸਫੁਲੀ ਤੁਹਾਡਾ ਸੁਪਰੀਮ ਕੋਰਟ ਇਹ ਡਿਸੀਜਨ ਦਿੰਦਾ ਹੈ ਕਿ ਖਾਲਿਸਤਾਨ ਜ਼ਿੰਦਾਬਾਦ ਪੀਸਫੁਲੀ ਕਹਿਣਾ, ਜੇ ਉਹਦੇ 'ਚੋਂ ਵਾਇਲੈਂਸ ਨਹੀਂ ਹੁੰਦੀ ਤੇ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ ਹੈ, ਤੇ ਐਨ ਇਸ ਮੌਕੇ ਤੇ ਲੈਫਟੀਨੈਂਟ ਗਵਰਨਰ ਪਰਮਿਸ਼ਨ ਦੇ ਰਿਹਾ ਕਿ ਜੀ ਤੁਸੀਂ ਪ੍ਰੋਸੀਕਿਊਟ ਕਰ ਲਓ। ਔਰ ਇਸੇ ਲਈ ਜਦੋਂ ਅਸੀਂ ਇਹ ਸਾਰਾ ਪਾਰਟ ਦੇਖਦੇ ਹਾਂ ਕਿ ਭਾਈ ਅੱਜ ਵੀ ਇੱਕ ਵੀਰ ਦੀ ਸੀਐਟਲ ਤੋਂ ਕਾਲ ਆਈ, ਉਹ ਮੈਨੂੰ ਕਹਿਣ ਲੱਗਿਆ ਕਿ ਜੀ ਇੰਨਾ ਕੁਛ ਹੋ ਰਿਹਾ, ਇੰਨੇ ਜ਼ੁਲਮ ਹੋ ਰਹੇ ਨੇ, ਇੰਨਾ ਬੱਚੇ ਛੋਟੇ ਛੋਟੇ ਦੂਜੇ ਤੀਜੇ ਉਹਨਾਂ ਦੇ ਉੱਤੇ ਵੀ,
ਅਮਰੀਕਾ ਬੋਲਦਾ ਕਿਉਂ ਨਹੀਂ? ਮੈਂ ਕਿਹਾ ਵੀ ਇਹ ਵੀ ਸਾਡੇ ਭੁਲੇਖੇ ਹੀ ਨੇ। ਅਸੀਂ ਵੀ ਕੋਈ ਗੱਲ ਕਰਨੀ ਹੁੰਦੀ ਹੈ, ਇਸ ਲਈ ਹਿਊਮਨ ਰਾਈਟਸ ਦੀ ਅਸੀਂ ਗੱਲ ਕਰਦੇ ਹਾਂ। ਇਹਨਾਂ ਨੂੰ ਕੋਈ ਮੈਟਰ ਨਹੀਂ ਕਰਦਾ, ਇਹ ਸਾਰੇ ਪੈਸੇ ਦੇ ਯਾਰ ਨੇ, ਬਿਲਕੁਲ ਵਪਾਰ ਹੈ, ਇਹਨਾਂ ਦੇ ਆਪਣੇ ਹਿੱਤ ਜੁੜੇ ਹੋਏ ਨੇ। ਸਾਰੇ ਦੇ ਸਾਰੇ ਖਿੱਤੇ ਵੀ ਉੱਡ ਜਾਣ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਾਨੂੰ ਆਜ਼ਾਦੀ ਦੀ ਲੜਾਈ ਆਪਣੇ ਬਲਬੂਤੇ ਤੇ ਲੜਨੀ ਹੋਏਗੀ, ਗੁਰੂ ਦੇ ਸਹਾਰੇ ਪਰਨੇ ਦੇ ਨਾਲ, ਕਿ ਗੁਰੂ ਕਲਗੀਧਰ ਪਾਤਸ਼ਾਹ ਹਮੇਸ਼ਾ ਪੰਥ ਦੇ ਅੰਗ ਸੰਗ ਨੇ, ਔਰ ਆਪਣੇ ਬਲਬੂਤੇ ਤੇ। ਹਾਲਾਤ ਜੀਓਪੋਲਿਟਿਕਸ ਦੇ ਕੀ ਬਦਲਣ ਕੀ ਨਹੀਂ ਇਹ ਬਾਅਦ ਦੀ ਗੱਲ ਹੈ, ਲੇਕਿਨ ਇਹ ਸਾਨੂੰ ਮੰਨ ਕੇ ਤੁਰਨਾ ਹੋਏਗਾ ਕਿ ਇਹਨਾਂ ਦੇ ਲਈ ਹਿਊਮਨ ਵੈਲਿਊਜ਼ ਜਾਂ ਹਿਊਮਨ ਰਾਈਟਸ ਕੋਈ ਮੈਟਰ ਨਹੀਂ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨਾ ਆਪਾਂ ਲੈਣੇ ਆ ਹਾਂਜੀ ਜਿਹੜੇ ਵਿਊਅਰਸ ਜਿਹੜੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਆ YouTube ਦੇ ਉੱਪਰ ਔਰ Facebook ਦੇ ਉੱਪਰ। ਸੋ ਪਹਿਲਾਂ ਹੀ ਮੈਂ ਸਭ ਦਾ ਸ਼ੁਕਰੀਆ ਅਦਾ ਕਰ ਦੇਣੀ ਆ ਲਿਖਣ ਲਈ। ਔਰ ਬੰਦਾ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ, ਕੁਲਦੀਪ ਕੌਰ, ਸ਼ਿੰਦਾ ਗਿੱਲ, ਅਮਰੀਕ ਸਿੰਘ ਐਂਡ ਨਿਹੰਗ ਸਿੰਘ, ਇਹ ਸਾਨੂੰ ਕੁਲਦੀਪ ਕੌਰ ਜੀ ਸਾਰੇ ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਨੇ ਕਿ ਨਿਹੰਗ ਸਿੰਘ ਜੀ ਕਹਿੰਦੇ ਨੇ ਆਲਵੇਜ਼ ਗ੍ਰੇਟ ਪ੍ਰੋਗਰਾਮ। ਔਰ ਇਸੇ ਤਰ੍ਹਾਂ ਸੋਨੂ ਜਿਹਾ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਸ਼ਿੰਦਾ ਗਿੱਲ ਜੀ ਕਹਿੰਦੇ ਨੇ ਖਾਲਸਾਨ country coming soon in the world, vote for ਖਾਲਿਸਤਾਨ everybody, ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਸਾਡੇ ਕੋਲ ਪਲਵਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਸ਼ਿੰਦਾ ਗਿੱਲ ਲਾਲ ਕਹਿੰਦੇ ਕਿ ਲਾਲਾ ਕਿਲਡ ਬਾਈ ਹਾਰਟ ਅਟੈਕ ਐਂਡ ਅਵਤਾਰ ਸਿੰਘ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਬਲਦੇਵ ਹੇਅਰ ਕਹਿੰਦੇ ਨੇ ਕਿ ਬਹੁਤ ਵਧੀਆ ਪੇਸ਼ਕਾਰੀ ਕਰਦੇ ਹੋ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚ ਤੇ ਪੈਰਾ ਦੇਣ ਲਈ। ਸੋ ਇਸੇ ਤਰ੍ਹਾਂ ਮੈਸੇਜ ਹੈ ਸਾਰੇ ਵੀਰਾਂ ਭੈਣਾਂ ਦਾ। ਹਾਂਜੀ ਲਖਵਿੰਦਰ ਸਿੰਘ ਔਲਖ ਜੀ ਕਹਿੰਦੇ ਨੇ ਕਿ ਸਿੱਖਾਂ ਖਿਲਾਫ ਹਿੰਦੂਤਵੀ ਸ਼ਕਤੀਆਂ ਦੀ ਐਲਾਨੀ ਜੰਗ ਨਹੀਂ ਹੈ, ਉਹਨਾਂ ਨੇ ਆਪਣੀ ਸਿੱਖ ਵਿਰੋਧੀ ਜੰਗ ਦਾ ਐਲਾਨ ਸਿੱਖਾਂ ਨੂੰ ਜੁਰਮ ਪੇਸ਼ਾ ਕਹਿ ਕੇ ਹੀ ਕਰ ਦਿੱਤਾ ਸੀ, ਪਰ ਬਹੁਤੇ ਸਿੱਖ ਨੇ ਇਹ ਐਲਾਨ ਅਣਸੁਣਿਆ ਕਰ ਦਿੱਤਾ ਤਾਂ ਸਮਝਿਆ ਨਹੀਂ। ਲਖਵਿੰਦਰ ਸਿੰਘ ਜੀ, ਇਹਨੂੰ ਅਨਐਲਾਨੀਆ ਇਸ ਲਈ ਕਿਹਾ ਜਾਂਦਾ ਹੈ ਜਦੋਂ ਮੁਲਕ ਵਾਰ ਤੇ ਜਾਂਦੇ ਨੇ, ਡਿਕਲੇਅਰ ਕੀਤਾ ਜਾਂਦਾ ਹੈ ਕਿ ਵੀ ਜਿਹੜਾ ਉਹ ਅਸੀਂ ਇਸ ਮੁਲਕ ਦੇ ਖਿਲਾਫ ਜਾ ਰਹੇ ਹਾਂ। ਵਾਰ ਤੁਸੀਂ ਠੀਕ ਕਿਹਾ, ਕ੍ਰਿਮੀਨਲ ਟਰਾਈ ਪਹਿਲੇ ਦਿਨ ਤੋਂ ਹੀ ਸ਼ੁਰੂ ਹੈ, ਪਰ ਅਨਐਲਾਨੀਆ ਇਸ ਲਈ ਹੈ ਵੀ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਅਸੀਂ ਸਿੱਖ ਕੌਮ ਨੂੰ ਨੇਸਤੋ ਨਾਬੂਦ ਕਰਨਾ ਹੈ। ਇਸ ਲਈ ਇਹ ਅਨਡਿਕਲੇਅਰਡ ਟੋਟਲ ਵਾਰ ਹੈ ਉਹਦਾ ਜੀ। ਹਰਦੀਪ ਸਿੰਘ ਜੀ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਜਸਕੀਰਤ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਤੁਹਾਡੇ ਵਿਚਾਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਵਾਹਿਗੁਰੂ ਜੀ ਦੀ ਕਿਰਪਾ ਨਾਲ ਖਾਲਸਾ ਜ਼ਰੂਰ ਬਣੇਗਾ, ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ। ਬਹੁਤ ਬਹੁਤ ਸ਼ੁਕਰੀਆ। ਹਾਂਜੀ ਸੋ ਇਸੇ ਤਰ੍ਹਾਂ ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ ਨੇ, ਔਰ ਸਿੰਘੋ ਜੀ ਵੀ ਫਤਿਹ ਬੁਲਾਉਂਦੇ ਨੇ, ਔਰੰਗਜ਼ੇਬ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਵਾਰਸ ਪੰਜਾਬ ਦੇ ਵੀ ਕਹਿੰਦੇ ਆਜ਼ਾਦੀ ਹਾਲ ਹੈ, ਖਾਲਸਾ ਜ਼ਿੰਦਾਬਾਦ। ਜਸਵੰਤ ਸਮਰਾ ਜੀ ਹੋਰਾਂ ਦਾ ਹਮੇਸ਼ਾ ਹੀ ਸੇਮ ਮੈਸੇਜ ਹੁੰਦਾ, ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜ਼ੁਬੇਰ ਜੀ ਵੀ ਅੱਜ ਆਏ ਨੇ, ਕੱਲ ਮਿਸ ਸੀ। ਔਰ ਕਹਿੰਦੇ what happened to article 370, what Supreme Court of India said yesterday about article 370। ਔਰ ਦੇਖੋ ਅਜੇ ਡਿਸਕਸ਼ਨ ਚੱਲ ਰਹੀ ਹੈ, ਸੁਪਰੀਮ ਕੋਰਟ ਨਿਕਲਣਾ ਕੁਛ ਨਹੀਂ ਹੈ। ਕੱਲ ਉਹਨਾਂ ਦੇ ਚੀਫ ਜਸਟਿਸ ਨੇ ਕਾਫੀ ਨੈਗੇਟਿਵ ਜਿਹੇ ਕਮੈਂਟ ਕੀਤੇ, ਕਦੇ ਕਿਸੇ ਦਿਨ ਪੋਜ਼ਿਟਿਵ ਹੁੰਦੇ ਨੇ, ਪਰ ਉਹ ਉਹਨਾਂ ਨੇ ਐਕਸੈਪਟ ਕਰ ਲੈਣੇ। ਦੂਸਰਾ ਜ਼ੁਬੇਰ ਯਾਕੂਬ ਸਾਹਿਬ ਹੋਰਾਂ ਨੇ ਪੁੱਛਿਆ ਹੈ ਪ੍ਰੋਟੈਸਟ ਦੇ ਲਈ। ਇਸ ਵਾਰ ਨਿਊਯਾਰਕ 'ਚ ਪ੍ਰੋਟੈਸਟ ਨਹੀਂ ਹੈ, 13 ਤਰੀਕ ਨੂੰ ਕਾਰ ਰੈਲੀ ਹੈ ਜਿਹੜਾ ਵਾਸ਼ਿੰਗਟਨ ਡੀਸੀ 'ਚ, ਔਰ 15 ਨੂੰ ਜਿਹੜਾ ਹੈ ਉਹ ਇੰਡੀਅਨ ਐਮਬੈਸੀ ਦੇ ਬਾਹਰ ਵਾਸ਼ਿੰਗਟਨ ਡੀਸੀ 'ਚ ਪ੍ਰੋਟੈਸਟ ਹੈ। ਇਸ ਵਾਰ ਜਿਹੜੇ ਨਿਊਯਾਰਕ ਵਾਲੇ ਨੇ ਉਹ ਵਾਸ਼ਿੰਗਟਨ ਹੀ ਜਾਣਗੇ ਜੀ। ਸਿੰਘ ਗੱਚਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਗੁਰਮੇਲ ਸਿੰਘ ਜੀ ਵੀ ਆਏ ਨੇ, ਇਹ ਹਮੇਸ਼ਾ ਹੀ ਆਉਂਦੇ ਨੇ ਵੈਲਕਮ। ਔਰ ਪਲੀਜ਼ ਕਹਿੰਦੇ ਨੇ ਵੋਟ ਐਂਡ ਸੁਪਰੀਮ ਸਪੋਰਟਸ ਰੈਫਰੈਂਡਮ 2020 freedom is one on the way very soon we are going to be a sovereign country again, thanks to all। ਸੋ ਆਜ਼ਾਦੀ ਹਾਲ ਕਹਿੰਦੇ ਨੇ ਪਲੀਜ਼ ਗੈਟ ਇਟ। ਸੋ ਇਸੇ ਤਰ੍ਹਾਂ ਹਾਂਜੀ ਉਹਨਾਂ ਨੇ ਤੁਸੀਂ ਜਵਾਬ ਦਿੱਤਾ ਹੈ ਉਹਨਾਂ ਜ਼ੁਬੇਰ ਜੀ ਹੋਰਾਂ ਦਾ। ਸੋ ਜਸਵੀਰ ਬਰਾੜ ਜੀ ਵੀ ਆਏ ਨੇ, ਉਹਨਾਂ ਦਾ ਵੀ ਹਮੇਸ਼ਾ ਖਾਲਸਾ ਜ਼ਿੰਦਾਬਾਦ 6 for justice ਕਹਿੰਦੇ ਨੇ ਆਜ਼ਾਦੀ ਹਾਲ ਹੈ। ਔਰ ਗੁਰਮੀਤ ਸਿੰਘ ਜੀ ਵੀ ਕਹਿੰਦੇ ਨੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜ਼ਿੰਦਾਬਾਦ, ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ। ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਵੀ ਕਹਿੰਦੇ ਨੇ ਅਸੀਂ ਝੁਕੇ ਨਹੀਂ ਤੇਰੇ ਅੱਗੇ ਹਿੰਦ ਸਰਕਾਰੇ, ਨਾ ਹੀ ਅਸੀਂ ਹੁਣ ਤੱਕ ਈਨ ਮੰਨੀ ਹੈ, ਜਿਸ ਦਿਨ ਖਾਲਸਾ ਹੋਇਆ ਤੇਰੇ ਆਲੇ ਦੁਆਲੇ ਉਸ ਦਿਨ ਦੇਖੀ ਤੈਨੂੰ ਕਿਵੇਂ ਭਾਜੜ ਪੈਂਦੀ ਹੈ। ਸੋ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ ਸ਼ਾਦੀ ਮਨਸੂਰ ਜੀ ਦਾ, ਕਹਿੰਦੇ ਨੇ ਖਾਲਸਾ ਜ਼ਿੰਦਾਬਾਦ।
ਐਂਡ ਇਸੇ ਤਰ੍ਹਾਂ ਕਿਰਪਾਲ ਸਿੰਘ ਸਮਰਾ ਜੀ ਕਹਿੰਦੇ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਗੁਰਫਤਿਹ ਪ੍ਰਵਾਨ ਕਰਨੀ ਜੀ, ਮੈਂ ਆਪ ਜੀ ਦਾ ਹਰ ਪ੍ਰੋਗਰਾਮ ਦੇਖਦਾ ਸਪੇਨ ਤੋਂ। ਡਾਕਟਰ ਸਾਹਿਬ ਸਿਮਰਨਜੀਤ ਸਿੰਘ ਮਾਨ ਲਾਈਵ ਚੈਨਲ ਤੇ ਮੀਰ ਖਾਨ ਦੀ ਗੱਲ ਕਰਦੇ ਪਏ ਨੇ, ਤੁਸੀਂ ਕੀ ਸੋਚਦੇ ਇਸ ਬਾਰੇ? ਰੱਬ ਰਾਖਾ। ਐਂਡ ਬਲਜੀਤ ਵਰੈਜ ਜੀ ਵੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸਾਨੂੰ ਦੋਨਾਂ ਨੂੰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਲਾਈਵ ਸਟਾਪ ਹੋ ਗਿਆ, ਪਤਾ ਨਹੀਂ ਉਹਨਾਂ ਨੇ ਕਿਉਂ। ਤੁਹਾਡੇ ਤੋਂ ਨੋ ਮਾਈਕ ਮੈਂ ਪ੍ਰੋਬਲਮ, ਲੈਣਾ। ਟੇਕ ਇਟ। ਫੇਸਬੁੱਕ ਤੇ ਜਿਹੜੇ ਵੀਰ ਜੁੜੇ ਨੇ, ਜਸਪਾਲ ਸਿੰਘ, ਦਵਿੰਦਰ ਸਿੰਘ, ਬਿੱਲਾ ਨੀਲਾ, ਦੀਪ ਸਿੰਘ, ਹਰਿੰਦਰ ਮਾਇਲ, ਬਾਬ ਸਿੰਘ, ਜਸਬੀਰ ਸਿੰਘ, ਧਰਮਰਾਜ ਅਮਦੂਤ, ਤਾਰਕ ਹੁਸੈਨ ਸੈयद, ਬਰਡਸ, ਰਾਜਵਿੰਦਰ ਸਿੰਘ, ਸਾਰਿਆਂ ਨੇ ਬਾਕੀ ਖਾਲਿਸਤਾਨ ਜ਼ਿੰਦਾਬਾਦ ਫਤਿਹ ਕਹੀ ਹੈ। ਹਾਂਜੀ, ਰਾਜਵਿੰਦਰ ਸਿੰਘ ਹੋਰਾਂ ਨੇ ਕਿਹਾ ਸੈਲੂਟ ਟੂ ਆਵਰ ਸ਼ਹੀਦਸ who delivered justice to criminals and head of criminal। ਜ਼ਾਹਰ ਹੈ ਕਿ ਵੀ ਹੈਡ ਆਫ ਕ੍ਰਿਮੀਨਲਸ ਤਾਂ ਇਹੀ ਇੰਦਰਾ ਗਾਂਧੀ ਔਰ ਵੈਦਿਆ ਸੀ। ਬੌਬ ਸਿੰਘ ਲਿਖਦੇ ਨੇ ਵੀਰ ਮੁਹੰਮਦ ਅਯਾਬ ਜੀ, ਲੱਗਦਾ ਤੁਸੀਂ ਗੋਦੀ ਮੀਡੀਆ ਬਹੁਤ ਦੇਖਦੇ ਹੋ। ਸੱਚਾਈ ਇਹ ਹੈ ਕਿ ਹਿੰਦੁਸਤਾਨ ਵਿੱਚ ਕੋਈ ਜਮਹੂਰੀਅਤ ਨਹੀਂ ਹੈ, ਭਾਂਡੇ ਵਿਕੇ ਹੋਏ ਨੇ। ਤੁਸੀਂ ਸ਼ੁਕਰ ਕਰੋ ਕਿ ਤੁਹਾਡੀ ਲੀਡਰਸ਼ਿਪ ਨੇ ਤੁਹਾਨੂੰ ਆਜ਼ਾਦ ਮੁਲਕ ਦਵਾ ਦਿੱਤਾ ਹੈ। ਤੁਹਾਡੇ ਵਿੱਚੋਂ ਵੱਡੇ ਮੁਸਲਮਾਨ ਦੇਸ਼ ਬੇਗੈਰਤੀ ਦੀ ਹੱਦ ਮੁਕਾਈ ਬੈਠੇ ਨੇ। ਹਿੰਦੁਸਤਾਨ ਵਿੱਚ ਸ਼ਰੇਆਮ ਤੁਹਾਡੇ ਭੈਣ ਭਰਾਵਾਂ ਦਾ ਕਤਲ ਕੀਤਾ ਜਾਂਦਾ ਹੈ, ਪਰ ਅਮੀਰਾਤ, ਕਤਰ, ਈਰਾਨ ਜਾਂ ਸਾਊਦੀ ਅਰਬ ਵਰਗੇ ਅਮੀਰ ਮੁਸਲਮ ਦੇਸ਼ ਚੂੰ ਤੱਕ ਨਹੀਂ ਕਰਦੇ। ਪਰ ਮੋਦੀ ਵਰਗੇ ਕਾਤਲ ਨੂੰ ਰੈੱਡ ਕਾਰਪੇਟ ਸਵਾਗਤ ਦਿੰਦੇ ਹਨ। ਰਾਦਰ ਸਭ ਤੋਂ ਵੱਡੇ ਅਵਾਰਡ, ਸਿਵਿਲੀਅਨ ਅਵਾਰਡ ਉਹਨਾਂ ਨੇ ਦਿੱਤੇ ਨੇ ਆਪਣੇ ਮੁਲਕ ਦੇ। ਬਹੁਤ ਸ਼ਰਮਨਾਕ ਹੈ ਜੋ ਅਰਬ ਮੁਸਲਮ ਦੇਸ਼ ਇੱਕ ਹਫ਼ਤਾ ਤੇਲ ਬੰਦ ਕਰ ਦੇਣ ਤਾਂ ਭਾਰਤੀਆਂ ਦੇ ਗੋਡੇ ਲਵਾ ਸਕਦੇ ਨੇ। ਬਿਲਕੁਲ ਠੀਕ ਫਰਮਾਇਆ ਬੌਬ ਸਿੰਘ ਜੀ ਤੁਸੀਂ, ਪਰ ਉਹਨਾਂ ਨੇ ਇਹ ਨਹੀਂ ਹੈ ਵੀ ਮੁਹੰਮਦ ਅਯਾਬ ਜੀ ਖੁਦ ਕਨਵਿੰਸ ਨਹੀਂ ਨੇ। ਉਹਨਾਂ ਨੇ ਤਾਂ ਕਿਹਾ ਵੀ ਜਿਹੜੇ ਮੁਸਲਮਾਨ ਇਹ ਕਹਿੰਦੇ ਨੇ ਜੀ ਜੇ ਭਾਰਤ 'ਚ ਰਹਿੰਦੇ ਤਾਂ ਜਮਹੂਰੀਅਤ ਹੁੰਦੀ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਦੱਸੋ। ਆਪ ਉਹ ਕਨਵਿੰਸ ਨੇ ਕਿ ਭਾਈ ਉਹਨਾਂ ਦੇ ਕੋਲ ਆਪਣਾ ਮੁਲਕ ਹੋਣਾ ਜਿਹੜਾ ਹੈ ਉਹ ਉਹਨਾਂ ਦੇ ਮਹਿਫੂਜ਼ ਉਹਨੂੰ ਕਰਦਾ। ਗੁਰਸਿੱਖ ਢਿੱਲੋਂ ਲਿਖਦੇ ਨੇ ਡਾਕਟਰ ਸਾਹਿਬ ਕਾਂਗਰਸ ਪਾਰਟੀ ਸਿੱਖਾਂ ਦੀ ਕਾਤਲ ਪਾਰਟੀ ਹੈ, ਪਰ ਸਿੱਖਾਂ ਦੇ ਗਲੇ ਟਾਇਰ ਪਾਉਣ ਤੋਂ ਬਾਅਦ ਵਿੱਚ ਵੀ ਸਿੱਖਾਂ ਨੂੰ ਸਮਝ ਨਹੀਂ ਆਈ ਕਿ ਇਸ ਪਾਰਟੀ ਨੇ ਤਾਂ ਸਿੱਖਾਂ ਦਾ ਕਤਲ ਕੀਤਾ ਹੈ। ਹੁਣ ਤਾਂ ਉਹ ਲੋਕ ਵੀ ਕਾਂਗਰਸ ਦਾ ਸਾਥ ਦੇ ਰਹੇ ਨੇ ਜਿਨ੍ਹਾਂ ਨੇ ਦੁਮਾਲਿਆਂ ਤੇ 10-10 ਖੰਡੇ ਲਾਏ ਹੋਏ ਨੇ। ਪਰ ਸਾਡੀ ਕੌਮ ਦਾ ਪਹਿਲਾ ਹਾਲ ਦੇਖੋ, ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ। ਜੇ ਕੌਮ ਨੇ ਬਚਣਾ ਹੈ ਤਾਂ ਹਰ ਇੱਕ ਸਿੱਖ ਨੂੰ ਖਾਲਿਸਤਾਨ ਦਾ ਸਾਥ ਦੇਣਾ ਚਾਹੀਦਾ ਹੈ। ਖਾਲਿਸਤਾਨ ਜ਼ਿੰਦਾਬਾਦ। ਚਲੋ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਇਹ ਕਾਂਗਰਸ ਕੀ ਤੁਸੀਂ ਇਹ ਦੇਖੋ ਵੀ ਬੀਜੇਪੀ 'ਚ ਜਾਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਸੋ ਇਹ ਚੌਕੀਦਾਰ ਔਰ ਦੁਕਾਨਦਾਰ ਦੋਨੋਂ ਹੀ ਜਿਹੜੇ ਸਿੱਖੀ ਦਾ ਸਰਬਨਾਸ਼ ਚਾਹੁੰਦੇ ਨੇ, ਔਰ ਸਾਡੇ ਜਿਹੜੇ ਨੇ ਅਹੁਦਿਆਂ ਦੀ ਖਾਤਰ, ਚੌਧਰ ਦੀ ਖਾਤਰ ਜਿਹੜਾ ਇਹਨਾਂ ਨੇ ਬਿਲਕੁਲ ਅਣਖ ਔਰ ਗੈਰਤ ਜਿਹੜੀ ਹੈ ਛੱਡੀ ਹੋਈ ਹੈ। ਜਸਬੀਰ ਸਿੰਘ, ਦੀਪ ਸਿੰਘ, ਅਕਮ ਸਿੰਘ ਲਾਲੀ, ਸੋਹਣ ਸਿੰਘ ਮਾਇਲ, ਜਾਵੇਦ ਬਾਬਰ, ਰਾਜਵਿੰਦਰ ਸਿੰਘ, ਫਿਰ ਜਸਬੀਰ ਸਿੰਘ, ਦੀਪ ਸਿੰਘ, ਧਰਮਰਾਜ ਅਮਦੂਤ ਔਰ ਸਾਡੇ ਇਹਨਾਂ ਸਾਰੇ ਵੀਰਾਂ ਦਾ, ਜਾਵੇਦ ਬਾਬਰ, ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਸਭ ਨੇ ਖਾਲਿਸਤਾਨ ਜ਼ਿੰਦਾਬਾਦ ਔਰ TV 84 ਲਈ ਸ਼ੁਭ ਕਾਮਨਾਵਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।